दो बच्चे मेरे लागे, एक बच्ची एक बच्चा, मैंने कहते अंकल रोइयो जरा। ऑनलाइन इन्हें बना ली वेबसाइट फेलाफलाना.com। कस्टमर अगे छड्डना मैं रस्सी खोल के ਬੱਕਰੇ ਨਾਲ ਇੰਜ 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 ਕਰਦਾ ਨਾ ਜਦੋਂ ਉਹ ਬੱਕਰੇ ਨੇ ਪੱਗ ਪੀਤੀ ਹੈ ਇਹ ਦਸਤੀ ਬੱਕਰਾ ਆ ਵੇਖ ਜਾਣਾ उन्होंने कहना ही सर बॉर्डर पे उन्होंने 4 मिसाइल दाग दी हैं। वेला वाला वेला वेला वाला मैं कोई मिस्टर ਚਾਚੂ अस्सलाम वालेकुम जी। टी टाइम में खुश आमदीद। ताड़ियां की कोई गल नहीं रही भरावा। ਕੀ ਹੋ ਗਿਆ ਸਰ ਜੀ? नहीं ताड़ियां रहन दो यार, माहौल नहीं है। ਅੱਛਾ ਜੀ। माहौल बन गया भी मेरी फुल्लां वाली धरती ते लगी हुई है जंग वे। फिजा अजीब सी हो गई है। ਸੋਗਵਾਰ ਹੋ ਗਈ ਜੀ। ਸੋਗਵਾਰ ਨਹੀਂ, ਅਜੀਬ ਜਿਹਾ ਮਾਹੌਲ ਫਿਜ਼ਾ ਦੇ ਵਿੱਚ ਆ ਉਸਤਾਦ ਜੀ। ਖੁਸ਼ਹਾਲੀ ਜਿਹੜੀ ਆ ਉਹ ਥੋੜਾ ਜਾਂ ਇੱਕ ਜਿਹੜਾ ਹੁੰਦਾ ਨਾ ਮੂਡ ਦੇ ਵਿੱਚ ਵੀ ਮੂਡ ਸਵਿੰਗ ਹੋ ਗਿਆ। ਇਸ ਤਰ੍ਹਾਂ ਸਰ ਗੌਰ ਕੀਤਾ ਤੁਸੀਂ? ਹਾਂਜੀ ਅੰਦਰ ਵੀ ਇੱਕ ਫੀਲ ਮੁਝੇ यही हो रहा है। ਮੂਡ ਸਵਿੰਗ ਹੋ ਗਿਆ ਹੈ ਨਾ। ਹਾਂਜੀ ਜੀ ਸਰ ਜੀ। ਬਰੀਕ ਆਦਮੀ ਦਾ ਤੂੰ ਕਿਸ ਚੱਕਰ 'ਚ ਐਵੇਂ ਝੂਠਾ ਜਿਹਾ ਮੂੰਹ ਸੀਰੀਅਸ ਜਿਹਾ ਬਣਾ ਕੇ ਇੰਜ ਕਰਦਾ ਰਹਿਣਾ। ਤੇਰਾ ਕੋ ਤੁਲਕ ਤੂੰ ਉੱਥੇ ਪਿਆਜ਼ ਲੈ, ਨਿੰਬੂ ਲੈ, ਕਾਰੋਬਾਰ ਕਰ, ਮੰਡੀ ਦੇਖ। ਤੇਰਾ ਕੀ ਤਲਕ ਇਸ ਕੰਮ ਨਾਲ? ਜਾ ਕੇ ਸੌਦਾ ਵੇਚ ਤੂੰ। ਇੱਕ ਮਿੰਟ ਦੇਣਾ ਮੈਨੂੰ, ਉਸ ਤੋਂ ਬਾਅਦ ਤੁਸੀਂ ਭਾਵੇਂ ਫੌਤ ਹੋ ਜਾਣਾ। ਮੈਂ ਵੀ ਅਹਲੇ ਦਿਲ ਵਾਂ ਉਸਤਾਦ ਜੀ, ਓਏ ਫੈਮਿਲੀ ਹੈ ਮੇਰੀ ਸੀ, ਫੀਲ ਵਾ, ਮੈਂ ਵੀ ਇਨਸਾਨ ਹਾਂ ਉਸਤਾਦ ਜੀ। ਇਹ ਤੂੰ ਨੈਸ਼ੀ ਪਾਈ ਆ, ਇਹ ਕਹਿੰਦਾ ਸੀ ਇਹ ਨੈਸ਼ੀ ਤੂੰ ਪਾਈ ਆ। ਤੂੰ 30 ਦਾ ਕਹਿੰਦਾ ਸਾਂ 25 ਜੇ ਅਗਲੇ ਨੇ ਕਿਹਾ ਲੈ ਪਏ ਮਿੱਠੇ। 5 ਸਾਲ ਪਹਿਲੀ ਰਾਤ ਦੀ ਹੈ। ਅੱਛਾ ਜੀ, ਮੈਂ ਹੋਰ ਕੋਈ ਗੱਲ ਕਰਦਾ ਰਿਹਾ, ਮੈਂ ਕੋਈ ਇੰਨੇ ਪੈਸੇ ਮੰਗ ਲੈਂਦਾ, ਮੈਂ ਕੋਈ ਹੋਰ ਸ਼ੈ ਮੰਗ ਲੈਂਦਾ, ਉਹਨੂੰ ਭਾਵੇਂ ਉਹ ਮੰਗ ਲੈਂਦਾ ਨਾ। ਤੂੰ ਨੈਗੇਟਿਵ ਹੀ ਕਿਉਂ ਸੋਚਿਆ? ਨੈਗੇਟਿਵ ਤੂੰ ਪੋਜ਼ਿਟਿਵ ਸੋਚਦਾ ਕਿ ਵੀ ਇਦਾਂ ਹੋ ਜਾਏਗਾ, ਵੀ ਇਦਾਂ ਹੋ ਜਾਏਗਾ। ਨੈਗੇਟਿਵਿਟੀ ਆ ਭਾਈ। ਹਾਂ ਇੰਟਰਨੈਸ਼ਨਲ ਸਰੈਕ ਦੇ ਮੁਤਾਬਕ ਸਾਰਾ ਕੁਝ ਇਹੀ ਹੋਣ ਰਿਹਾ ਸੀ, ਖਬਰਾਂ ਸਹੀ ਸੀ ਹੈਗੀਆਂ। ਤੁਸੀਂ ਦੱਸੋ ਜੀ, ਸੁੰਡ ਲੈ ਸਹਾਤੀ ਸਾਹਿਬ, ਤੁਸੀਂ ਦੱਸੋ ਜੀ। ਉੱਤੋਂ ਭਾਜੀ ਜਿਹੜੀ ਉਹ ਜੰਗ ਛਿੜਨੀ, ਉਹ ਤੇ ਜੰਗ ਲੱਗੀ ਜਿਹੜੀ ਪੁਤਲੀ ਸਤਾ ਤੇ ਆਪਸ ਦੇ ਵਿੱਚ ਲੱਗੀ ਆ ਸਹੀ ਹੈ ਸਰ ਜੀ। ਆਵਾਮ ਦੀ। ਹਾਂਜੀ 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 ਸੋਸ਼ਲ ਮੀਡੀਆ ਤੇ ਕੋਈ ਨਹੀਂ ਚੱਲੀ ਜਾ ਰਹੀ। ਹਾਂ ਦੱਸ। ਭਾਜੀ ਪਹਿਲੀ ਗੱਲ, ਸਿੱਧੀ ਗੱਲ ਸੁਣ ਲਓ ਸਾਫ਼। ਮੁਲਕ ਤੁਸੀਂ ਆਪਣੇ ਮੁਲਕ ਦੇ ਹੋ ਨਾ, ਤੁਸੀਂ ਇੰਡੀਅਨ ਹੋ, ਤੁਸੀਂ ਕਿਸੇ ਹੋਰ ਮੁਲਕ ਦੇ ਹੋ, ਬੰਗਲਾਦੇਸ਼ ਦੇ ਹੋ, ਤੁਸੀਂ ਕਿਤੇ ਵੀ ਹੋ, ਪਹਿਲੇ ਤੁਸੀਂ ਵੀ ਆਪਣਾ ਮੁਲਕ ਹੀ, ਸਾਨੂੰ ਵੀ ਆਪਣਾ ਮੁਲਕ ਆ ਪਹਿਲੇ। ਸਹੀ ਹੈ ਨਹੀਂ। ਠੀਕ ਆ, ਤੁਹਾਨੂੰ ਵੀ ਇਦਾਂ ਹੀ ਹੋਣਾ ਚਾਹੀਦਾ। ਬਾਬਾ ਧਰਤੀ ਆਪਣੀ ਕੀ ਬਾਤ ਠੀਕ ਇਹ ਹੈ। ਹੁੰਦੀ ਨਾ ਸਾਥ ਜੀ। ਹਾਂ, ਉਹ ਤੁਹਾਡੀ ਸਾਰੇ ਦੀ ਉਦਾਂ ਹੀ ਹੋਣੀ ਚਾਹੀਦੀ। ਜੇ ਸਾਡੀ ਅਸੀਂ ਕਹਿ ਰਹੇ ਨਾ, ਤੁਹਾਡੀ ਵੀ ਹੋਣੀ ਚਾਹੀਦੀ ਹੈ। ਹਾਂਜੀ ਬੇਸ਼ੱਕ। ਬਾਕੀ ਦੁਆ ਇਹੀ ਕਰਨੀ ਚਾਹੀਦੀ ਕਿ ਇਹ ਕੰਮ ਰੁਕ ਜਾਵੇ ਉਸਤਾਦ ਜੀ। ਪਹਿਲੇ ਹਰ ਸ਼ੋਅ 'ਚ ਬਹਿ ਕੇ 30 'ਚ ਲੱਗਣੀ, ਹੁਣ ਨਾਲ ਹੀ ਮੁਨਾਫਕਾ ਹੁਣ ਰੋਕਣ ਦੇ ਚੱਕਰ 'ਚ ਆ ਗਏ। ਮਾੜੇ ਜਿਹੇ ਉਸਤਾਦ ਜੀ ਜਹਾਜ਼ ਉੱਤੋਂ ਉੱਡੇ ਆ, ਸਾਰੀ ਫੈਮਿਲੀ ਨੂੰ ਲੈ ਕੇ ਸਟੇਡੀਅਮ ਚਲ ਗਿਆ, ਕਹਿੰਦਾ ਭਾਈ ਇੱਥੇ ਲੁਕੋ ਲਓ ਸਰ। ਜੀ ਉਸਤਾਦ ਜੀ ਸੀਰੀਅਸਲੀ ਮੈਂ ਬੜਾ ਪਰੇਸ਼ਾਨ ਹਾਂ 3 ਦਿਨ ਤੋਂ। ਜਦੋਂ ਪਹਿਲੇ ਦਿਨ ਉਹ ਜਹਾਜ਼ ਉੱਡਿਆ ਨਾ ਫੈਸਲਾਬਾਦ ਦੀ ਸਲਤਨਤ ਤੋਂ, ਆਹੋ। ਮੇਰਾ ਬੱਚਾ ਬਹੁਤ ਡਰ ਗਿਆ। ਉਹ ਵੀ ਇਹਦੇ ਵਰਗੇ ਨਿਕਲੇ। ਕੁਛ ਉਮੀਦ ਸੀਗੀ। ਤੇ ਮੈਂ ਅੱਛਾ, ਇਹਨੇ ਜਾਣ ਕੇ ਬੱਚੇ ਦਾ ਨਾਂ ਲਿਆ। ਇਹਨੇ ਜਾਣ ਕੇ ਬੱਚੇ ਦੀ ਗੱਲ ਪਾਤੀ। ਮਰਿਆ ਆਪ ਹੈ। ਸਹੀ ਗੱਲ ਹੈ, ਇਹਨੇ ਬੱਚੇ ਦੇ ਪਾਤੀ ਵੀ ਉਹਨੂੰ ਕਿਹੜਾ ਜਾ ਕੇ ਅਸੀਂ ਪੁੱਛ ਲੈਣਾ। ਥੱਲੇ ਭਰਾਵਾਂ ਨੂੰ ਬੁਲਾਉਂਦਾ ਸੀ, ਜਿਆਦਾ ਦੀ ਆਵਾਜ਼ ਸੁਣ ਕੇ ਬੈਠਕ 'ਚ ਬੈਠਾ ਆਹੋ, ਮੋਬਾਈਲ ਦੀ ਲਾਈਟ ਨਹੀਂ ਬੰਦ ਦੇ ਰਿਹਾ ਕਿਸੇ ਨੂੰ, ਨਾ ਬੰਦ ਕਰੋ ਲਾਈਟ। ਬਲੈਕ ਡਾਊਨ ਕਰ ਦੇ। ਆਹੋ, ਮੈਂ ਤੇ ਸਾਰੇ ਇਹੀ ਦੁਆ ਕਰੋ ਕਿ ਯਾਰ ਹਰ ਮੁਲਕ ਦੇ ਵਿੱਚ ਅਮਨ ਸ਼ਾਂਤੀ ਹੋਵੇ, ਅਮਨ ਸਕੂਨ ਹੋਵੇ, ਜੰਗਾਂ ਨਹੀਂ ਹੋਣੀ ਚਾਹੀਦੀਆਂ। ਮੇਰੀ ਨਾਨੀ ਕਹਿੰਦੇ ਸੀ ਤੁਸੀਂ ਜੰਗਾਂ ਸੁਣ ਕੇ ਪਤਾ ਹੀ ਨਹੀਂ ਤੇ ਜਿਹੜੀਆਂ ਤੂੰ ਹਰ ਗੱਲ ਤੇ ਕਹਿੰਦਾ 30 'ਚ ਜੰਗ ਲੱਗ ਜਾਣੀ, 30 'ਚ ਜੰਗ ਲੱਗ ਜਾਣੀ, ਉਹ ਕਦੋਂ ਕਹਿਣਾ ਸਾਂ? ਮੈਨੂੰ ਕੀ ਪਤਾ ਸੀ ਵੀ ਸਾਡੇ ਸਾਰੇ ਸ਼ੋਅ ਦੇਖਦੇ ਆ। ਗੋਲੇ ਕਹਿੰਦੇ ਨੇ ਮਜ਼ਾਰ ਹੋਣੇ, ਗੋਲੇ ਹੋਣੇ ਆ, ਸਾਰਾ ਕੁਝ ਦੇਖ ਲਓ। ਲੇਕਿਨ ਸਾਨੂੰ ਉਸਤਾਦ ਜੀ ਚਾਹੀਦਾ ਵਾ ਕਿ ਦੁੱਖ ਹੱਲ ਨਾ ਵੇਖੀਏ, ਖੁਸ਼ੀ ਹੱਲ ਵੇਖੀਏ। ਵੱਡੀ ਈਦ ਵੀ ਤੇ ਨਾਲ ਹੀ ਨਾਲ ਹੀ ਆ। ਵੱਡੀ ਨਹੀਂ ਯਾਰ, ਦੇਖੋ ਨਾ ਕਈ ਵਿਚਾਰੇ ਇਹਦੇ 'ਚ ਬਹੁਤ, ਇਹ ਵਾਕਈ ਜਿਹੜੀ ਗੱਲ ਉਹ ਆਪਣੀ ਜਗ੍ਹਾ ਤੇ ਕਿ ਤੁਸੀਂ ਆਪਣੇ ਵਤਨ ਦੀ ਖਾਤਰ ਸਰ, ਲੇਕਿਨ ਇਹ ਵੀ ਇੱਕ ਹਕੀਕਤ ਹੈ ਤੇ ਇਹਦੇ 'ਚ ਨੁਕਸਾਨ ਬਹੁਤ ਹੁੰਦਾ। ਬਹੁਤ ਨੁਕਸਾਨ, ਨੋ ਡਾਊਟ ਉਸਤਾਦ ਜੀ। ਉਹ ਦੋਵੇਂ ਮੁਲਕ, ਹਾਂਜੀ। ਇਹ ਨਹੀਂ ਕਿ ਇਕੱਲਾ, ਦੋਵੇਂ ਮੁਲਕ ਉਸਤਾਦ ਜੀ ਬਰਬਾਦੀ ਫਿਰ ਜਾਂਦੀ ਪਿੱਛੇ ਚੱਲ ਜਾਂਦੇ ਉਸਤਾਦ ਜੀ। ਹਾਂਜੀ। ਬਹੁਤ ਪਿੱਛੇ ਨਿਕਲ ਜਾਂਦੇ ਆ। ਬਹੁਤ। ਹਾਂਜੀ, ਇਕਨੋਮੀ, ਉਹਦੀ ਕਰੰਸੀ, ਹਾਂਜੀ ਉਹਦੀ ਆਮਦੋਰਫਤ, ਉਹਦਾ ਫਲੈਟਾਂ, ਜਿਹੜਾ ਟੋਟਲ ਨਿਜ਼ਾਮ ਚੱਲ ਰਿਹਾ ਹੁੰਦਾ, ਉੱਠਾ ਜਾਂਦਾ ਸਾਰਾ। ਦੋਵਾਂ ਦਾ ਹੀ ਬੜਾ ਨੁਕਸਾਨ ਹੁੰਦਾ। ਜ਼ਿੰਦਗੀ ਜਿਹੜੀ ਨਾ ਅਪਾਹਜ ਹੋ ਜਾਂਦੀ ਹੈ। ਬਿਲਕੁਲ ਇਦਾਂ ਹੀ। ਸਭ ਤੋਂ ਵੱਡਾ ਨੁਕਸਾਨ ਇਨਸਾਨੀਅਤ ਦਾ ਹੁੰਦਾ ਉਸਤਾਦ ਜੀ। ਇਹ ਹੁਣ ਕਿਹੜੀਆਂ ਗੱਲਾਂ ਕਰਦਾ ਸਾਜੀ, ਅੱਛਾ ਮੈਨੂੰ ਤਾਂ ਯਾਰ। ਯਕੀਨ ਕਰੋ ਇਹਦੀ ਪਤਾ ਕੀ ਗੱਲ ਆ, ਇਸ ਟਾਈਮ ਬੜਾ ਨਾ ਖਤਰਨਾਕ ਮਾਹੌਲ ਬਣਿਆ ਵਾ ਸਾਡੇ ਬਹੁਤ ਵਿੱਚ।
ਪਿਆਰ ਕਰਨ ਵਾਲੇ ਵੀ ਨੇ ਤੇ ਦੂਜੇ ਵੀ ਨੇ ਵਿੱਚ ਹੀ ਜਿਹੜੇ ਮੌਕੇ ਦੀ ਤਲਾਸ਼ 'ਚ ਹੁੰਦੇ ਜਿਹਨੇ ਜਿਹੜੀ ਗੱਲ ਕਰਨੀ ਆ ਆਪਣੇ ਸਿਰ ਤੇ ਕਰਨੀ ਬਸ। ਅਗਰ ਤੁਹਾਨੂੰ ਕੋਈ ਮਿੱਠੇ ਦੀ ਗੱਲ ਤੋਂ ਇਤਰਾਜ਼ ਹੋਵੇ ਸਿੱਧਾ ਮਿੱਠੇ ਦਾ ਕਹਿਣਾ, ਸਾਨੂੰ ਨਹੀਂ ਕਹਿਣਾ ਕੁਝ। ਮੈਂ ਤਾਂ ਦੁਆ ਮੈਂ ਆਪਣਾ ਜ਼ਿੰਮੇਦਾਰ ਆ ਭਾਜੀ, ਇਹਨਾਂ ਦਾ ਮੈਂ ਕੋਈ ਜ਼ਿੰਮੇਦਾਰ ਨਹੀਂ। ਨਹੀਂ ਮੈਂ ਤਾਂ ਦੁਆ ਵਾਸਤੇ ਹੱਥ ਚੁਕਾਉਣਾ ਵੀ ਦੇਖੋ ਯਾਰ ਕਿੱਡੀ ਖੂਬਸੂਰਤ ਗੱਲ ਆ। ਬਹੁਤ ਵਾਰੀ ਇਦਾਂ ਹੋਇਆ ਜਿਹਦੇ ਵਿੱਚ ਮੈਂ ਸ਼ਾਮਲ ਆ ਹਾਂਜੀ ਕਿ ਮੈਨੂੰ ਇੰਡੀਅਨ ਕਈ ਜਿਹੜੇ ਸਾਡੇ ਵੀਰ ਅੱਜ ਕੱਲ ਤੇ ਹਰ ਸੋਸ਼ਲ ਮੀਡੀਆ ਵਾਲੇ ਦੇ 2-4-5 ਇੰਡੀਅਨ ਦੋਸਤ ਹੈ ਨੇ ਜੀ ਜੀ ਹਰ ਇੱਕ ਦੀ ਆਈਡੀ 'ਚ ਹੈ ਨੇ ਸਹੀ ਗੱਲ ਕਿਸੇ ਵੀ ਤਰੀਕੇ ਨਾਲ। ਟਿਕਟੌਕ ਤੇ ਹੈ ਨੇ, ਅਗਰ ਫੇਸਬੁੱਕ ਅਗਰ YouTube ਤੇ ਜਾਂ ਫੇਸਬੁੱਕ ਤੇ ਨਹੀਂ ਫਰੈਂਡ ਹੈਗੇ ਟਿਕਟੌਕ ਤੇ ਹੋਣਗੇ। ਜਿਹੜਾ ਇਹਦੇ ਨਾਲ ਮੁਨਸਲਿਕ ਆ ਉਹਨਾਂ ਦੇ ਇਹਨਾਂ ਦੇ ਨਾਲ ਨੇ। ਯਾਨੀ ਇੱਕ ਸੋਸ਼ਲ ਮੀਡੀਆ ਨੇ ਇੱਕ ਬੜਾ ਸੈਟਅਪ ਕਰ ਦਿੱਤਾ ਸੀ। ਜੀ ਗਲੋਬਲ ਵਿਲੇਜ ਹੈ। ਹੁਣ ਮੈਨੂੰ ਕਈ ਵਾਰੀ ਮੈਸੇਜ ਆਉਂਦਾ ਹੈ ਇੰਡੀਅਨ ਕੇ ਜਾਨੀ ਭਾਈ ਅਸੀਂ ਭਾਜੀ ਤੁਹਾਨੂੰ ਵੇਖਦੇ ਆ ਤੇ ਮੇਰੀ ਇਹ ਪਰੇਸ਼ਾਨੀ ਹੈ ਜਾਂ ਮੇਰਾ ਉਹ ਮੈਂ ਆਪ ਇੱਥੋਂ ਤੇ ਨਹੀਂ ਹੁਣ ਕਰ ਸਕਦਾ, ਲੇਕਿਨ ਮੈਨੂੰ ਲੱਗੇ ਕਿ ਯਾਰ ਇਹ ਸੈਟਅਪ ਇਸ ਤਰ੍ਹਾਂ ਦਾ ਹੈਗਾ। ਮੈਂ ਉੱਥੇ ਕਿਸੇ ਦੀ ਜਿਹੜਾ ਬੰਦਾ ਜ਼ਰਾ ਥੋੜਾ ਹੁੰਦਾ ਨਾ ਮੈਂ ਉਹਦੀ ਡਿਊਟੀ ਲਾ ਦਿੰਦਾ ਯਾਰ ਇਹਨੂੰ ਐਦਾ ਕਰ ਦੇ। 2-4-5-10 ਵਾਰੀ ਇਸ ਤੋਂ ਜ਼ਿਆਦਾ ਵਾਰੀ ਇਦਾਂ ਹੋਇਆ। ਸਾਡੇ ਇਸੇ ਪਾਕਿਸਤਾਨ ਦੇ ਵਿੱਚ ਕਈ ਐਸੇ ਨੇ ਦੋਸਤ ਜਿਨ੍ਹਾਂ ਦੇ ਦੋਸਤ ਨੇ ਬਾਹਰ ਬੈਠੇ ਨੇ ਓਵਰਸੀਜ਼ ਹੈ ਇੰਡੀਅਨ ਨੇ। ਡੇਲੀ ਬੇਸਿਸ ਤੇ ਪਤਾ ਨਹੀਂ ਕਿੰਨੇ ਇੱਧਰ ਦੀ ਹੈਲਪ ਇੱਧਰ ਤੋਂ ਯਾਰੀ ਦੋਸਤੀ ਚ ਕਰਦੇ ਨੇ। ਉਹਦਾ ਇੱਕ ਸਿੱਖ ਬੈਠਾ ਜਾਂ ਹਿੰਦੂ ਬੈਠਾ ਬਾਹਰ, ਹਾਂਜੀ ਉਹਦਾ ਪਾਕਿਸਤਾਨੀ ਦੋਸਤ ਆ ਔਰ ਬੈਸਟ ਫਰੈਂਡ ਆ, ਉਹਨੂੰ ਲੋੜ ਪੈਂਦੀ ਆ ਉਹ ਉੱਥੋਂ ਭੇਜ ਦਿੰਦਾ। ਸਾਨੂੰ ਇੱਥੋਂ ਲੋੜ ਪੈਂਦੀ ਆ ਇੱਥੇ ਕਿਸੇ ਦੋਸਤ ਨੂੰ ਉਹ ਉੱਥੇ ਭੇਜ ਦਿੰਦਾ। ਹਾਂਜੀ ਸਾਨੂੰ ਜ਼ਰਾ ਥੋੜੀ ਤਕਲੀਫ ਜ਼ਿਆਦਾ ਹੁੰਦੀ ਕਿਉਂਕਿ ਅਸੀਂ 3 ਭੇਜਣੇ ਤੇ ਇੱਥੇ ਦੇ 3 ਭੇਜਣੇ ਉਹਨਾਂ ਨੇ 1 ਮਿਲ ਉਧਰ ਈਜੀ ਭੇਜ ਦਿੰਦੇ ਆ। ਉਸਤਾਦ ਜੀ ਉਹਨਾਂ ਨੇ 10,000 ਭੇਜਣਾ ਇੱਥੇ ਦਾ 35 ਬਣ ਜਾਣ। ਅਸੀਂ 35 ਭੇਜਣਾ ਉਹਨਾਂ ਦਾ 10 ਬਣਨਾ। ਇਹ ਥੋੜਾ ਜਿਹਾ ਮਸਲਾ ਹੈਗਾ, ਇਹਨੂੰ ਕਿਤੇ ਬਹਿ ਕੇ ਆਪਾਂ ਕਰ ਲਾਂਗੇ ਸੌਲਟ ਆਊਟ ਤੇ। ਲੇਕਿਨ ਮਕਸਦ ਮੈਂ ਆਪਸ 'ਚ ਗੱਲ ਕਰ ਰਹੇ ਹਾਂ। ਹਾਂਜੀ ਤੇ ਇਹ ਗੱਲਬਾਤ ਆ। ਬਾਕੀ ਉਸਤਾਦ ਜੀ ਹੈ ਨੁਕਸਾਨ ਹੀ ਆ, ਖੈਰ ਮੰਗਣ ਲੇਕਿਨ ਕਦੀ ਕਦੀ ਮਿੱਠਾ ਜੀ ਮਜਬੂਰੀ ਵੀ ਬਣ ਜਾਂਦੀ ਹੈ। ਜੀ ਜੀ ਨੁਕਸਾਨ ਹੀ ਹੁਣ ਤੈਨੂੰ ਪਤਾ ਵਾ ਲੜਾਈ ਨੁਕਸਾਨ ਆ। ਹਾਂਜੀ ਮੈਂ ਮਾਰਕਟਾਈ 'ਚ ਜਾਣ ਵੀ ਜਾ ਸਕਦੀ, ਮਹੱਲੇ 'ਚ ਆਪਣੇ ਲੜਾਈਆਂ ਹੁੰਦੀਆਂ, ਲੇਕਿਨ ਕਿਸ ਟਾਈਮ ਬੰਦਾ ਕੋਈ ਗੈਰਤ ਦੇ ਨਾਂ ਤੋਂ ਕੋਈ ਇੱਜ਼ਤ ਦੇ ਨਾਂ ਤੋਂ ਕੋਈ 4 ਬੰਦਿਆਂ 'ਚ ਰਹਿੰਦੀ ਨਹੀਂ ਲੜਨਾ ਪੈ ਜਾਂਦਾ। ਉਹੀ ਬੰਦੇ ਬਾਅਦ ਹੋ ਜਾਂਦਾ ਯਾਰ ਇਹ ਗਲਤੀ ਕਰ ਲਿਆ। ਤਾਂ ਜੀ ਇੱਕ ਵਾਰੀ ਐਸਾ ਮੌਕਾ ਬਣਿਆ ਲੋਕਾਂ ਨੇ ਮੇਰੇ ਤੇ ਪਿਸਤੌਲਾਂ ਕੱਢ ਲਈਆਂ। ਏਦਾਂ ਹੀ ਮੈਨੂੰ ਸਿਆਣੇ ਨੇ ਕਿਹਾ ਕਹਿੰਦੇ ਮਿੱਠੇ ਤੋਂ ਉੱਥੇ 2 ਮਿੰਟ ਵੇੜਾ ਨਾ ਬੁਲਾਉਂਦਾ, ਬੜੀ ਕਤਲੋਗਾਰ ਤੋਂ ਸੀ। ਮੈਂ ਉੱਠ ਕੇ ਚੁੱਪ ਕਰਕੇ ਮੈਂ ਮਾਫੀ ਮੰਗੀ। 2 ਮਿੰਟ ਮੈਨੂੰ ਗੁੱਸਾ ਬਹੁਤ ਆਇਆ, ਬਹੁਤ ਤਿਆਸ਼ ਆਇਆ। ਸਾਡੇ ਮਹੱਲੇ ਪੰਚਾਇਤ ਬੈਠੀ ਸੀ, ਮੈਨੂੰ ਮਾਰਨ ਆ ਗਏ, ਧਮਕ ਪਈਆਂ ਪੂਰਾ। ਜੇ ਮੈਂ ਵੀ ਉੱਥੇ 2 ਮਿੰਟਾਂ ਚੜ ਜਾਂਦਾ ਕਤਲੋਗਾਰ ਸ਼ੁਰੂ ਸੀ। ਮੈਂ ਵੇੜਾ ਬੁਲਾਇਆ। ਏ ਹੋਏ ਵੇੜਾ ਬੁਲਾਉਣਾ ਚਾਹੀਦਾ ਉਸਤਾਦ ਜੀ। ਵੇਲਾ ਬੁਲਾਉਣਾ ਤੇਰੇ ਖੂਨ 'ਚ ਆ। ਹਾਂ ਓਏ ਹਾਏ ਹਾਏ ਕੀ ਬਾਤ ਹੈ ਯਾਰ। ਤੇਰੇ ਖੂਨ ਦੇ ਕਤਰੇ ਕਤਰੇ 'ਚ ਵੇਲਾ ਬੁਲਾਉਣ ਵਾਲੀ ਕੁਆਲਿਟੀ ਪਾਈ ਜਾਂਦੀ ਹੈ। ਤੈਨੂੰ ਬਾਬਾ ਨਾਂ ਵੀ ਪੁੱਛਦਾ, ਤੈਨੂੰ ਕੁਛ ਨਾਂ ਵੀ ਕਹਿੰਦਾ, ਜੋ ਮਰਜ਼ੀ ਹੋ ਜਾਂਦਾ। ਮਹੱਲੇ ਦੇ ਸਿਆਣੇ ਨੇ ਮੈਨੂੰ ਐਪਰੀਸ਼ੀਏਟ ਕੀਤਾ। ਉਹਨੇ ਕਿਹਾ ਓਏ ਉਹ ਕਰਨਾ ਹੀ ਹੁੰਦਾ ਉਹਨਾਂ ਨੇ। ਉਹਨਾਂ ਨੂੰ ਇਹ ਲੱਗਾ ਕਿ ਸ਼ਾਇਦ ਤੂੰ ਐਰ ਕੀ ਵੇਲਾ ਬੁਲਾਇਆ। ਉਹਨਾਂ ਨੂੰ ਨਹੀਂ ਪਤਾ ਤੂੰ ਜੰਮਦਾ ਹੀ ਤਾਂ ਨਾ ਵੇਲਾ ਬੁਲਾਊ ਹੈ। ਆਹ ਤੂੰ ਵੇਲਾ ਬੁਲਾਊ ਆ। ਉਹਨਾਂ ਨੂੰ ਇਹ ਲੱਗਾ ਕਿ ਸ਼ਾਇਦ ਇਸ ਮੌਕੇ ਤੇ ਉਂਝ ਮਿੱਠਾ ਬਹੁਤ ਬਾਦਰਾ, ਇਸ ਮੌਕੇ ਤੇ ਉਹਨਾਂ ਨੇ ਕਿਹਾ ਜੀਓ ਮਿੱਠੇ ਅੱਜ ਤੂੰ। ਇਹ ਨਹੀਂ ਪਤਾ ਤੁਸੀਂ ਪਰਸੋਂ ਫੇਰ ਵੇਖੋਗੇ ਚੌਥ ਉਹ ਬਾਬੇ ਨੇ ਤੇਰੀ ਕੁੱਤਿਆਂ ਲਈ ਕਰਨੀ। ਉਹਨਾਂ ਨੇ ਕਹਿਣਾ ਬਗੈਰ ਤਾਂ ਇੱਕ ਵਾਰੀ ਵੇਲਾ ਬੁਲਾ ਗਿਆ, ਦੂਜੀ ਵਾਰੀ ਤੇਰਾ ਤਾਂ ਕੰਮ ਹੀ ਹੈ ਤੈਨੂੰ ਤੇ ਜਿਹੜਾ ਮਰਜ਼ੀ ਥੱਪੜ ਮਾਰ ਜਾਵੇ। ਹਾਂ ਉਸਤਾਦ ਜੀ ਪੰਚਾਇਤ ਦੇ ਵਿੱਚ ਸੀਰੀਅਸਲੀ ਬਾਬਾ ਜੀ ਸਾਰੇ ਉੱਥੇ ਬੈਠੇ ਸੀ। ਉਹਨਾਂ ਕਹਾ ਫਾੜ ਕਰ ਲਓ ਮਿੱਠੇ। ਓਏ ਔਰ ਜੱਟ ਐਸ਼ ਪੂਰਾ ਮੇਰੀ ਸਾਰੀ ਬਰਾਦਰੀ ਬੈਠੀ ਹੋਈ। ਕੰਨ ਫੜਨ ਦਾ ਕਹਿਤਾ। ਹਲਕੀ ਜਿਹੀ ਮੈਂ ਤੇ ਘੂਰੀ ਪਾਉਣੀ ਸੀਗੀ। 7 ਭਰਾ ਨੇ ਮਿੱਠੇ ਹੋਣੇ 6। ਮੈਂ ਘੂਰੀ ਪਾਉਣੀ ਸੀ। ਇੱਧਰ ਮੇਰੇ 25-30 ਕਜ਼ਨ ਭੈਣ ਭਰਾ ਸਾਰੇ ਪੁੱਤੇ ਨੂੰ ਕਿਹਾ ਤੂੰ ਇਸ਼ਾਰਾ ਕਰੀ ਸਾਰੇ ਪੈ ਜਾਂਦੇ। ਭੈਣ ਭਰਾ ਵੀ ਭੈਣਾਂ ਵੀ ਭਰਾ ਹੀ ਉਹ ਸਾਰੇ ਯਾਰ ਦੋਸਤ ਸੱਜਣ ਐਲਾ ਭਰਾ ਭੈਣ ਭਰਾ ਦੇ ਨਾਲ ਮੈਂ ਮਿੱਠੇ ਨੂੰ ਇਸ਼ਾਰਾ ਕਰਨਾ ਇਹੀ ਕਹਿਣਾ ਵੀ ਪੈ ਜਾਓ ਤੇ ਸਾਰੇ ਦੇ ਲੈ ਜਾਣਾ। ਲੇਕਿਨ ਮੈਂ ਵੇਲਾ ਬੁਲਾ ਕੀ ਕੀਤਾ ਤੂੰ? ਮੈਂ ਕੰਨ ਫੜ ਲਏ। ਯਾਰ ਤਾਲੀ ਯਾਰ। ਵਾਹ ये ਯਾਰ तुम गर्व करते हो यार, क्या बात है, गर्व करते हो। ਉਹ ਬਾਬਾ ਜੀ ਫੇਰ ਬਾਹਰ ਆਏ। ਯਾਰ- ਯਾਰ ਪੁੱਤਰ ਕੀ ਡਾਊਨ ਟੂ ਅਰਥ ਬੰਦਾ ਹੈ। ਯਾਰ ਉਹ ਬਾਬਾ ਤੇਰੇ ਮਗਰ ਆ। ਉਹ ਬਾਬਾ ਬਾਬੇ ਦੀ ਸਮਝ ਲੱਗ ਉਹ ਗਈ। ਬਾਬਾ ਹੈ ਹੀ ਤੈਨੂੰ ਸ਼ਾਬਾਸ਼ ਦੇਣ ਵਾਸਤੇ ਆ। पापा सोच रहे कितने वेला बुला ਉਹ दिया। ਬਾਬਾ ਦੁਸ਼ਮਣਾਂ ਦਾ ਬੰਦਾ ਵਾ। ਉਹ ਹਰ ਵਾਰੀ ਇਹਨੂੰ ਛਿੱਤਰ ਪਵਾ ਕੇ ਕਹਿੰਦਾ ਸ਼ਾਬਾਸ਼ ਪੁੱਤਰ ਵੇਲਾ ਬੁਲਾ ਗਿਆ ਤੂੰ। ਉਹ ਉਹਨਾਂ ਦਾ ਬੰਦਾ ਵਾ। ਹਾਂ ਨਹੀਂ ਤੁਸੀਂ ਸਹੀ ਦੱਸੋ ਉਸਤਾਦ ਜੀ। ਅਗਰ ਮੈਂ ਉਸ ਟਾਈਮ ਉੱਥੇ ਘੂਰੀ ਪਾ ਜਾਂਦਾ ਮੈਂ ਲੜਾਈ ਦੋਵਾਂ ਗਰੁੱਪਾਂ ਦੀ ਕਰਾ ਦਿੰਦਾ। काम खराब हो जाना। 15 ਉਹਨਾਂ ਦੇ ਮਰਦੇ ਕੋਈ 2 ਸਾਡੇ ਮਰਦੇ। ਉਹ ਬਾਬੇ ਨੂੰ ਹੁਣ ਪਤਾ ਲੱਗੇ ਨਾ ਮਿੱਠਾ ਉਹਦੇ ਲੜ ਪਿਆ, ਕਹਿੰਦਾ ਛੱਡ ਦੇ ਉਹਨੇ ਵੇਲਾ ਬੁਲਾ ਜਾਣਾ। ਮੈਨੂੰ ਪਤਾ ਰਹਿਣ ਹੁੰਦਾ। ਦੇ ਛਡਾਣ ਨੂੰ ਆ ਜਾਓ। ਆਹੋ ਹਾਂ ਇਹਨਾਂ ਦਾ ਇਹੀ ਕੁੱਤਖਾਨਾ ਵਾ। ਆਹੋ ਨਿਕਲੋ ਇੱਥੋਂ ताज जैसी मकोने कंध खड़ी कर ली रात और रात बम्मा तो बजा सीधी? हाँ इंज ਸਟੇਟ मकोना सारा ਉਹਦੇ ਪਿੱਛੇ यार। ਉਧਰ ਉਹਨਾਂ ਨੇ ਕੋਈ ਬੰਬ ਸੁੱਟਣਾ ਹੀ ਨਹੀਂ। ਅੱਛਾ ਯਾਰ ਇਹਨਾਂ ਵਾਸਤੇ ਤਾਂ ਮੌਜ ਲੱਗੀ ਹੈ, ਜੰਗ ਨਹੀਂ ਮੌਜ ਲੱਗੀ ਹੈ ਇਸ ਕੌਮ ਵਾਸਤੇ।
ਸਾਜੀ ਰਾਤੋਂ ਰਾਤ ਪੂਰਾ ਮਕੂਣਾ ਇਕੱਠਾ ਹੋਇਆ, ਸੀਮਿੰਟ ਦੀਆਂ ਬੋਰੀਆਂ, ਰੇਤਾਂ, ਕਾਣੀਆਂ ਕੁਣੀਆਂ ਕਰਕੇ ਇੱਟਾਂ ਉੱਟਾਂ ਲਾ ਕੇ ਮਿੱਠਾ ਜੀ 4 ਇੰਚ ਔਰ ਕੈਸੀ ਗੱਲ ਆ, ਜੰਗ ਦੇ ਟੌਪਿਕ ਤੋਂ ਇਲਾਵਾ ਕੋਈ ਵੀਡੀਓ ਨੂੰ ਵਿਊਜ਼ ਨਹੀਂ ਆ ਰਹੇ। ਐਲਮੀਨੀਅਮ ਆ, ਹਾਂਜੀ ਐਲਮੀਨੀਅਮ ਆ। ਕੈਸੀ ਗੱਲ ਆ, ਸਰ ਹੀਰੇ ਕੀ ਵੀਡੀਓ ਬਣਾ ਕੇ ਪਾ ਦੇ ਮਿੱਟੀ, ਜਿੱਤੇ ਲਿਖਿਆ ਉਹ ਜੰਗ ਐਸੇ ਉਧਰ ਫੌਰਨ। ਉਹੀ ਆ ਉਹੀ ਚੱਲ ਰਹੀ ਭਾਈ। ਇਧਰ ਮਿੱਠੇ ਜੀ ਜਹਾਜ਼ ਲੰਘੇ ਆਪਣੇ ਇੱਥੇ ਫੈਸਲਾਬਾਦ ਨਿਜ਼ਾਮ ਸਾਡੇ ਤੇ ਤੂੜੀ ਦਾ ਟਰਾਲਾ ਖੜੋਤਾ ਸੀ, ਇਹ ਐ ਵਜੇ ਲੱਗਾ ਸੀ, ਐ ਉਤੋਂ ਹੋ ਗਿਆ, ਇੰਨਾ ਨੀਵਾਂ ਜਹਾਜ਼ ਗਿਆ ਸਾਜੀ ਯਕੀਨ ਕਰੋ। ਥੋੜਾ ਜਿਹਾ ਵਜਨੋਂ ਰਹਿ ਗਿਆ ਸੀ, ਇਹ ਤੂੜੀ ਵਾਲੇ ਐ ਗਿਆ ਵਾ, ਐ ਹੋ ਗਿਆ ਮੇਰੀ ਅੱਖਾਂ ਉਹ ਸਾਹਮਣੇ, ਹੋ ਇਹ ਕਿਦਾਂ? ਐ ਆਇਆ ਵਾ, ਐ ਹੋ ਗਿਆ। ਵਾਹ ਵਾਹ ਵਾਹ। ਜੈਕਸਨ ਸਾਜੀ ਜਹਾਜ਼ ਨਹੀਂ ਹੋਣਾ, ਉਹ ਕੁਝ ਹੋਰ ਹੋਣਾ। ਸਾਜੀ ਅਸੀਂ ਨਹੀਂ ਜਹਾਜ਼ ਸੀਗਾ ਸਾਜੀ, ਡਾਂਸਰ ਜਹਾਜ਼ ਲੱਗਦਾ ਸਾਜੀ, ਜਿਹੜੇ ਐ ਕਰਕੇ ਗਿਆ ਉਹ ਡਾਂਸਰ ਜਹਾਜ਼ ਨਾਲ ਲਾਈਟਾਂ ਬੰਦ ਸੀਗੀਆਂ, ਉਹਨੇ 2 ਵਾਰੀ ਡਿਮਰ ਮਾਰਿਆ ਵਾ, ਜਹਾਜ਼ ਨੇ ਪਿੱਛੇ ਗੱਲਾਂ ਨਹੀਂ ਹੋਇਆ ਫਿਰ ਹੈ। ਗੜਗੀ ਲਾਈ, ਤੁਹਾਨੂੰ ਪਤਾ ਤੁਹਾਡਾ ਸ਼ੋਅ ਚੱਲਿਆ ਕੁਝ ਦਿਨ ਪਹਿਲੇ ਤੇ ਇੰਨੀ ਲੋਕਾਂ ਨੇ ਥੱਲੇ ਤੋਂ ਐਪਰੀਸ਼ੀਏਟ ਕੀਤਾ। ਇੰਨੀ ਮਾਸ਼ਾ ਲੋਕਾਂ ਨੇ ਕਿਹਾ ਜੀ ਗੜਕੀਲੇ ਨੂੰ ਤੁਸੀਂ ਨਾ ਰੱਖਿਆ ਤੇ ਇਹਦੀ ਜਗ੍ਹਾ ਇੱਕ ਬੰਦਾ ਲਾਜ਼ਮੀ ਰੱਖਣਾ ਕੋਈ ਹੋਰ। ਯਕੀਨ ਕਰ, ਇਹ ਪਿਆਰ ਉਹਨਾਂ ਦਾ। ਉਹਨਾਂ ਨੇ ਕਿਹਾ ਜੀ ਅਸੀਂ ਗੜਕੀਲੇ ਤੋਂ ਇਲਾਵਾ ਹੁਣ ਤੁਸੀਂ ਸੋਚਣਾ ਵੀ ਨਾ ਵੀ ਇਹਦੀ ਜਗ੍ਹਾ ਤੇ ਕੋਈ ਹੋਰ ਵੀ ਨਾ ਬੈਠਾ ਹੋਇਆ ਖਾਲੀ ਸੀਟ ਤੇ ਅਸੀਂ ਵੇਖ ਲਾਂਗੇ। ਉਹਨਾਂ ਨੇ ਕਿਹਾ ਸਾਜੀ ਗੜਗੀਲੇ ਦੇ ਆਉਣ ਨਾਲ 4 ਚੰਨ ਵਾਲੇ ਅੱਗੇ ਲਈ ਆ ਉਹ। ਸਾਜੀ ਤੁਹਾਡੀਆਂ ਦੁਆਵਾਂ। ਨਹੀਂ ਨਹੀਂ ਸਹੀ ਗੱਲ ਆ, ਤੂੰ ਕਮੈਂਟ ਪੜ੍ਹਾ ਹੀ ਨਹੀਂ, ਮੈਂ ਪੜ੍ਹਨਾ ਹੀ ਵੀਡੀਓ ਵੀ ਨਹੀਂ ਹੁੰਦਾ, ਵੇਖੀ, ਮੈਂ ਪੜ੍ਹਨਾ ਹੀ ਹੁੰਦਾ ਸਾਜੀ। ਵੀਡੀਓ ਵੀ ਨਹੀਂ ਵੇਖੀ ਤੂੰ? ਨਹੀਂ ਵੀਡੀਓ ਨਹੀਂ ਵੇਖਿਆ ਸੀ। ਲਓ ਦੱਸੋ। ਉਹ ਮੋਬਾਈਲ ਹੀ ਹੈ ਨਹੀਂ ਸਾਜੀ। ਹੈਗਾ ਪੜਿਆ ਨਹੀਂ ਨਾ ਹੈ ਹੈ ਪੜਿਆ ਨਹੀਂ ਨਾ। ਪੜਿਆ ਨਹੀਂਗਾ? ਨਹੀਂ ਸਾਜੀ। ਨਹੀਂ ਕੋਈ ਬੰਦਾ ਰੱਖ ਲਓ ਜਿਹੜਾ ਤੁਹਾਨੂੰ ਕਮੈਂਟਸ ਪੜ੍ਹ ਸੁਣਾਈ ਜਾਇਆ ਕਰ, ਰੁਪਈਆ 25-30 ਹਜ਼ਾਰ ਉਹਨੇ ਲੈਣਾ ਵਾ, ਇਹ ਸਿਰਫ ਕਮੈਂਟਸ ਪੜ੍ਹ ਕੇ ਸੁਣਾ। ਬਾਬੇ ਤੂੰ ਮੇਰੇ ਨਾਲ ਹੀ ਆ। ਸਾਜੀ ਇਹ ਜੰਗ ਵਾਲਾ ਮਹੀਨਾ ਹੁੰਦਾ, 31 ਦਾ ਹੁੰਦਾ ਹੈ। ਓਏ ਯਾਰ ਨਾ ਪੁੱਛ, ਮਾਲਕਾਂ ਨੂੰ ਕਦੀ 30-31 ਦੀ ਯਾਦ ਕਰਾਈ ਜੰਗ ਵਾਲਾ ਦੇ। ਮਹੀਨਾ 31 ਦਾ ਹੁੰਦਾ, ਤੈਨੂੰ ਪਤਾ। ਯਾਰ ਉਰੇ ਆ, ਤੈਨੂੰ ਨਹੀਂ ਪਤਾ ਵੀ ਜੰਗ ਲੱਗੀ ਤੇ ਭੱਲੇ ਹੀ ਫੜ ਲਿਆ ਤੂੰ। ਜਾ ਯਾਰ ਇਹਨੂੰ ਪੈਸੇ ਦੇ, ਯਾਰ ਕੋ ਭੱਲੇ ਸਮੋਸੇ ਲੈ ਕੇ ਆਦਰਾ, ਥੋੜਾ ਮਨੋਰੰਜਨ। ਆ ਜੀ ਮਾਫੀ ਦੇ ਦਿਓ, ਕਿਉਂ ਤੁਸੀਂ ਉਦੋਂ ਦੀ ਗੱਲਾਂ ਕਰਦੇ ਆ, ਚਵਲ ਗਿਆ ਉਦੋਂ ਦਾ ਮਜ਼ਾਕ ਨਹੀਂ ਲਾਈਦਾ। ਉਹ ਮਜ਼ਾਕ ਨਹੀਂ, ਬਸ ਸਹੀ ਕਹਿੰਦੇ। ਤੁਸੀਂ ਵੀ ਕੋਈ ਗੱਲ ਕਰੋ। ਦੱਸ ਕੇ ਗਏ ਇਹ ਕਿੰਨੇ ਦਿਨ, ਮਹੀਨੇ ਚ ਕਿੰਨੇ ਦਿਨ ਹੁੰਦੇ ਜੰਗ ਦੇ? ਜੰਗ ਦੇ ਤੇ ਕੱਪੜੇ ਕਿਹੜੇ ਨੰਗਦੇ ਨੇ ਹੁੰਦੇ ਨਾਲ ਜੰਗ ਦੇ ਸਾਜੀ ਹੁੰਦੇ ਆ ਮਹੀਨੇ ਦੇ ਵਿੱਚ 4। ਅੱਛਾ ਹੁਣ ਤੁਸੀਂ ਮੈਨੂੰ ਪੁੱਛੋ ਕਿ ਕਿਹੜੇ ਜੰਗ ਦੇ ਹੁੰਦੇ ਆ? ਕਿਹੜੇ ਜੰਗ ਦੇ ਹੁੰਦੇ ਸਰ ਜੀ? ਫੈਸਲਾਬਾਦ ਚ ਜੁਮੇਰਾਤਾਂ, ਖਰਚਾ ਹਾਂ ਯੈਸ, ਉਧਰੋਂ ਤਨਖਾਹ ਦਾ ਟਾਈਮ 7 ਉਧਰੋਂ ਤਨਖਾਹ, ਗਰਾਈ ਗਰਾਟ, ਜੁਮੇ ਦੇ ਦਿਨ ਹਾਂਜੀ ਹਾਂਜੀ ਰੌਲੇ, ਬੱਚੇ ਲੈ ਕੇ ਜਾਓ, ਅੱਜ ਜੁਮਾ ਵਾ, ਅੱਜ ਤੇ ਲੈ ਜਾਓ ਕਿਤੇ, ਬੱਚਿਆਂ ਨੂੰ ਤੇ ਲੈ ਜਾਓ ਕਿਤੇ, ਸਹੁਰਿਆਂ ਤੇ ਜਾਣ ਵਾਲੇ ਸਹੁਰਿਆਂ ਦੇ ਜਾ, ਅੰਮੀ ਵਾਲੇ ਚਲੇ ਜਾਂਦੇ ਆ। ਇਹ ਜੁਮੇ ਦਾ ਦਿਨ, 4 ਦਿਨ ਜੰਗ ਦੇ ਹੁੰਦੇ ਆ। ਪਿਛਲੇ ਸਾਰੀ ਲੜਾਈ ਆ ਲੇਕਿਨ ਆਖਰੀ 2 ਦਿਨ ਜਿਹੜੇ ਤਨਖਾਹ ਵਾਲੇ ਉਹ ਪਾਏ ਨਹੀਂ, 6 ਦਿਨ 6 ਦਿਨ। ਹਾਂਜੀ ਸੋਰੀ। ਲੇਕਿਨ ਉਸਤਾਦ ਜੀ ਮੈਂ ਡਰਿਆ ਬੈਠਾ, ਸੀਰੀਅਸਲੀ ਮੈਂ ਕਹਿੰਦਾ ਵੀ ਯਾਰ ਅਮਨ ਅੱਛਾ ਤੂੰ ਉਦਾਂ ਨਹੀਂ ਡਰਿਆ ਬੈਠਾ ਹੁੰਦਾ, ਉਹ ਤੂੰ 24 ਘੰਟੇ ਤਾਂ ਡਰੂ ਆ। ਹਾਂ ਬੁਜ਼ਦਲਾ ਤੂੰ ਡਰਿਆ ਬੈਠਾ ਨਹੀਂ, ਤੂੰ ਡਰਿਆ ਖਲੋਤਾ ਵੀ ਨਾ ਕਦੀ। ਤੂੰ ਕਦੀ ਤੂੰ ਡਰਿਆ ਹੀ ਆ ਭਰਾ। ਤੇਰੀ ਹਰ ਮੂਵਮੈਂਟ ਡਰੀ ਹੁੰਦੀ ਆ। ਢੋ ਲਾਈ ਹੁੰਦੀ ਤੂੰ ਡਰਿਆ ਕਦੀ ਢੋ ਵੀ ਲਾਈ ਹੁੰਦੀ, ਤੂੰ ਡਰਿਆ ਬੈਠਾ ਹੀ ਨਹੀਂ ਹੁੰਦਾ। ਖੁਸ਼ੀ ਦੇ ਮੌਕੇ ਤੇ ਵੀ ਡਰੇ ਰਹਿੰਦਾ ਵਾ। ਤੂੰ ਤੇ ਮਿੱਠੇ ਡਰ ਦਾ ਦੂਸਰਾ ਨਾਮ ਮਿੱਠਾ ਵਾ। ਬਸ ਡਰ ਕੇ ਆ ਕੇ ਲੋ ਜੀ ਜਿੱਦਾਂ ਰਾਈ ਸਾਹਿਬ ਨੇ ਕਿਹਾ ਮੈਂ ਗਰਾਈ ਸਾਹਿਬ ਜੇਲ੍ਹ ਦੇ ਫੱਟੇ ਦੇ ਤੇਰੀ ਫੋਟੋ ਵੇਖਿਆ ਹੈ, ਸਾਂਦਲ ਤੇਰਾ ਨਾਂ ਹੈ, ਤੇ ਕਿਉਂ ਮੈਂ ਗਰਾਈ ਸਾਹਿਬ ਕਹਿੰਦੇ ਨੇ ਹਾਂ ਬਸ ਮੌਤ ਦਾ ਦੂਜਾ ਨਾਮ ਸਾਂਦਲ ਹੈ, ਤੀਜਾ ਡਰ ਦਾ ਨਾਮ ਮਿੱਠਾ ਹੈ। ਹਾਂ ਵਾਹ 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 ਵਾਹ। ਮੈਂ ਮੇਰਾ ਜਜ਼ਬਾ ਬਹੁਤ ਆ। ਯਾਰ ਕਿੱਦਾਂ ਦੀ ਫਿਲਮ ਬਣਾਈ ਹੈ, ਇੱਕ ਰਾਈ ਸਾਹਿਬ ਵਰਗਾ ਕਰੈਕਟਰ ਆਵੇ ਤੇ ਵਿਲਨ ਹੋਵੇ ਛੋਟੀ ਗੱਲ ਕਰਨ ਵਾਲਾ, ਇਹਨੂੰ ਆਦਤ ਹੋਵੇ ਉਹ ਲੰਮੀ ਗੱਲ ਨਹੀਂ ਕਰਦਾ। ਨਿੱਕੀ ਜੀ ਤੇ ਰਾਈ ਸਾਹਿਬ ਕਹਿਣ ਓਏ ਮੈਂ ਤੇਰੀਆਂ ਦੋਵੇਂ ਲੱਤਾਂ ਲਾ ਦਿਆਂ, ਸਿਰ ਲਾ ਦਿਆਂ, ਓਏ ਤੈਨੂੰ ਬਰਬਾਦ ਕਰ ਦਿਆਂਗਾ, ਓਏ ਮੈਂ ਤੈਨੂੰ ਵਾਕ ਕਰ ਦਿਆਂਗਾ, ਮੈਂ ਤੇਰੇ ਟੋਟੇ ਕਰ ਦਿਆਂਗਾ, ਮੈਂ ਤੈਨੂੰ, ਤੂੰ ਮੈਨੂੰ ਜਾਣਦਾ ਨਹੀਂ। ਉਹ ਕਹੇ ਠੀਕ ਹੈ, ਰਾਈ ਸਾਹਿਬ ਦਾ ਵਿਲਨ ਹੋਵੇ। ਗੱਲ ਮਿੱਟੀ ਹੋ ਗਈ। ਸਾਰੀ ਗੱਲ ਸੁਣ ਕੇ ਕਹੇ ਜੀ ਓਏ। ਹਾਂ ਦੇਖ ਭਾਈ ਠੀਕ ਹੈ। ਸਾਰੀ ਮੁਸਰ ਗਈ ਸਾਹਿਬ ਇਸੇ ਕੈਟਾਗਰੀ ਦੇ ਸੀ ਉਹਨਾਂ ਦੇ ਅੱਗੇ। ਨਹੀਂ, ਰਾਈ ਸਾਹਿਬ ਇੱਥੇ ਬੋਲਦੇ ਤੇ ਇੱਥੋਂ ਆਰਾਮ ਨਾਲ ਉਹ ਕਹਿੰਦੇ। ਬੋਲਦੇ ਸੀ। ਬੋਲਦੇ। ਅਸੀਂ ਪਿੱਛੇ ਜੇ ਇੱਕ ਸ਼ੋਅ ਕੀਤਾ, ਹਾਂਜੀ ਉਹਦੇ ਵਿੱਚ ਅਸੀਂ ਇੰਡੀਅਨ ਐਕਟਰਸ ਮਦਨ ਮੋਹਨ ਸਾਹਿਬ ਸਾਰਿਆਂ ਦਾ ਤੋਂ ਥੱਲੇ ਲੋਕ ਆਣੇ, ਉਹ ਅਪਲੋਡ ਹੋਇਆ 13 ਦਿਨ ਬਾਅਦ। ਹਾਂਜੀ ਉਦੋਂ ਆ ਜੰਗ ਦਾ ਮਾਹੌਲ ਬਣਿਆ ਤੇ ਹੁਣ ਉਹ ਲੋਕਾਂ ਨੇ ਦੇਖ ਕੇ ਤੇ ਜਨਾਬ ਜੀ ਲੋ ਜੀ ਇੰਡੀਅਨ ਇਸ ਤਰ੍ਹਾਂ ਇੰਡੀਅਨ ਦਾ ਨਾਂ ਲੈ ਰਹੇ, ਇੰਡੀਅਨ ਦਾ ਨਾਂ ਲੈ ਰਹੇ, ਇੰਡੀਅਨ ਦਾ। ਉਹ ਭਾਈ ਨੂੰ ਕਮ ਸੇ ਕਮ 18 ਦਿਨ 14 ਦਿਨ ਪਹਿਲੇ ਦਾ ਸ਼ੋਅ ਸੀ ਜੀ ਹਾਂਜੀ ਹਾਂਜੀ। ਉਹ ਚੀਜ਼ 'ਚ ਅਸੀਂ ਗੱਲ ਕੀਤੀ ਸੀ ਕਿ ਮਦਨ ਮੋਹਨ ਸਾਹਿਬ ਸਾਰਿਆਂ ਦੀ ਆਰਟਿਸਟਾਂ ਦੀ ਕੀਤੀ ਸੀ। ਬਹੁਤ ਪੁਰਾਣਾ ਕੀਤਾ ਹੋਇਆ। ਆਹੋ ਉਹੀ ਨਾ,
ਤੇ ਉਹ ਟੈਨਸ਼ਨ ਨਾ ਲਿਆ ਕਰੋ ਥੋੜਾ। ਅੱਛਾ ਹੁਣ ਤੁਸੀਂ ਮੇਰੇ ਜਜ਼ਬੇ ਨੂੰ ਅਪਣਾਉਣਾ ਵਾ, ਜਜ਼ਬੇ ਨੂੰ ਦੇਖਣਾ ਵਾ ਸੀਰੀਅਸਲੀ। ਹਾਂ ਪਿਛਲੀ ਗਲੀ ਸਾਡੀ ਜਿਹੜਾ ਕੰਧ ਲੱਗਦੀ ਹੈ ਨਾ, ਉਹਨਾਂ ਨਾਲ ਸਾਡਾ ਕੋਈ ਬਣ ਗਿਆ ਰੌਲਾ। ਇਹਨੂੰ ਕਹਿੰਦੇ ਵੇਲਾ ਬੁਲਾਉਣਾ, ਕਿ ਦਿਮਾਗ ਜਦੋਂ ਬੰਦੇ ਦਾ ਕੰਮ ਕਰ ਜਾਵੇ, ਨਿੱਕੀ ਨਿੱਕੀ ਚੀਜ਼ਾਂ ਨੂੰ, ਨਿੱਕੇ ਨਿੱਕੇ ਪੁਆਇੰਟ ਨੂੰ ਨੋਟ ਕਰਨਾ ਚਾਹੀਦਾ। ਤੁਸੀਂ ਦੇਖਿਓ ਵੀ ਮੈਂ ਕਿੱਥੇ ਵੇਲਾ ਬੁਲਾਇਆ ਯਾਰ। ਸਾਡੀ ਕਿਤੇ ਝਾਤੀ ਪੈ ਗਈ ਜਦੋਂ ਮਿਸਤਰੀ ਲੱਗੇ ਸੀ, ਸਾਰੀ ਕਿਤੇ ਰੋੜਾ ਡਿੱਗ ਗਿਆ। ਉਹਨਾਂ ਦੀ ਮਾਈ 4-5 ਝਗੜੇ ਮੁੰਡਾ ਜਵਾਨ ਦਰਵਾਜ਼ਾ ਖੜਕਾਇਆ, ਬਾਹਰ ਆਓ। ਉਹਨਾਂ ਨੇ ਮੇਰੇ ਭਾਈ ਨੂੰ ਤੋਂ ਗਿਰਬਾਨ ਤੋਂ ਫੜ ਕੇ ਧਰੂ ਲਿਆ। ਸਤਾਜੀ ਤੋਂ ਬਾਲਕੋਨੀ ਚੋਂ ਮੈਂ ਦੇਖਿਆ ਵਾ, ਕਿਹਨੇ ਮੇਰੇ ਭਾਈ ਨੂੰ ਧਰੂਆ। ਤੈਸ਼ ਆ ਗਿਆ ਹੁਣ। ਮੈਂ ਉੱਤੋਂ ਪਹਿਲੇ ਬਾਲਕੋਨੀ ਤੋਂ ਛਾਲ ਮਾਰਨ ਲੱਗਾ। ਹਾਂਜੀ ਵੇਲਾ ਰੋਣ ਵਾਸਤੇ। ਅੱਛਾ ਗੱਲ ਸੁਣ ਲਈ ਦੀ ਹੁੰਦੀ ਪਹਿਲੇ, ਜਦੋਂ ਕੋਈ ਗੱਲ ਸੁਣਾਉਂਦਾ ਫਿਰ ਸੁਣ ਲਈ ਦੀ। ਅੱਛਾ ਸਰ ਮੈਂ ਬਾਲਕੋਨੀ ਤੋਂ ਛਾਲ ਮਾਰਨ ਲੱਗਾ। ਮੈਂ ਕਿਹਾ ਨਹੀਂ ਮਿੱਠੇ, ਇਹਦਾ ਸੱਟ ਪਹਿਲਾਂ ਆਏ ਨਹੀਂ, ਪੌੜੀਆਂ ਥਣੀ ਜਾ। ਮੈਂ ਪੌੜੀਆਂ ਥਣੀ ਆਇਆ। ਮੈਂ ਜਾ ਕੇ ਅਦਬ ਨਾਲ ਪੁੱਛਿਆ, ਮੈਂ ਕਿਹਾ ਬਾਜੀ ਕੀ ਰੌਲਾ ਬਣਿਆ, ਬਹਿ ਕੇ ਗੱਲ ਕਰਦੇ। ਕਹਿੰਦੇ ਸੀ ਬਹਿ ਕੇ ਨਹੀਂ ਕਰਨੀ, ਅਸੀਂ ਏਦਾਂ ਹੀ ਕੁੱਟਣਾ ਵਾ, ਤੁਸੀਂ ਸਾਡੀ ਪਿਛੇ ਕੰਧ ਸਾਰੀ ਸਲਾਬ ਚੜ ਗਈ, ਇੰਜ ਹੋ ਗਿਆ, ਕੰਧ ਢਾਤੀ। ਮੈਂ ਕਿਹਾ ਤੁਸੀਂ ਕੀ ਚਾਹੁੰਦੇ? ਕਹਿੰਦੇ ਅਸੀਂ ਤੁਹਾਡੇ ਚੰਡਾ ਮਾਰੀ, ਇਹਨਾਂ ਦਾ ਖਾਨ ਪੂਰਾ ਕਰਨਾ। ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਤਾਜੀ ਤੋਂ 5-6 ਮੁੰਡੇ ਡਸਕਰੇ ਪੂਰੀ ਗਲੀ ਨੇ ਵੇਖਿਆ ਵਾ। ਤੇ ਜੇ ਉੱਥੇ ਮੈਂ ਨਾਨਾ ਵੇਲਾ ਬੁਲਾਉਂਦਾ, ਮਾਈ ਨੇ ਮੇਰੇ ਬਿਠਾ ਕੇ ਚੰਡਾ ਮਾਰ ਗਿਆ। ਉਹਦੇ ਮੁੰਡਿਆਂ ਨੇ ਠੋਡੇ ਕਰਾਇਆ, ਮੈਨੂੰ ਗੇਟ 'ਚ ਇੰਜ ਨੂੰ ਮਾਰੇ। ਹੁਣ ਮੇਰੇ ਭਰਾਵਾਂ ਨੇ ਕਿਹਾ ਮਿੱਠੇ ਅਸੀਂ ਆਈਏ। ਮੈਂ ਕਿਹਾ ਨਹੀਂ, ਮੈਂ ਵੇਲਾ ਬੁਲਾਉਂਦੇ ਆ। ਬੜੀ ਗੱਲ ਨਾ ਭਾਈ। ਇਹ ਕਿਹੜਾ ਵੇਲਾ ਉਸਤਾਦ ਜੀ? ਮੈਂ ਕਿਹਾ ਮੈਨੂੰ ਵੇਲਾ ਉਹ ਜੁੱਤੀਆਂ ਮਾਰਨੇ ਤੇ ਵੇਲਾ ਚ ਪਾਉਂਦੇ ਇਹਨੂੰ ਸੀਰੀਅਸਲੀ ਵੇਲਾ ਫਲਾਉਣਾ ਇਹਨੂੰ ਕਹਿੰਦੇ ਨੇ। ਜੇ ਉੱਥੇ ਵੇਰ ਪੈਂਦਾ, ਸਾਰੇ ਭਰਾਵਾਂ ਨੂੰ ਵੀ ਨਾਲ ਪੈਣੀਆਂ ਨੇ। ਨਹੀਂ ਉਹ ਭਾਈ ਉਹ ਇਹ ਇੱਕ ਦਿਨ ਬਾਜ਼ਾਰ ਚ ਆਉਂਦਾ ਹੋਵੇ ਨਾ, ਹਾਂਜੀ। ਸਿਰ ਤੇ ਪੱਟੀ ਹੋਵੇ, ਲੋਕੀ ਕਹਿੰਦੇ ਲਓ ਵੀ ਮੇਰਾ ਵੇਲਾ ਵਾਲਾ ਆਇਆ ਜੀ। ਜਦੋਂ ਸੱਟ ਲੱਗੀ ਵੇਖੋ ਯਾਰ ਭੈਣਿਆ, ਜਦੋਂ ਮਿੱਠਾ ਥੋੜਾ ਜਿਹਾ ਲੰਗੜਾ ਕੇ ਤੁਰਦਾ ਹੋਵੇ, ਮਿੱਠੇ ਅੱਜ ਕਿਤੇ ਵੇਲਾ ਵਾਲਾ ਆਏ ਆ। ਉਸਤਾਦ ਜੀ ਉਹਨੇ ਹੌਦੀ ਨਹੀਂ ਹੁੰਦੀ, ਖੜੀ ਤੇ ਐ ਲੰਮੇ ਰੁਖ ਮੇਰਾ ਮੂੰਹ ਕਰਕੇ ਮਾਈ ਦੇ। ਆਹੋ ਅੱਲਾਹ ਉਹਦੀ ਜ਼ਿੰਦਗੀ ਕਰੇ, ਅੱਛੇ ਕਰਦੀ ਸੀ। ਉਸਤਾਦ ਜੀ ਲੰਮੇ ਰੁਖ ਮੇਰਾ ਮੂੰਹ ਰੱਖ ਕੇ ਜੁੱਤੀਆਂ ਮੇਰੇ ਐ ਮਾਰੀ ਮੂੰਹ ਤੇ। ਭਾਈ ਕਹਿੰਦੇ ਥੱਲੇ ਆ ਕੇ ਹਾਂ ਬੇਟਾ ਕੀ ਹੁਕਮ? ਮੈਂ ਕਿਹਾ ਮੈਂ ਨਹੀਂ ਵੇਲਾ ਬੁਲਾਉਣ ਦੇ। ਵਾਹ ਯਾਰ ਮਿੱਠੇ। ਇਹਨੂੰ ਪਤਾ ਸੀ ਉਹ ਸੋਹਣੇ ਨੇ ਫੈਸਲਾ ਕਰਨਾ। ਯਾਰ ਤੇ ਮਾਈ ਨੂੰ ਕਿਹਾ ਉਹਨਾਂ ਨੇ ਆ ਕੇ, ਜੀ। ਮਹੱਲੇ ਵਾਲਿਆਂ ਨੇ ਮਾਈ ਨੂੰ ਕਿਹਾ ਕਿ ਖਾਲਾ ਜੀ ਜਾਣਦੇ ਹੋ ਮੁੰਡਿਆਂ ਨੂੰ। ਕਹਿੰਦੀ ਨਹੀਂ, ਜਦੋਂ ਉਹ ਆਪ ਵੇਲਾ ਬੁਲਾਉਂਦੇ ਆ ਤੇ ਮੈਂ ਕਾਹਤੋਂ ਘੱਟ। ਇਹ ਮੁੰਡਾ ਕੋਣਾ ਹੀ ਆਹੋ। ਯਾਰ ਤੈਨੂੰ ਡਾਦ ਤੇਰੇ ਵੇਲੇ ਟਪਾਉਂਦੇ ਯਾਰ। ਇਹ ਭਾਜੀ ਹੁਣ ਇਹ 2000 ਰੁਪਇਆ ਲੈ ਕੇ ਕਿਸੇ ਦਾ ਵੀ ਵੇਲਾ ਟਪਵਾਉਂਦਾ। ਮਤਲਬ ਕਿਸੇ ਦੀ ਲੜਾਈ ਹੋਈ ਨਾ, ਉਹਨੇ ਕਿਹਾ ਜੀ ਮਾਫੀ ਮੰਗ ਲਓ। ਕਹਿੰਦੇ ਅਸੀਂ ਤੇ ਨਹੀਂ ਮੰਗਣੀ, ਉਹ ਇਹਨੂੰ ਰੁਪਈਆ 2000 ਦਿੰਦੇ, ਸੋਹਣਾ ਜਾ ਕੇ ਬਹਿ ਕੇ ਕੁੱਟ ਖਾ ਕੇ ਮਾਫੀ ਮੰਗ ਕੇ ਉਹਨਾਂ ਦੇ ਸਿੱਧੇ ਆਉਂਦੇ। ਇਹਨੇ ਹੁਣ ਕੰਮ ਸ਼ੁਰੂ ਕਰ, ਆਨਲਾਈਨ ਇਹਨੇ ਬਣਾ ਲਈ ਵੈਬਸਾਈਟ velafalana.com। किसी किस्म का वेला फलाने के लिए हमसे राब्ता करें। मिठे का तो डीपी हम वापसी पे उफ भी नहीं करें, है ना? ਅਗਰ ਸ਼ਰਮ ਕਰੀ ਦੀ ਹੁੰਦੀ ਲੜਾਈ ਆ। ਕਿਤੇ ਪਤਾ ਕੀ ਗੱਲ ਹੈ, ਮੇਰੀ ਗੱਲ ਸੁਣ। ਨਹੀਂ ਸਾਜੀ ਤੁਸੀਂ ਇਹਨੂੰ ਕਹਿ ਨਹੀਂ ਤੂੰ ਇੱਕਦਮ ਵੀ ਚੱਲਿਆ ਤੇ ਸੁੱਤ ਮੂੰਹ ਦਾ ਲਾ ਦਿੰਦਾ। ਚੰਗਾ ਭਲਾ ਤੂੰ ਬੈਠਾ ਆ ਕੇ ਇਹੋ ਜਿਹਾ ਮੂੰਹ ਬਣਾ ਕੇ ਕੀਤਾ। ਤੁਸੀਂ ਉਹਨੂੰ ਦੱਸਣਾ ਵੀ ਉਹਦੇ ਲਈ ਬਿਸ਼ਤੀ ਆ ਅੱਗੋਂ। एक मिनट साहब जी ਅੱਛਾ ਬਈ ਤੂੰ ਨਵਾਂ ਆ ਨਾ ਜੀ ਸਾਜੀ, ਤੈਨੂੰ ਮੈਂ 50 ਸ਼ੋਆਂ ਦਾ ਟਾਈਮ ਦੇਣਾ, ਉਹਨੂੰ ਸਮਝਾ ਲਾ, ਵੀ ਉਹ ਠੀਕ ਹੋ ਜਾਵੇ। ਉਹ ਜੱਟ ਆ। ਹਾਂ ਬਾਫੇ ਸਮਝ ਗਿਆ ਬਸ ਅੱਜ। ਨਹੀਂ ਜੱਟ ਆ ਅੱਛਾ ਤੇ ਵੇਲਾ ਇੰਜ ਬੁਲਾਉਂਦਾ ਵਾ ਵੀ ਸਰੀਨ ਕਸੂਰ ਵੀ ਅਗਲੇ ਦਾ ਹੁੰਦਾ ਵਾ। ਅੱਛਾ ਫਿਰ ਵੀ ਫਿਰ ਤੁਰੇ ਜਾਂਦੇ ਨੂੰ ਆ ਕੇ ਇਹਨੂੰ ਕੁਝ ਚਪੇੜ ਮਾਰਦੇ ਠਾ, ਵੇਲਾ ਫਿਰ ਵੀ ਇਹਨੇ ਹੀ ਬੁਲਾਉਣਾ ਅੱਗੋਂ। ਯਾਰ ਕਰਿਆਨੇ ਵਾਲੀ ਨਿੱਕੀ ਜੀ ਗੱਲ ਤੋਂ ਯਾਰ ਉੱਥੇ ਹੁੰਦਾ ਵੀ ਪੈਂਦਾ ਤੇਰੇ ਹੱਥ 'ਚ, ਹਰ ਸ਼ਬਾਜ਼ੀ ਤੇਰੇ ਹੱਥ 'ਚ ਆ ਵੀ ਤੂੰ ਅਗਲੇ ਤੇ ਪੂਰਾ ਹਾਵੀ ਆ, ਅਗਲਾ ਉਫ ਨਹੀਂ ਕਰ ਸਕਦਾ। ਮਤਲਬ ਤਾਂ ਤੂੰ ਵੇਲਾ ਬਣਾਵੇਂ ਬਹਾਦਰੀ ਹੈ। ਆਲੇ ਨੂੰ ਕੁੱਟਿਆ ਤੇ ਕੀ ਕੁੱਟਿਆ? ਅਗਰ ਉਹ 6-7 ਬੱਚੇ ਡਸਕਰੇ ਲੈ ਮੈਨੂੰ ਪਤਾ ਸੀ, ਮੈਂ ਹਲਕਾ ਠਾਫਾ ਕਰਦਾ, ਉਹਦਾ ਇੱਕ ਪੁੱਤ ਘੜ ਜਾਣਾ, ਸਾਰੀ ਜ਼ਿੰਦਗੀ ਦਾ ਰੋਣਾ ਮੇਰਾ ਪਿੱਟਾ ਵਾ, ਜਾ ਮਿੱਠਿਆ ਤੂੰ ਮਾਰਤਾ की ਹੀ। करते हैं ਮੁਹੱਲੇ ਦਾ ਇੱਕ ਬਦਮਾਸ਼ ਸੀ, ਉਹਨੇ ਇਹਨੂੰ 30,000 ਰੁਪਏ ਮਹੀਨੇ ਦਾ ਰੱਖਿਆ ਸੀ। ਅੱਛਾ। ਲੜਾਈਆਂ ਲੜੂਈਆਂ ਉਹ ਕਰਦਾ ਸੀ, ਵੇਲੇ ਇਹ ਬੁਲਾਉਣ ਜਾਂਦਾ ਸੀ। देखिए वो दादा ਬਲਕਿ ਉਹਦੇ ਜਿਹੜੇ ਦੁਸ਼ਮਣ ਸੀ ਨਾ, ਹਾਂਜੀ। ਇਹ ਜਦੋਂ ਸ਼ਹਿਰੋਂ ਬਾਹਰ ਹੁੰਦਾ ਸੀ ਉਦੋਂ ਹਮਲਾ ਕਰਦੇ ਸੀ। ਕਹਿੰਦੇ ਹਰਕੀ ਨੂੰ ਫੜ ਲਓ, ਕਿਉਂਕਿ ਹਰਕੀ ਵੇਲਾ ਬੁਲਾਉਣ ਵਾਲਾ ਸਰਗੋਧੇ यार मिठे खूह वाला वाक्य दस ਯਾਰ ਖੂਹ ਵਾਲਾ ਬਾਅਦ ਜਿਹੜਾ ਕਰਿਆਨੇ ਵਾਲੇ ਨੇ ਮੇਰੇ ਬਾਟਾ ਮਾਰਿਆ ਸੀ ਨਾ, ਹਾਂ ਪਹਿਲੇ ਥੂ ਵਾਲਾ ਸੁਣ ਲੈ। ਸਾਰੇ ਤੂੰ ਵਾਲੇ ਹੀ ਹੈ। ਯਾਰ ਮੈਂ ਕੱਲਾ ਹੀ ਖੜਾ ਵਾਂ ਕਰਿਆਨੇ ਵਾਲੇ ਕੋਲ। ਪਠਾਨ ਸੀਗਾ ਸਾਡਾ, ਮੇਰਾ ਦੋਸਤ ਆ, ਅੱਲਾ ਨੂੰ ਜ਼ਿੰਦਗੀ ਦੇਵੇ ਭਾਈ। ਉਹਨੇ ਜੁਮੇ ਦਾ ਟਾਈਮ ਉਹਨੇ ਕਿਤੇ ਦੁਕਾਨ ਬੰਦ ਕਰੀ ਸੀ। ਮੈਂ ਇਹੀ ਕਿਹਾ, ਮੈਂ ਕਿਹਾ ਯਾਰ ਤੇਰੀ ਮਿਹਰਬਾਨੀ 3 ਪਾ ਟੋਟਾ ਚੌਲ ਤੇ ਦੇ। ਉਸਤਾਦ ਜੀ ਤਾਲੇ ਲਾਉਂਦੇ ਨਾ, ਮੈਂ ਪਤਾ ਨਹੀਂ ਕਿਹੜੀ ਗੱਲ ਤੋਂ ਖਿਰਿਆ ਸੀ, ਪਤਾ ਨਹੀਂ ਉਹਨੇ ਮੇਰੇ ਬਾਟਾ ਨਹੀਂ ਮਾਰਤਾ ਜਿਹਨੂੰ ਸੌਦਾ ਤੋਲਦੇ। की ਉਹਦਾ ਬਾਟਾ ਆਇਆ ਮਾਰਿਆ ਮੇਰੇ ਮੈਨੂੰ ਉਹ ਬਾਟਾ बाटा ਤੱਕੜੀ ਵਾਲਾ। ਕੜਾਈਆ ਟੈਪ। ਹਾਂ ਹਲਕਾ ਜਿਹਾ ਮੈਨੂੰ ਚੱਕਰ ਆਇਆ ਓਏ, ਸੀਰੀਅਸਲੀ। ਹਾਲਾਂਕਿ ਸਾਰੀ ਜ਼ਿਆਦਤੀ ਉਹਦੀ ਹੈ। ਸਾਰੀ ਜ਼ਿਆਦਤੀ ਉਹਦੀ ਹਾਂ ਤੇ ਮਹੱਲਾ ਨਹੀਂ ਇਕੱਠਾ ਹੋ ਗਿਆ। ਅੱਛਾ
ਮਹੱਲੇਦਾਰ ਨੇ ਕਿਹਾ ਮਿੱਠੇ ਹਾਂ ਹੁਕਮ ਕਰ। ਫਿਰ ਮੈਂ ਕਿਹਾ ਨਹੀਂ ਮੈਂ ਵੇਲਾ ਬੁਲਾਉਣ ਡਿਆ। ਓਏ ਤੂੰ ਸਦਕੇ ਕੀਤਾ ਜਾ ਉਹਨੇ ਫਿਰ? ਉਹਨੇ ਮੈਨੂੰ ਕੁੱਟਿਆ, ਹੋਰ ਨਾ ਕਰਦਾ, ਝਾੜੂਆਂ ਨਾਲ ਕੁੱਟਿਆ, ਸਫਾਈ ਵਾਲੇ ਝਾੜੂ ਨਾਲ ਬਾਟੇ ਹੀ ਮਾਰੇ। ਫਰੀਦ ਦੀ ਵਿਚਾਰੇ ਦੀ ਵਾਲਦਾ ਫੌਤ ਹੋ ਗਈ, ਅੱਲਾਹ ਪਾਕ ਉਹਨੂੰ ਗਰੀਕੇ ਰਹਿਮਤ ਕਰੇ। ਆਮੀਨ। ਅੱਲਾਹ ਪਾਕ ਉਹਨਾਂ ਨੂੰ ਜੰਨਤ 'ਚ ਜਗ੍ਹਾ ਦੇਵੇ, ਅੱਲਾਹ ਪਾਕ ਉਹਨਾਂ ਦੇ ਦਰਜਾਤ ਬੁਲੰਦ ਕਰੇ। ਅਸੀਂ ਰਾਤੀ ਗਏ ਤੇ ਮੈਂ ਪਹਿਲੀ ਵਾਰੀ ਨਾ ਉਹ ਗਲੀ 'ਚ ਲੰਘਿਆ ਉਹਨਾਂ ਦੀ, ਜੇ ਫਰੀਦ ਦੀ ਜਾਂਦੇ ਤੇ ਖੱਬੇ ਤੇ ਕਨਾਈ ਦੀ ਦੁਕਾਨ ਆਈ ਤੇ ਉਹਨੇ ਬਾਹਰ ਮੇਰੀਆਂ ਤਸਵੀਰਾਂ ਲਾਈਆਂ ਹਾਂਜੀ ਸਾਜੀ ਤੁਹਾਡੇ ਨਾਂ ਦੀ ਤਸਵੀਰਾਂ ਲਾਈਆਂ ਉਹਨੇ। ਤੇ ਮੈਂ ਕਿਹਾ ਯਾਰ ਇਹਨੂੰ ਹੁਣ ਮੈਂ ਸੋਚਣ ਡਿਆ ਕਿ ਮੈਂ ਅੱਜ ਫੇਰ ਜਾਵਾਂ ਤੇ ਮੈਂ ਉਹਨੂੰ ਮਿਲ ਕੇ ਆਵਾਂ। ਬਣਦਾ ਯਾਰ, ਕੋਈ ਅੱਗੋਂ ਲੰਘਿਆ ਤੇ ਬੰਦਾ ਤੁਹਾਡੀ ਜਿਹੜੀ ਐ ਤਸਵੀਰ ਨਹੀਂ ਹਾਂ, ਉਹਨੇ ਉਹ ਲਾਈ ਹੈ। ਉਹ ਲਾਈ ਆ ਨਹੀਂ ਅੱਜ ਮੈਂ ਜਾਣਾ, ਮੈਂ ਜਾ ਕੇ ਉਹਨੂੰ ਭਾਈ ਅੰਦਰ ਮਿਲ ਕੇ ਆਵਾਂ। ਤੁਹਾਨੂੰ ਵੀਡੀਓ ਵੀ ਛੋਟੀ ਜਿਹੀ ਬਣਾ ਲਾਂਗਾ ਤੇ ਫਿਰ ਟੀ ਟਾਈਮ 'ਚ ਲਾ ਦਾਂਗਾ ਕਿ ਭਾਈ ਮੈਂ ਉਹਨੂੰ ਮਿਲ ਕੇ ਆਇਆ। ਸਾਊਥ ਏਸ਼ੀਆ 'ਚ 2 ਤਸਵੀਰਾਂ ਮਸ਼ਹੂਰ ਹੋਈਆਂ, ਇੱਕ ਉਸਤਾਦ ਜੀ ਦੀ ਉਹ ਸਟਾਈਲ ਵਾਲੀ, ਤੇ ਕੋ ਮਮਤਾ ਕੁਲਕਰਨੀ ਨੇ ਨਹੀਂ ਮੂੰਹ 'ਚ ਹਾਰ ਪਾਇਆ ਹੋਇਆ ਸੀ ਉਸਤਾਦ ਜੀ। ਓਏ ਹੋਏ ਹੋਏ ਫਾਈਨਲ ਵਿਕੀਆਂ ਯਾਰ ਮਿੱਠੇ ਖੂਹ ਵਾਲੀ ਗੱਲ ਸੁਣਾ ਦੇ ਅੱਜ। ਤਸਵੀਰ ਲੱਗੀ ਹੁੰਦੀ ਸੀ, ਮੈਂ ਫੇਰ ਕਹਿਣ ਲੱਗਾ ਅਮਿਤਾਭ ਬੱਚਨ ਸਾਹਿਬ ਦੀ ਲਵਾਰਸ ਫਿਲਮ ਦੀ ਵਾਈਟ ਪੈਂਟ ਕੋਟ ਪਾਇਆ, ਵਾਲ ਨਜ਼ਰ ਆ ਰਹੇ, ਪੂਰੀ ਖੜੀ ਤਸਵੀਰ ਹੁੰਦੀ ਸੀ। ਵਾਹ ਵਾਹ ਪੂਰਾ ਆਰਟਿਸਟ ਯਾਰ, ਆਰਟਿਸਟ ਹੁੰਦਾ ਯਾਰ। ਆਰਟਿਸਟ ਦੀ ਕਹਿੰਦੇ ਕੋਈ ਉਧਰ ਤੇ ਬਹੁਤ ਬੰਦੇ ਨੇ ਇੰਡੀਆ ਤੇ ਪੰਜਾਬ ਦੇ ਜ਼ਿਆਦਾ ਸੁਣਦੇ ਹੀ ਖਾਨ ਸਾਹਿਬ ਨੁਸਰਤ ਨੂੰ ਨੇ, ਓਏ ਵਾਹ ਵਾਹ। ਤੇ ਰੋਕ ਸੌਂਦੇ ਨੇ ਸਾਜ ਦੀ। ਇੱਧਰ ਦੇ ਆਰਟਿਸਟਾਂ ਨੂੰ ਸੁਣਦੇ ਨੇ। ਇਹਦੇ ਤੇ ਇਹ ਆਰਟਿਸਟ ਜਿਹੜਾ ਉਹ ਕਿਸੇ ਵੀ ਸਰਹੱਦ 'ਚ ਵੜ ਸਕਦਾ। ਹਾਂਜੀ ਸਾਂਝਾ ਹੁੰਦਾ ਜੀ, ਸਾਂਝਾ ਹੁੰਦਾ। ਤੁਸੀਂ ਵੀ ਕੋਈ ਗੱਲ ਕਰੋ, ਬੜਾ ਸ਼ਾਦੀशुदा ਮੱਝ ਹੁੰਦੀ ਹੈ ਗੱਲ ਕਰੋ ਭਾਜੀ, ਨਤਰੀ ਵਾਲਾ ਮਗਰਮੱਛ ਹੁੰਦਾ। ਗੱਲ ਕੀ ਬਾਤ, ਸੈਕਿੰਡ ਹੈਂਡ ਸੱਪ ਹੁੰਦਾ ਕਹਿਣ ਤੋਂ। ਸ਼ੋ ਬੜਾ ਯਾਰ ਇਹ ਮੇਰਾ ਜੁਗਤੋਂ ਵਾਲਾ ਪ੍ਰੋਗਰਾਮ ਨਹੀਂ ਹੈ। ਸਰ ਸੌਰੀ ਯਾਰ, ਬੜਾ ਬਾਕੀ ਇਹ ਹੈ ਕਿ ਪਾਕਿਸਤਾਨ ਸਾਨੂੰ ਸਭ ਤੋਂ ਪਹਿਲੇ ਆ। ਤੁਸੀਂ ਪਾਕਿਸਤਾਨ ਦੀ ਗੱਲ ਕਰਦੇ, ਮੈਂ ਫੈਸਲਾਬਾਦ ਨਹੀਂ ਛੱਡਿਆ। ਮੇਰੀ ਫੈਸਲਾਬਾਦ ਨਾਲ ਮੈਂ ਬੱਚਾ ਕਰੋ, ਲੋਕੀ ਕਿਤੇ ਦੇ ਕਿਤੇ ਸ਼ਹਿਰ ਛੱਡ ਕੇ ਚਲੇ ਜਾਂਦੇ। ਮੈਂ ਆਪਣੀ ਦੁਨੀਆ ਹੀ ਫੈਸਲਾਬਾਦ 'ਚ ਬਣਾਈ ਹੈ। ਕੀ ਬਾਤ। ਸ਼ਹਿਰ ਆਪਣਾ ਨਹੀਂ ਮੈਂ ਛੱਡਣ ਦਿਆ। ਹਾਂਜੀ ਦੁਨੀਆ 'ਚ ਇੰਨੇ ਲੋਕੀ ਆ ਕੇ ਮੈਨੂੰ ਕਹਿੰਦੇ ਪਾਣੀ ਸੀ ਫਲਾਮ ਮੁਲਕ 'ਚ ਗਏ, ਅਸੀਂ ਦੱਸਿਆ ਜੀ ਫੈਸਲਾਬਾਦ, ਤੇ ਉਹਨਾਂ ਨੇ ਕਿਹਾ ਯਾਰ ਉੱਥੇ ਉਹ ਸਜਾਦ ਜਾਨੀ ਫੈਸਲਾਬਾਦ, ਤੇ ਉਹਨਾਂ ਨੂੰ ਯਾਨੀ ਇੱਕ ਗੱਲ ਕਰਦਾ ਤੇ ਕਿਸੇ ਦਾ ਵੀ ਪੁੱਛ ਲੈਣ, ਕਿਸੇ ਵੀ ਆਰਟਿਸਟ ਦਾ ਜਿਹਨਾਂ ਨੂੰ ਪਤਾ ਲੱਗ ਜਾਏ ਰਾਣਾ ਜਾਟ ਸਾਹਿਬ ਨੇ, ਤੁਸੀਂ ਜਾਓ ਯਾਰ ਰਾਣਾ ਜਾਟ ਸਾਹਿਬ ਫੈਸਲਾਬਾਦ, ਤੇ ਉਹ ਨਾਂ ਹੀ ਰੋਸ਼ਨ ਕਰ ਦੇਣਾ ਆਪਣੇ ਸ਼ਹਿਰ ਦਾ, ਸਾਡੇ ਨਾਲ ਲੱਗਾ। ਤੇ ਪਾਕਿਸਤਾਨ ਤੇ ਫਿਰ ਉਸ ਤੋਂ ਕਿੰਨੀ ਅਗਲੀ ਗੱਲ ਆ ਕਿ ਪਾਕਿਸਤਾਨ ਦਾ ਸ਼ਹਿਰ ਆ ਛੋਟਾ, ਅਸੀਂ ਸ਼ਹਿਰ ਨਹੀਂ ਛੱਡਣ ਦੇ ਆਪਣਾ। ਹਾਂਜੀ ਨਹੀਂ ਉਸਤਾਦ ਜੀ, ਹੁਣ ਜਿੱਦਾਂ ਦੇ ਹਾਲਾਤ ਹੋਏ ਹੋਏ, ਖੁਦਾ ਸੋਗਵਾਰ ਹੋਈ ਹੋਈ ਆ, ਇੱਕ ਅਲੱਗਾ ਹੀ ਸਨਾਟਾ ਜਿਹਾ ਪਿਆ ਹੋਇਆ। ਚਾਹੀਦਾ ਨਹੀਂ ਕਿ ਯਾਰ ਦੁਆ ਕਰੋ, ਅੱਛੇ ਤਰੀਕੇ ਦੇ ਨਾਲ ਸਾਰੇ ਮਾਮਲਿਆਂ ਨੂੰ ਹੱਲ ਕਰੋ, ਕੋਈ ਅੱਗੋਂ ਕੋਈ ਗੱਲ ਨਾ ਕਰੇ। ਯਾਰ ਮਿੱਠੇ ਪਤਾ ਕਿ ਉਹਨੂੰ ਉੱਥੇ ਕੋਈ ਵੇਲਾ ਬੁਲਾਉਣ ਵਾਲਾ ਤੇਰੇ ਵਰਗਾ ਹੋਵੇ ਨਾ, ਫੌਜ 'ਚ ਦੋਵਾਂ ਪਾਸੇ ਇੱਕ ਵੀ ਤੇਰੇ ਵਰਗਾ ਵੇਲਾ ਬੁਲਾਉਣ ਵਾਲਾ ਹੁੰਦਾ ਤੇ ਕਦੀ ਜ਼ਿੰਦਗੀ 'ਚ ਜ਼ੰਗ ਲੱਗ ਜਾਣੇ ਸੀ ਬਰੂਦਾਂ ਨੂੰ। ਤੂੰ ਅਗਰ ਕਿਸੇ ਮੁਲਕ ਦਾ ਆਰਮੀ ਚੀਫ ਹੁੰਦਾ, ਉਹ ਮੇਰੇ ਮੌਲਾ ਕ੍ਰੈਡਰ ਹੋਣਾ ਜ਼ਰੂਰੀ ਹੈ। ਓਏ ਹੋਏ ਹੋਏ। ਸਰ ਇਹ ਆਰਮੀ ਚੀਫ ਹੁੰਦਾ, ਉੱਥੇ ਦੀ ਫੌਜ ਹੋਰ ਕਿਸੇ ਕੰਮ ਤੇ ਲੱਗੀ ਹੋਣੀ ਸੀ ਲੈ। ਉਹਨਾਂ ਨੇ ਸਾਰਿਆਂ ਨੇ ਵੀ ਵੇਲਾ ਹੀ ਟਪਾਉਣਾ ਸੀ ਫਿਰ। उन्होंने कहा नहीं सर बॉर्डर पे उन्होंने 4 मिसाइल दाग दी हैं, वेला बुलाओ, वेला बुलाओ सर, अब वो आगे आ गए हैं, वेला बुलाओ, वेला बुलाओ। ਮੇਰੀ ਨਾਨੀ ਕਹਿੰਦੀ ਹੁੰਦੀ ਸੀਗੀ ਕਿ ਪੁੱਤ ਤੁਸੀਂ ਜੰਗਾਂ ਸੁਣੀਆਂ ਹੀ ਆ, ਅਸੀਂ ਦੇਖੀਆਂ ਵਾ, ਜਿੰਨਾ ਹੋ ਸਕਦਾ ਵੇਲਾ ਬੁਲਾਓ। यही तो पहले मैं गल कर रहा, हाँ यार। ये गल कर रहा कि ਇਹਦੇ ਨੁਕਸਾਨਾਤ ਸਦੀਆਂ ਭੁਗਤਣੇ ਪੈਂਦੇ ਆ। ਏਦਾਂ ਹੀ ਹੁੰਦਾ। ਜਾਪਾਨ ਦੇ ਵਿੱਚ ਦੇਖ ਅੱਜ ਯਾਨੀ ਕਿ ਤੁਸੀਂ ਰਲੇ ਆ ਨਾ, ਇਸ ਟਾਈਮ ਇੰਡੀਆ ਵਾ ਪਾਕਿਸਤਾਨ ਆ, ਜੋ ਵੀ ਸੂਰਤ ਹਾਲ ਆ ਇਕਨੋਮੀ 'ਚ ਜਾਂ ਦੁਨੀਆ ਦੀ ਇੱਕ ਦੌੜ ਦੇ ਵਿੱਚ, ਭਾਵੇਂ ਥੋੜਾ ਪਿੱਛੇ ਨੇ ਲੇਕਿਨ ਜਾ ਰਹੇ ਨੇ ਜੀ। ਸਾਰੇ ਇੰਨਾ ਪਿੱਛੇ ਡਿੱਗ ਪੈਂਦੇ ਨੇ, ਕਈ ਸਦੀਆਂ ਲੱਗ ਜਾਂਦੀਆਂ ਉੱਥੇ ਆਉਣ ਲੱਗੇ। ਹਾਂਜੀ ਇਹਦੇ ਇੰਨੇ ਨੁਕਸਾਨ ਨੇ, ਲੇਕਿਨ ਹੁੰਦੀਆਂ ਵੀ ਆਈਆਂ ਜੰਗਾਂ, ਜ਼ਾਹਰੀ ਗੱਲ ਆ। ਤੁਸੀਂ ਇੰਨਾ ਕੁਝ ਕਰਦੇ ਹੋ ਤੇ ਸਾਜ਼ੋ ਸਮਾਨ ਤੁਹਾਡੇ ਕੋਲ ਆ, ਤਿਆਰੀ ਕਰਦੇ ਹੋ, ਹਰ ਮੁਲਕ ਆਪਣੀ ਫੌਜ ਤੇ ਅਰਬਾਂ ਰੁਪਈਆ, ਹਰ ਮੁਲਕ, ਹਰ ਦੇਸ਼, ਹਰ ਮੁਲਕ ਜਿਹਦੀ ਵੀ ਫੌਜ ਆ, ਉਹਨਾਂ ਦੇ ਉੱਪਰ ਉਹਨਾਂ ਦੀ ਮਤਲਬ ਦਫਾਈ ਅਖਰਾਜਾਤ ਜਿਹੜੇ ਨੇ ਉਹਨਾਂ ਨੂੰ ਉਹ ਦੇ ਰਹੇ ਨੇ, ਲਾ ਰਿਹਾ ਉਹਨਾਂ ਦੇ ਉੱਪਰ। ਉਹ ਵੀ ਇੱਕ ਅਦਾਰਾ ਹੀ ਹੈ ਨਾ ਸਾਡਾ, ਜਿੱਦਾਂ ਬਾਕੀ ਅਦਾਰਿਆਂ ਤੇ ਲੱਗਦਾ। ਤੇ ਉਹ ਕਾਹਦੇ ਵਾਸਤੇ? ਹੁਣ ਤੇਰੇ ਵਰਗਾ ਹੋਵੇ ਉੱਥੇ, ਅੱਲਾ ਮਾਫੀ ਦੇਵੇ। ਮੇਰੀ ਗੱਲ ਸੁਣੋ, ਆਪਾਂ ਜਹਾਜ਼ ਜਹੂਰ ਤੋਪਾ ਜ਼ਰੂਰ ਲੈਣੀਆਂ, ਇਹ ਸਿਰਫ ਪੰਜਾਬੀ ਹੋ ਲਿਆ ਕਰੇ, ਬਾਹ ਫੜਨ ਵਾਲੀ ਹੋ ਗਈ, ਇਹ ਹਿਸਾਬ ਤਾਂ ਕਬੱਡੀ ਕਰਾ ਨਹੀਂ ਉਹ ਮਾਨੁੱਲਾ ਸਾਹਿਬ ਵਾਲੀ ਕਿ ਉਦੋਂ ਦਾ ਜਦੋਂ ਜੰਗਾਂ ਸਿਰਫ ਚਪੇੜਾਂ ਦੀਆਂ ਹੁੰਦੀਆਂ ਨੇ, ਠਾ ਬੱਕੂ ਵਾਲੇ ਸਰ ਜੀ ਇੱਕ ਐਸੀ ਜਗ੍ਹਾ ਬਰਾਮਦ ਹੋਈ ਆ, ਉੱਥੇ ਕੋਈ ਬੰਬ ਵੀ ਨਹੀਂ ਅਸਰ ਕਰਦਾ, ਨਾ ਕੋਈ ਨਿਦਾਨ। ਠੀਕ ਹੈ ਉਹ ਮੱਕੂ ਵਾਲਾ ਯਾਰ, ਅੱਲਾ ਮਾਫੀ ਓਏ ਉੱਥੇ ਕੁਝ ਵੀ ਹੋ ਜੇ, ਉਹਨਾਂ ਨੇ ਕੁਝ ਕਰਨਾ ਹੀ ਨਹੀਂ। ਕੋਲੰਬਸ ਨੇ ਯਾਦ ਕਰ ਲਿਆ ਉਹਨੂੰ। ਅੱਛਾ, ਕੀ ਨਾਂ ਸੀ ਜਿਹਨੇ ਅਮਰੀਕਾ? ਕ੍ਰਿਸਟੋਫਰ ਕੋਲੰਬਸ। ਬਸ ਉਹਨੇ ਯਾਦ ਕਰ ਲਿਆ ਕਿਤੇ। ਉੱਥੇ ਤਜਰਬਾ ਕੀਤਾ ਬੱਕੂ ਨੇ ਆਪਣਾ, ਰਾਤੀ ਉੱਥੇ ਬੰਬ ਬਣਾਇਆ ਵਾ। ਠੀਕ ਆ, ਉਹਨਾਂ ਨੇ ਮਾਰ ਕੇ ਚੈੱਕ ਕੀਤਾ, ਉਹ ਮੁੱਚੜ ਗਿਆ। ਯਾਰ ਪਤਾ ਕੀ ਗੱਲ ਸਾਰੀ ਹੁਣ ਪਹਿਲੇ ਉਹਨਾਂ ਨੇ ਵਿਆਹ ਵਿੱਚ ਲਾਇਆ। ਸੌਰੀ ਸਰ, ਮਕੂਣ ਦਾ ਬਾਰ-ਬਾਰ ਨਾਮ ਲੈਂਦਾ, ਫਿਰ ਉੱਥੇ ਸਾਰੇ ਯਾਰ ਦੋਸਤ ਇਤਰਾਜ਼ ਕਰਦੇ ਕਿ ਉਹ ਸਾਡੇ ਇਲਾਕੇ ਨੂੰ ਮਾੜਾ ਕਹਿੰਦੇ। ਉਹ ਮਾੜਾ ਕਿੱਥੇ ਕਹਿੰਦੇ, ਮੈਂ ਤੁਹਾਨੂੰ ਸਹੀ ਕਹਿਣ ਦਿਆਂ ਵਾਂ। ਅੱਲਾ ਬਾਬੇ ਸਾਲ ਪਿੱਛੇ ਚੱਲੋ, ਤੁਸੀਂ ਚਾਹ ਨਾਲ ਤੂੜੀ ਖਾਈ ਨਾ ਸੀ, ਹੁਣ ਤੁਹਾਡਾ ਪਤਾ ਨਹੀਂ, ਤੁਹਾਨੂੰ ਬਰਫ਼ ਦਾ ਸੀ ਪਤਾ ਹੁੰਦਾ, ਤੁਸੀਂ ਜਾ ਕੇ ਭਾਜੀ ਉਹ ਪਾਣੀ ਵਾਲੀ ਇੱਟ ਦੇ ਦਿਓ।
ਤੂੰ ਮੱਕੂਆਂ ਨੂੰ ਪਤਾ ਕੀ ਲੈਂਦਾ ਤੂੰ ਅੱਛਾ ਕੰਧ ਕਰ ਲਈ ਤੁਸੀਂ ਕੋਲਾ ਪਾਣੀ ਵਾਲੀ ਇੱਟ ਦੇ ਦਿਓ ਜਾਂ ਉਹਦੇ ਪੈਸੇ ਦੇ ਕਹਿੰਦੇ ਪਾਣੀ ਵਾਲਾ ਥੜਾ ਦੇ ਦਿਓ ਅੱਛਾ ਕੰਧ ਕਰ ਲਈ ਆ ਘਰ ਦਾ ਪਲਸਤਰ ਸ਼ੁਰੂ ਕਰਾਇਆ ਸੀਮੈਂਟ ਲੱਭਣ ਤੁਸੀਂ ਹੋਰ ਕਿਸੇ ਮੁਲਕ ਡੇਰਾ ਗਾਲੀ ਖਾ ਜਾਂਦੇ ਔਰ ਡੇਰਾ ਗਾਜੀ ਖਾ ਕੇ ਫਿਰ ਪਾਕਿਸਤਾਨ ਦੇ ਯਾਰ ਚੱਟੂ ਬੱਟੀ ਦੀ ਆਵਾਜ਼ ਤੁਸੀਂ ਬਿਮਾਰ ਹੋ ਗਏ ਦੀ ਆ ਕਿਦੋਂ ਤੱਕ ਆਉਂਦੇ ਅੱਲਾ ਮਾਫੀ ਦੇ ਮੈਂ ਤੁਹਾਨੂੰ ਭੁੱਲਾ ਕੋਈ ਤੁਹਾਡਾ ਪਹਿਲੇ ਵਜੇ ਕੋਮੇ ਨਹੀਂ ਗਿਆ ਸੀ ਉੱਚੀ ਉੱਚੀ ਸਾਹ ਲੈਣ ਦੇ ਅਜੇ ਪਤਾ ਨਹੀਂ ਬਿਮਾਰੀ ਦਾ ਕੋਮੇ ਚ ਕਿੱਦਾਂ ਜਾਣਾ ਕਿੱਦਾਂ ਜਾਈਦਾ ਆਪ ਛੱਡ ਕੇ ਦੇਵੋ ਕੋ ਤੁਹਾਨੂੰ ਇਹ ਨਹੀਂ ਪਤਾ ਹੈਗਾ ਤਮੀਜ਼ ਹੀ ਹੈ ਨਹੀਂ। ਤਮੀਜ਼ ਹੀ ਨਹੀਂ। ਉੱਥੇ ਹੀ ਯਕੀਨ ਮਨ ਸੋਮੇ ਜੀ ਤੁਹਾਡੇ ਦੋਨਾਂ ਹੀ ਵੈਸੇ ਕੌਣ ਰਿਹਾ ਓ ਯਾਰ ਇਹਨਾਂ ਦੇ ਰਿਸ਼ਤੇਦਾਰ ਨੂੰ ਨਿਸ਼ ਮਾਰਨ ਦਾ ਨਹੀਂ ਸੀ ਪਤਾ ਪਿੱਛੇ ਜੇ ਪਤਾ ਲੱਗਾ ਵਾ ਹਾਂ ਇੰਜ ਵੀ ਕਰੀਦਾ ਵਾ ਤੁਸੀਂ ਉਹਨਾਂ ਦੀ ਗੱਲ 'ਚ ਨਾ ਬੋਲੋ ਹਾਥੀਆਂ ਨੂੰ ਗੋਲ ਗੱਪੇ ਖਵਾਉਣ ਵਾਲੇ ਉਹਨਾਂ ਨੂੰ ਲੱਗੇ ਰਹਿੰਦੇ ਆਪਸ 'ਚ ਕਿ ਇਦਾਂ ਮੇਰੀ ਗੱਲ ਸੁਣੋ ਸਿਆਣੇ ਸਿਆਣੇ ਬੰਦੇ ਦਾੜੀਆਂ ਵਾਲੇ ਅੱਲਾ ਮਾਫੀ ਦੇ ਕਹਿਣਾ ਚਾਹੀਦਾ ਉਹ ਰਾਲਾ ਸੁੱਟਣ ਡਏ ਆ ਬੈਠੇ ਆ ਤੂੰ ਯਾਰ ਆਪਣੇ ਪਿਛਲੇ ਸਕੂਲ ਵੀ- ਵਿੱਚ ਮੱਕੂ ਆਣਾ ਪੇਸ਼ ਆਹੋ ਕਰ ਵੀ ਇੱਥੇ ਸਾਹ ਜੀ ਪਿਛਲੇ ਮਹੀਨੇ ਇਹਨਾਂ ਨੂੰ ਪਤਾ ਲੱਗਾ ਬਾਸੀ ਜੀ ਤੇ ਗਿਆ ਹੱਥ ਰੱਖੀ ਦਾ ਪਿਛਲੇ ਮਹੀਨੇ ਪਤਾ ਲੱਗਾ ਪਹਿਲੇ ਕਿਦਾਂ ਕਰਦੇ ਉਦਾਂ ਹੀ ਉਹਦੀ ਗੱਲ ਨਹੀਂ ਅਗਲੇ ਦੇ ਮੂੰਹ ਤੇ ਹਵਾ ਅੜ ਜਾਂਦੀ ਸੀ ਉਹ ਪਾਗਲ ਹੋ ਜਾਂਦਾ ਕੋਮੇ ਚਲੇ ਜਾਂਦਾ ਅੱਛਾ ਪਿਛਲੇ ਮਹੀਨੇ ਪਤਾ ਲੱਗਾ ਹਾਂਜੀ ਆ ਪਿਛਲੇ ਹੱਥ ਵੀ ਰੱਖੀਦਾ ਵਾ ਮਿੱਠਾ ਜੀ ਤੁਸੀਂ ਬਾਰ-ਬਾਰ ਮੱਕੂ ਨੂੰ ਡੀਗ੍ਰੇਡ ਕਰਨ ਦੇ ਪੂਰੀ ਦੁਨੀਆ ਦੀ ਉਸਤਾਦ ਜੀ ਇੱਕ ਏਮ ਹੈ ਇੱਕ ਖਾਬ ਹੈ ਇੱਕ ਖੁਆਇਸ਼ ਆ ਕਿ ਅਸੀਂ ਮੱਕੂ ਨੇ ਤੇ ਕਬਜ਼ਾ ਕਰ ਲਿਆ ਅਸੀਂ ਪੂਰੀ ਦੁਨੀਆ ਤੇ ਹੁਕਮਰਾਨੀ ਕਰਨੀ ਉਹਨਾਂ ਨੂੰ ਪਤਾ ਵੀ ਨਸ਼ਈ ਫੋਰਸ ਇੱਥੋਂ ਨਿਕਲਣੀ ਹੈ ਨਸ਼ਈ ਫੋਰਸ ਨਹੀਂ ਹੀਰੇ ਜਵਾਹਰਾਤ ਠੀਕ ਆ ਸੋਨਾ ਚਾਂਦੀ ਸਾਰਾ ਕੁਝ ਥੱਲੇ ਗੈਸ ਤੇਲ ਕੀ ਹੋ ਗਿਆ ਤੈਨੂੰ ਅਸੀਂ ਸਾਰੀ ਬੋਰ ਨਹੀਂ ਕਰਦੇ ਡਰਦੇ ਉੱਥੇ ਆਪਾਂ ਤੂੰ ਤੇ ਅੱਧਾ ਘੰਟਾ ਹੋ ਗਿਆ ਕਰਨ ਦੇ ਉੱਥੇ ਨਹੀਂ ਕਰਦੇ ਤੂੰ ਤੇ ਅੱਧਾ ਘੰਟਾ ਹੋ ਗਿਆ ਕਰਨ ਦੇ ਤੂੰ ਕਿੰਨਾ ਮੈਂ ਬੋਰ ਨਹੀਂ ਕਰਦਾ ਹਾਂ ਅਸੀਂ ਟੋਟਲ ਬੋਰ ਆ ਟੋਟਲ ਅੱਛਾ ਕਿਉਂ ਪਿਛਲੇ ਦਿਨਾਂ 'ਚ ਕਈ ਮਾਰੀ ਇੱਕ ਬੰਦੇ ਨੇ ਤੇਲ ਦਾ ਛਿੱਟਾ ਮੂੰਹ ਤੇ ਪਿਆ ਤਾ ਜਿੱਦਾਂ ਤੇਲ ਨਿਕਲਿਆ ਆਹੋ ਉਹ ਫਿਰ ਉਹ ਆ ਗਏ ਪੰਪ ਵਾਲੇ ਕਹਿੰਦੇ ਸਾਡੀ ਟੈਂਕੀ ਭਰਤੀ ਹੈ ਪਾਗਲੇ ਪਤਾ ਟੈਂਕੀ ਭਰਤੀ ਉਹ ਜੇ ਸ਼ੁਰੂ ਹੋ ਜਾਂਦੇ ਆ ਮਿੱਠਾ ਜੀ ਨਾ ਯਾਰ ਇਹ ਚੀਜ਼ਾਂ ਨਹੀਂ ਹੁੰਦੇ ਛੱਡਦੇ ਸਾਨੂੰ ਸਾਰਾ ਪਤਾ ਵਾ ਇਹ ਅੱਲਾ ਤੋਂ ਮਾਫੀ ਮੰਗੀ ਨਹੀਂ ਵੇਲਾ ਵਲਾਈਦਾ ਹੁੰਦਾ ਵਾ ਤੁਸੀਂ ਗੱਲਾਂ ਕਰ ਯਾਰ ਅਗਰ ਮਿੱਠੇ ਨੂੰ ਹਾਂਜੀ ਮਿੱਠਾ ਕਿਸੇ ਫੌਜ ਚ ਹੋਵੇ ਜੀ ਜੀ ਕਿਸੇ ਵੀ ਮੁਲਕ ਦੀ ਫੌਜ ਚ ਹੋਵੇ ਮਿੱਠਾ ਹਾਂਜੀ ਜਿੱਦਾਂ ਦਾ ਇਹਦਾ ਤਬੀਅਤ ਆ ਜਿੱਦਾਂ ਦਾ ਇਹ ਡਰਬੋਗ ਵੇਲਾ ਬਣਾਉਣ ਵਾਲਾ ਇਹਨੂੰ ਉਹ ਕੋ ਹਾਲਾਤ ਐਸੇ ਬਣ ਜਾਣ ਹਾਂਜੀ। ਉਹ ਇਹਨੂੰ ਇੱਕ ਤਿਆਰੇ 'ਚ ਭਾ ਕੇ ਨਾਲ 2 ਮਜ਼ਾਇਲ ਉਹਦੇ ਲਾ ਕੇ ਉਹਨੂੰ ਦੱਸ ਦੇਣ ਵੀ ਮਿੱਠਾ ਜੀ ਆ ਫਲਾਂ ਜਗ੍ਹਾ ਸਿੱਟ ਕੇ ਆਉਣੇ ਨੇ ਇਹ ਲੈ ਕੇ ਉੱਡੇ ਤੈਨੂੰ ਯਕੀਨ ਹੈ ਸਿੱਟ ਕੇ ਆ ਜਾਏਗਾ ਇਹ ਜਹਾਜ਼ ਉਡਾਏਗਾ ਜ਼ਰੂਰ ਹੋਰ ਬੰਨੇ ਲੈ ਜਾਏਗਾ ਉੱਤੇ ਘੁੰਮਦਾ ਰਹੇਗਾ ਬਹਾਨੇ ਲਾਏਗਾ ਆ ਕੇ ਕਿਉਂਕਿ ਤੇ ਹੌਸਲਾ ਹੀ ਨਹੀਂ ਪੈਣਾ ਇਹ ਨਹੀਂ ਉਹ ਚੱਕਰ ਦਿਲ ਕਰੇ ਵਾਪਸ ਆ ਕੇ ਰੋਕੇ ਉਤਰ ਕੇ ਹੋਏ ਓਏ ਇਹਦਾ ਬਟਨ ਤੇ ਦੱਸੋ ਕਿੱਥੇ ਆ ਮੈਂ ਆਪਣੇ ਘਰ ਦੀ ਨੂੰ ਪਹਿਲੇ ਫੋਨ ਕਰਕੇ ਕਹਿ ਦੇਣਾ ਜਦੋਂ ਮੈਂ ਮਜ਼ਾਇਲ ਸੁੱਟਣਾ ਇਸ ਟਾਈਮ ਹੀ ਮੈਨੂੰ ਫੋਨ ਨਹੀਂ ਉਹਨੇ ਸਿੱਟਣਾ ਹੀ ਨਹੀਂ ਉਹਦੇ ਜਿਗਰਾ ਹੀ ਆ ਦੇਣਾ ਉਹਨਾਂ ਨੇ ਕਿਹਾ ਜਾ ਸੁੱਟ ਕੇ ਆ ਉੱਥੇ ਮਜ਼ਾਇਲ ਤੇ ਉੱਡ ਗਿਆ ਉੱਤੇ ਫੋਨ ਕਰ ਰਿਹਾ ਵੇਖ ਲਓ ਜੀ ਉਹਨਾਂ ਦੇ ਵੀ ਨਿੱਕੇ ਨਿੱਕੇ ਬੱਚੇ ਹੋਣੇ ਵੇਲਾ ਬੁਲਾ ਜਾਂਦੇ ਆ ਮੋੜ ਉੱਚੀ ਜਾ ਰਿਹਾ ਬਾਰ-ਬਾਰ ਸਿੱਟਦਾ ਫਿਰ ਸਿੱਟਦਾ ਮੇਰੇ ਜਜ਼ਬੇ ਤੇ ਸ਼ੱਕ ਵਾ ਤੁਸੀਂ ਮੈਨੂੰ ਮੇਰੀ ਗੱਲ ਸੁਣੋ ਗੱਲ ਤੁਸੀਂ ਜੰਗ ਵਾਲੇ ਪਾਸੇ ਜਾਣ ਤੁਸੀਂ ਮੈਨੂੰ ਵਜ਼ੀਰੇ ਖੁਰਾਕ ਬਣਾਓ ਮਜ਼ਾਇਲ ਤੁਹਾਡਾ ਕੋ ਬੱਚਾ ਭੁੱਖਾ ਰਹਿ ਜਵੇ ਤੁਹਾਨੂੰ ਸਹੂਲਤਾਂ ਨਾ ਮਿਲ ਤੁਹਾਨੂੰ ਜਨਾਸ ਨਾ ਮਿਲ ਫੇਕਿਓ ਆਪਣੇ ਵਿੱਚੋਂ ਤਰੱਕੀਆਂ ਕਰੋ ਆ ਲੜਾ ਜੰਗਾਂ ਜੁਗਾ ਕੁਝ ਨਹੀਂ ਪਿਆ ਜੰਗ ਦਾ ਫਾਇਦਾ ਹਾਂ ਅਗਰ ਜੰਗ ਕਰਨੀ ਆ ਉਹਨਾਂ ਕੋਲ 40 ਬੰਦੇ ਤੁਸੀਂ ਲਿਆਓ 40 ਅਸੀਂ ਲਿਆਉਂਦੇ ਬਾਹ ਫੜੋ ਗੁੱਟ ਫੜੋ ਉਹ ਯਾਰ ਰਾਤੀ ਮੈਨੂੰ ਪਤਾ ਨਹੀਂ ਕੌਣ ਵਹਾਉਂਦਿਆ ਸੀ ਵੀਡੀਓ ਇੱਕ ਕਿਸੇ ਨਾ ਹਾਂਜੀ ਬੰਦੇ ਦੀ ਉਹ ਐਂਕਰ ਉਹਦਾ ਇੰਟਰਵਿਊ ਕਰ ਰਿਹਾ ਕਿ ਹਾਂ ਵੀ ਇੱਕ ਤੇ ਸਾਡਾ ਇਹ ਬੜਾ ਇੱਥੇ ਰੌਲਾ ਵਾ ਉਹਨੂੰ ਕਹਿੰਦਾ ਹਾਂ ਵੀ ਤੂੰ ਕਹਿੰਦਾ ਓਏ ਸਾਨੂੰ ਦੱਸਣ ਜੰਗ ਕਹਿੰਦਾ ਰੌਲਾ ਹੀ ਕੋਈ ਨਹੀਂ ਕਹਿੰਦਾ ਜੀ ਕੀ ਕਰੋਗੇ ਕਹਿੰਦਾ ਅਸਲਾ ਕਹਿੰਦਾ ਹੈਗਾ ਮੇਰੇ ਕੋਲ ਲਾਇਸੈਂਸ ਹੈਗਾ ਮੇਰੇ ਕੋਲ ਪਿਸਤੌਲ ਵੀ ਹੈਗੀ ਆ ਮੇਰੇ ਮੁੰਡੇ ਕੋਲ ਵੀ ਮੇਰੇ ਮੁੰਡੇ ਕੋਲ ਬੰਦੂਕ ਆ ਹਕੂਮਤ ਕੁਛ ਨਾ ਕਰੇ ਮੈਨੂੰ ਅਗੋ ਹਾਂ ਕਹਿੰਦਾ ਨਾ ਫਿਰ ਇੱਕ ਗੱਲ ਆ ਭਾਈ ਤੂੰ ਸੀਰੀਅਸ ਲਗਾਓ ਮਜ਼ਾਕ ਨਹੀਂ ਬਾਬਾ ਕਹਿੰਦਾ ਗੱਲ ਇਹ ਆ ਉਹ ਕਹਿੰਦਾ ਜੀ ਫਿਰ ਤੁਹਾਨੂੰ ਲੜਾਈ ਹੈ ਲੜ ਕਹਿੰਦਾ ਹਾਂ ਲੇਕਿਨ ਸ਼ਰਤ ਇਹ ਹੈਗਾ ਹਕੂਮਤ ਫਿਰ ਸਾਨੂੰ ਇਹ ਨਾ ਪੁੱਛੇ ਵੀ ਅਸਲਾ ਕਿੱਥੋਂ ਆਇਆ ਪਸਤੌਲ ਕਦਾ ਵੇਖੋ ਹਾਂ ਕਹਿੰਦਾ ਹਕੂਮਤ ਸਾਨੂੰ ਇਹ ਨਾ ਪੁੱਛੇ ਵੀ ਕਿੱਥੋਂ ਆਇਆ ਲੈ ਕਹਿੰਦਾ ਐਸੀ ਦੀ ਤੇ ਐਸੀ ਹਾਂ ਪਿਸਤੌਲ ਆ ਕਹਿੰਦਾ 6 ਗੋਲੀਆਂ ਪੈਂਦੀਆਂ ਉਹਦੇ ਚ 3-4 ਜਣੇ ਵੀ ਆ ਜਾਣ ਫਿਰ ਵੀ ਪਿੱਛੇ 2 ਗੋਲੀਆਂ ਵੱਜ ਜਾਣੀਆਂ ਮੈਨੂੰ ਅੱਛਾ ਉਹਨੇ ਮੈਨੂੰ ਲੱਗਦਾ ਦੁਸ਼ਮਣ ਮੁਲਕ ਨੂੰ ਨਾ ਕੋਈ ਮਤਲਬ ਛੋਟੀ ਜੀ ਦੁਕਾਨਦਾਰ 5-7 ਸਮਝੇ ਕਿ 3-4 ਭਰਾ ਨੇ ਉਹਨਾਂ ਨੇ ਆਉਣਾ ਮਾਰਨ ਦਾ ਬਾਬਾ ਜੀ ਇਹ ਵੀ ਕਰਨੇ ਆ ਤੇ ਕਿਉਂ ਮੈਂ ਤੁਹਾਨੂੰ ਕਹਿਣ ਦਿਆ ਉਸਤਾਦ ਜੀ ਅਮਨ ਦਾ ਪ੍ਰਚਾਰ ਕਰਨਾ ਚਾਹੀਦਾ ਅਮਨ ਦਾ ਝੰਡਾ ਬੁਲੰਦ ਕਰਨਾ ਚਾਹੀਦਾ ਅਗਰ ਮੈਂ ਆਪਣੇ ਇਸ ਮੁਲਕ ਦਾ ਸੋਹਣੇ ਵਤਨ ਦਾ ਸਦਰ ਹੁੰਦਾ ਜਾਂ ਕੁਝ ਵੀ ਹੁੰਦਾ ਮੈਨੂੰ ਉਹਦਾ ਮਿਲਦਾ ਮੈਂ ਸਾਰੇ ਮੁਲਕਾਂ ਦੇ ਵਿੱਚ ਚੀਜ਼ਾਂ ਆਮ ਕਰ ਦੇਣਾ ਸੀ ਚੀਜ਼ਾਂ ਨਹੀਂ ਆਮ ਕਰਨਾ ਸੀ ਤੇਰੇ ਕੋਲ ਸ਼ੁਕਰ। ਸਭ ਤੋਂ ਪਹਿਲੇ ਤੇ ਜਿੱਦਣ ਤੂੰ ਸਦਰ ਬਣਨਾ ਸੀ ਠੀਕ ਅਗਲੇ ਦਿਨ ਹੀ ਇਹਦੇ ਇਸ ਮੁਲਕ ਤੇ ਕਬਜ਼ਾ ਕਿਸੇ ਹੋਰ ਦਾ ਹੋਣਾ ਸੀ ਉਹਨਾਂ ਨੇ ਕਹਿਣਾ ਸੀ ਮਿੱਠਾ ਆ ਗਿਆ ਜੋ ਮਰਜ਼ੀ ਕਰ ਲਓ ਉਹਨੇ ਵੇਲਾ ਬੁਲਾ ਜਾਣਾ ਕਬਜ਼ਾ ਕਰੋ ਸਹੀ ਗੱਲ ਤਾਂ ਦੱਸਿਆ ਜਿੱਥੇ ਮੁਲਕ ਦੀ ਖਾਤਰ ਮੈਨੂੰ ਲੋੜ ਪਈ ਹੈ ਨਾ ਤੁਸੀਂ ਮੇਰੀਆਂ ਜਾਣੀਆਂ ਦੇਖਣੀਆਂ ਜਜ਼ਬਾ ਸਦਰ ਬਣਿਆ ਤੇ ਦੂਜੇ ਦਿਨ ਹੀ ਮੁਲਕ ਖਵਾ ਬੈਠਾ ਕਿਵੇਂ ਤੇ ਹੁਣ ਮਤਲਬ ਕਿਸੇ ਹੋਰ ਨੇ ਕਬਜ਼ਾ ਕਰ ਲਿਆ ਤੇ ਕਿਸੇ ਨੂੰ ਆਰਡਰ ਨਹੀਂ ਦਿੱਤਾ ਮਾਰਨ ਦਾ ਤੇ ਫੌਜੀ ਨੂੰ ਵੀ ਇਹ ਕਹੀ ਜਾ ਰਿਹਾ ਵੇਲਾ ਬੁਲਾਓ
ਵੇਲਾ ਬੁਲਾਓ। ਜੰਗੀ ਜਹਾਜ਼ ਵਾਲੇ ਸਰ ਕਿਆ ਕਰੇ, ਵੇਲਾ ਬੁਲਾਓ ਕਹਿੰਦਾ। ਬਹਿਰੀ ਫੌਜ ਨੂੰ ਵੀ ਕਹੇ ਯਾਰ ਵੇਲਾ ਬੁਲਾਓ। ਇਹ ਕਿਸੇ ਮੁਲਕ ਦਾ ਹੁੰਦਾ ਅਗਰ ਤੇ ਦਿਲ ਕਰੇ ਕਬਜ਼ਾ ਹੋ ਜਾਂਦਾ ਤੇ ਉੱਥੇ ਫਿਰਦੇ ਉਹਨਾਂ ਦੇ ਖਾਰ ਆਵਾਮ ਨੇ ਕਹਿਣਾ ਸੀ ਸਦਰ ਸਾਹਿਬ ਲੱਖ ਲਾਣਤ ਤੁਹਾਡੀ ਜ਼ਿੰਦਗੀ ਤੇ, ਤੇਰੇ ਕਹਿਣੇ ਨਾ ਯਾਰ ਮੈਂ ਵੇਲਾ ਬੁਲਾ ਗਿਆ। ਇਹਦੇ ਦੌਰ ਚ ਕੌਮੀ ਨਾਰਾ ਉਹਨਾਂ ਦੇ ਵੇਲਾ ਬੁਲਾਓ। ਆਹ ਨਿਊਜ਼ੀਲੈਂਡ ਦੇ ਵਿੱਚ ਸ਼ਰਹ ਯੂਰਪ ਜਿਹੜੀ ਆ 0.0.9 ਕੀ ਸ਼ਰਾਇ ਕੀ ਸ਼ਰਹ ਸੂਦ ਜਿਹੜੀ ਆ 0.0 ਤੇਰਾ ਸੂਦ ਉਹ ਹੁਣ ਅਗਰ ਪਾਕਿਸਤਾਨ ਦਾ ਉਹ ਉਦਾਂ ਦਾ ਹੋ ਜਵੇ। ਅੱਛਾ ਜਿੱਦਾਂ ਸਾਡਾ ਹੈ ਨਾ, ਹਾਂਜੀ ਅਸੀਂ ਲੜ ਵੀ ਲੈਨੇ ਆ ਪਰ ਫਿਰ ਬੋਲੀ ਦਾ, ਹਾਂ ਫਿਰ ਮੰਨਣ ਤੇ ਮਨਾਉਣ ਦਾ ਮੌਕਾ ਟੋਲੀ ਦਾ। ਜਿਵੇਂ ਹਿੰਦ ਤੇ ਪਾਕਿਸਤਾਨ ਸ਼ੁਦਾਈ ਇੱਕੋ ਜੇ ਸਤਿੰਦਰ ਸਰਤਾਜ ਸਾਹਿਬ ਐਨਜੀ ਸੇਮ ਆਸਟ੍ਰੇਲੀਆ ਤੇ ਨਿਊਜ਼ੀਲੈਂਡ। ਅੱਛਾ ਜੀ। ਆਸਟ੍ਰੇਲੀਆ ਤੇ ਨਿਊਜ਼ੀਲੈਂਡ, ਆਸਟ੍ਰੇਲੀਆ ਤੇ ਇੰਗਲੈਂਡ ਆ ਮੇਰੇ ਇੰਗਲੈਂਡ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਉਹਨਾਂ ਦੀ ਲੱਗਦੀ ਇਦਾਂ ਅੱਛਾ ਜੀ। ਸੇਮ ਇਦਾਂ ਹੀ। ਇੰਡੀਆ ਪਾਕਿਸਤਾਨ ਟੈਕ ਹਾਂ ਓਏ ਤੇ ਸਾਜੇ ਬੰਦੇ ਵੀ ਉਹਨਾਂ ਦੀ ਮੈਂ ਕਹਿੰਦਾ ਸੇਮ ਇਦਾਂ ਹੀ ਉਹਨਾਂ ਦਾ ਸੇਮ ਇਦਾਂ ਹੀ। ਲੇਕਿਨ ਨਿਊਜ਼ੀਲੈਂਡ ਤੇ ਕੋਈ ਫੌਜਾ ਹੈ ਨਹੀਂ ਕਿਉਂ? ਯਾਰ ਭਾਵੇਂ ਨਹੀਂ ਹੈ ਲੇਕਿਨ ਉਹ ਕੱਲੀ ਬਾਤੀ ਯਾਰ ਖਿਲਾਫ ਤੂੰ ਫੌਜਾਂ ਦੀ ਗੱਲ ਮੇਰਾ ਭਰਾ ਕਰਿਆ ਹੀ ਨਾ ਕਰੋ, ਤੂੰ ਜਾ ਕੇ ਵੇਲਾ ਟਪਾ ਦੇ। ਨਿਊਜ਼ੀਲੈਂਡ ਦੇ ਵਿੱਚ ਉਹ ਜਿਹੜੀ ਇੱਕ ਬੰਦਾ ਲਾਈਵ ਹੀ ਆ ਕੇ ਮਸਜਿਦ ਚ ਵੜ ਗਿਆ ਸੀ, ਹਾਂਜੀ ਗੱਲ ਹੈ ਉਹ ਮਾਰਤਾ ਸੀ ਉਹਨੇ ਸਾਰਿਆਂ ਨੂੰ। ਆਸਟ੍ਰੇਲੀਆ ਦਾ ਹੀ ਸੀ। ਆਸਟ੍ਰੇਲੀਆ ਦਾ ਨਹੀਂ ਹਾਂ ਲੇਕਿਨ ਸਾਡੇ ਵੀ ਹਕੂਕੇ ਨੂੰ ਸੁਆਵਾ ਸਾਨੂੰ ਵੀ ਸਾਨੂੰ ਵੀ ਤੇਰੇ ਹੁਕੂਕੇ ਨਸਵਾਈ ਹੈ। ਨਹੀਂ ਸਾਨੂੰ ਵੀ ਹਰ ਤਰ੍ਹਾਂ ਦੀ ਓਪਰਚੁਨਿਟੀ ਮਿਲਣੀ ਚਾਹੀਦੀ ਹੈ। ਮੈਂ ਤੇਰੇ ਲਫ਼ਜ਼ਾਂ ਦੇ ਇੰਤਖਾਬ ਤੋਂ ਖੁਸ਼ ਹੋ ਗਿਆ। ਦੇਖੋ ਨਾ ਜਿਹੜੀ ਅਸੀਂ ਗੱਲ ਕਰਦੇ ਸਾਡੀ ਗੱਲ ਆਵਾਮ ਤੱਕ ਹਕੂਮਤ ਤੱਕ ਪਹੁੰਚਣੀ ਚਾਹੀਦੀ ਵੀ ਯਾਰ ਅਮਨ ਦਾ ਪ੍ਰਚਾਰ ਕਰੋ। ਹਰ ਬੰਦੇ ਦਾ ਹਕੂਕ ਆ, ਉਹਨੂੰ ਉਹਦੇ ਹਕੂਕ ਨੂੰ ਸੁਣਾ ਦਿਓ। ਹਾਂ ਲਓ ਜੀ ਮਿੱਠੇ ਮਿੱਠੇ ਦੇ ਹਕੂਕੇ ਨਸਵਾਂ ਮਿੱਠੇ ਨੂੰ ਦਿਓ ਭਾਜੀ, ਮਿਹਰਬਾਨੀ ਤੁਹਾਡੀ। ਮਿਹਰਬਾਨੀ ਤੁਹਾਡੀ। ਅਗਰ ਮਿਸਾਲ ਮੈਂ ਹੁਣ ਜਾਨਾ ਮੈਂ ਇਧਰੋਂ ਕੋ ਸੋਲਾ ਵਾਲਾ ਸਿੱਕ ਕੱਢਦਾ ਹੁੰਦਾ, ਮੈਂ ਜਾ ਕੇ ਕਹਿ ਤੋ ਨਾ ਮੁਲਕਾਂ ਦੀ ਸੋਲਾ ਦਾ ਕੋਈ ਸਿਸਟਮ ਕਰਦਾ ਅਮਨ ਵਾਲੇ ਪਾਸੇ, ਉਹ ਵੀ ਸਾਡੇ ਭਰਾ ਮਿੱਠਾ ਜੀ ਕਰੋ ਸ਼ੱਕ ਕੱਢੋ, ਸ਼ੱਕ ਨਾ ਕੱਢੋ ਤੁਸੀਂ, ਠੀਕ ਹੈ ਨਾ? ਕਿਤੇ ਹੁਕੂਮਤਾਂ ਦੀ ਸ਼ੱਕ ਕੱਢਣ ਤੁਰ ਪਿਆ ਵਾ, ਕਰੋ ਆਪਣੇ ਘਰੋਂ ਸ਼ੱਕ ਤੇ ਕੌਣ ਤੇਰੇ ਭਰਾ ਤੇ ਕੌਣ ਤੇਰੇ ਭਰਾ? ਲੈ ਆਪਾਂ ਸਾਰੇ ਹੀ ਹਾਂ ਆ ਖੇਤੇ ਚ ਅਮਨ ਚਾਹੀਦਾ। ਬੜੇ ਸਿੱਕੇ ਪਾਪ ਖੇਤੇ ਵਿੱਚ ਨਾ ਅਮਨ ਹੋਣਾ ਚਾਹੀਦਾ ਵਾ। ਹਾਂ ਉਹ ਯਾਰ ਅਮਨ ਹੀ ਅਮਨ ਆ ਬਸ। ਤੁਸੀਂ ਉਸਤਾਦ ਜੀ ਗੱਲ ਇਹ ਹੈ ਕਿ ਨਹੀਂ ਫਿਰ ਮੇਰਾ ਬੱਚਾ ਕਿਉਂ ਡਰਿਆ? ਉਹ ਡਰਨਾ ਹੀ ਆ, ਗਿਆ ਤੇ ਆਓ ਤੇਰਾ ਬੱਚਾ ਬਹੁਤ ਡਰੇ ਨਾ ਭਾਈ, ਕੈਸੀ ਅਜੀਬ ਬੇਲੋਜੀਕਲੀ ਜੀ ਗੱਲ। ਇੱਥੋਂ ਹੀ ਤਾਂ ਸਾਬਤ ਹੋ ਰਿਹਾ ਤੇਰਾ ਬੱਚਾ ਬਹੁਤ ਬੱਚਾ ਤੇਰਾ ਵਾ ਤੇ ਹੋਰ ਜਰੇ ਨਾ ਅੱਲਾ ਦੇ ਬੰਦੇ ਨਾ ਡਰਦਾ ਤੇ ਤੇਰੇ ਤੇ ਉਂਗਲੀਆਂ ਉੱਠਣੀਆਂ ਸੀ ਜੀ ਕਿ ਬੱਚਾ ਤੇਰਾ ਤੇ ਡਰਿਆ ਕਿਉਂ ਨਹੀਂ, ਇਹ ਰੌਲਾ ਪੈ ਜਾਣਾ ਸੀ। ਉਹ ਹਕੂਕ ਨਹੀਂ ਨਸਲ ਕਰਦਾ। ਉਹ ਸ਼ੇਰ ਖਾਨ ਦੇ ਕਾਰਟੂਨ ਬੜੇ ਸ਼ੌਕ ਨਾਲ ਦੇਖਦਾ। ਮੇਰੇ ਕੋਲ ਬਾਬਾ ਸ਼ੇਰ ਖਾਨ ਐ ਸ਼ੇਰ ਖਾਨ ਸ਼ੇਰ ਵੀ ਬਣਦਾ ਵਾ। ਉਹ ਬਣਦਾ ਨਹੀਂ, ਉਹ ਕੁਝ ਮੰਗਦਾ ਵਾ, ਖਾਓ ਉਹਨੂੰ ਐ ਮੂੰਹ ਅੜਦਾ, ਰੋਟੀ ਖਾਓ ਕੋਈ। ਅੱਛਾ ਸ਼ੇਰ ਖਾਨ ਦੇ ਕਾਰਟੂਨ ਕਹਿੰਦਾ ਬਹੁਤ ਸ਼ੌਕ ਨਾਲ ਵੇਖਦਾ। ਹਾਂਜੀ ਸਾਜੀ ਉਹ ਸ਼ੇਰ ਬਣੂਗਾ। ਮੈਂ ਸਵੇਰ ਸੁੱਤਾ ਹੋਊਗਾ ਤਾਂ ਬਾਬਾ ਸ਼ੇਰ ਖਾਨ ਏਦਾਂ। ਓਏ। ਇਹਦਾ ਮਤਲਬ ਉਹ ਬੱਚਾ ਬਹਾਦਰ ਆ। ਡਰਿਆ ਕਿਉਂ? ਹਾਂਜੀ ਡਰਿਆ ਕਿਉਂ? ਉਧਰ ਸਾਰੇ ਡਰੇ ਆ, ਅੱਧਾ ਮੱਲਾ ਬਾਹਰ ਸੀ। ਹਾਂ ਇਹ ਗੱਲ ਕਹਿ। ਨਹੀਂ ਕੋਈ ਨਹੀਂ ਡਰਿਆ ਉਸਤਾਦ ਜੀ। ਲੋਕੀ ਸਗੋਂ ਬਾਹਰ ਨਿਕਲੇ ਪਤਾ ਕੀਤਾ ਵਾ ਉਹ ਦੇਖ ਰਹੇ ਵੀਡੀਓ ਬਣਾ ਰਹੇ। ਅਸੀਂ ਵੀ ਇੱਥੇ ਹੀ ਸੀ ਮਿੱਠਾ ਯਾਰ ਨਹੀਂ ਅਸੀਂ ਕੋਈ ਪੱਤੀਆਂ ਸੁੱਟੀਆਂ ਵਾ ਗੁਲਾਬ ਦੀਆਂ, ਉਹ- ਜਾਏ ਨੰਗੇ ਦੀ ਛੱਤ ਤੇ ਖਲੋ ਗਿਆ ਪੱਤੀਆਂ ਸੁੱਟੀਆਂ। ਉਹ ਉਹਨਾਂ ਨੇ ਫਿਰ ਜਹਾਜ਼ ਚੋਂ ਕਿਹਾ ਯਾਰ ਥੱਲੋਂ ਆਨੇ ਆ ਫੇਰ ਕਰਿਓ ਅੱਛਾ ਨਾ। ਜਹਾਜ਼ ਦੇ ਕੇ ਪੱਤੀਆਂ ਸੁੱਟਦੀਆਂ ਸਕੇ ਅੱਬੇ ਦੀ ਕਬਰ ਤੇ ਹਮਸਾਏ ਪਾ ਕੇ ਆਉਂਦੇ ਪੱਤੀਆਂ। ਉਹਨਾਂ ਦੀ ਫਿਕਰ ਕੋਈ ਨਹੀਂ ਹੈ। ਉਸਤਾਦ ਜੀ ਵੈਸੇ ਇਹਨਾਂ ਦੋਨਾਂ ਦਾ ਕੀ ਮਸਲਾ ਵਾ ਯਾਰ? ਇਹ ਸਾਲਾ ਭਣਵਈਆ ਨੇ ਆਪਸ ਚ। ਅੱਛਾ ਤੇ ਸਾਲਾ ਕੌਣ ਹੈ? ਇੱਕ ਮਿੰਟ please, ਹੈ ਜੀ? ਇੱਕ ਮਿੰਟ। ਸਾਲਾ ਕੌਣ ਹੈ ਜੀ? ਇਹ ਤੁਸੀਂ ਦੇਖ ਲੈਣਾ, ਤੈਨੂੰ ਕਦੀ ਉਹ ਲੱਗੇਗਾ ਕਦੀ ਉਹ ਲੱਗੇਗਾ। ਸਾਜੀ ਇਹ ਫਿਰ ਇਹਨਾਂ ਦੇ ਸਾਲੇ ਭਣਵਈਆ ਨਾ ਇੱਕ ਕਨਵਰਟੇਬਲ ਨੇ। ਕਦੀ ਉਹ ਗੱਲ ਕਰਦਾ ਤੇ ਬੰਦਾ ਕਹਿੰਦਾ ਇਹ ਇਹਦਾ ਦਿਲ ਕਰਦਾ ਕੋਈ ਸਾਲਿਆ ਮੇਰੇ, ਕਹਿੰਦਾ ਸਾਲਿਆ ਮੇਰੇ। ਸਾਂਢੂ ਨੇ ਇੱਕ ਦੂਜੇ ਦੇ ਨਾ ਸਾਲਾ ਭਣਵਈਆ ਨੇ। ਹਾਂ ਇਹ ਪਛਾਣਨਾ ਆਪਾਂ ਵਾ। ਹਾਂ ਛੱਡੋ ਯਾਰ ਸਾਰੀਆਂ ਗੱਲਾਂ ਇੱਕ ਸਾਈਡ ਤੇ। ਮੈਂ ਕਿਹਾ ਪਤਾ ਨਹੀਂ ਕਹਿਣ ਲੱਗਾ ਛੱਡੋ ਯਾਰ ਮੈਂ ਹੀ ਸਾਲਾ ਠੀਕ ਵੇਲਾ ਬੁਲਾਉਣ ਲੱਗਾ ਸੀ। ਮੈਨੂੰ ਵੀ ਇਹ ਫੀਲ ਹੋ ਰਿਹਾ ਸੀ। ਉਹ ਮੇਰਾ ਟਪਾ ਕੋਈ ਨਹੀਂ ਹੈ। ਵੇਲਾ ਬੁਲਾ ਜਾਏ। ਹਾਂ ਯਾਰ ਦੁਪਹਿਰੇ ਨਾ 1:30 ਵਜੇ ਮੈਨੂੰ ਕਾਲ ਆਈ ਮੇਰੇ ਕਜ਼ਨ ਦੀ ਸਾਜੀ। ਸੀਰੀਅਸ ਯਾਰ ਚ ਕੋਈ ਬੰਦਾ ਜੁਗਤਬਾਜ਼ੀ ਨਾ ਕਰੇ। ਨਹੀਂ ਭਾਜੀ ਕਰਦੇ ਨਹੀਂ ਕਰਦੇ। 1:30 ਵਜੇ ਮੇਰੇ ਕਜ਼ਨ ਦੀ ਕਾਲ ਆਈ ਆ। ਉਹ ਰਾਵੀ ਤੋਂ ਨਾ 31 ਲੇਲੇ ਲੈ ਕੇ ਨਾ ਡੱਲ ਦੇ ਵਿੱਚ ਆਉਣ ਡਿਆ ਸੀ। ਉਹਦੀ ਗੱਡੀ ਕਿਤੇ ਉਲਟ ਗਈ। 31 ਲੇਲੇ ਵਿੱਚ ਸੀਗੇ ਸਾਰੇ। 4-5 ਲੇਲੇ ਤੇ ਹਲਾਕ ਹੋ ਗਏ ਆ। ਬਾਕੀ ਹਲਕੇ ਫੁਲਕੇ ਡੈਮੇਜ ਹੋਏ, ਕਿਸੇ ਲੱਤ ਟੁੱਟ ਗਈ, ਕਿਸੇ ਪੂਛ ਲੱਤ ਗਈ ਆ, ਕਿਸੇ ਡੇਲਾ ਨਿਕਲ ਗਿਆ, ਕਿਸੇ ਵੀਰ ਕਿੱਥੋਂ ਲੈ ਕੇ ਆ ਰਿਹਾ ਸੀ? ਈਦ ਵਾਸਤੇ ਜਿਹੜਾ ਗੱਲ ਖਾਂ ਤੋਂ। ਈਦ ਵਾਸਤੇ। ਹਾਂਜੀ ਤੇ ਗੱਡੀ ਉਲਟ ਗਈ। ਉਲਟ ਹਾਂਜੀ ਗਈ। ਸਰ ਜੀ। ਤੇ 19 ਲੇਲੇ ਜਿਹੜੇ ਆ ਉਹ ਬਚੇ ਆ। ਹਲਕੇ ਹਲਕੇ ਰਗੜਬਾਜ਼ੀ ਆ। ਤੂੰ ਮੈਨੂੰ ਉਹ ਕਿੱਦਾਂ ਉਲਟੀ ਹੋਣੀ ਭਲਾ? ਹਾਂਜੀ ਉਹ ਸਾਰੇ ਲੇਲੇ ਇੱਕੋ ਸਾਈਡ ਤੇ ਆ ਗਏ ਹੋਣੇ। ਵਜਾ ਇਧਰ ਹੋ ਗਿਆ। ਦਾਬੂ ਹੋ ਵੇਲਾ ਟਪਾ ਰਹੇ ਸੀ ਨਾ ਉਸਤਾਦ ਜੀ ਸਾਰੇ। ਹਾਂ ਉਹ ਲੇਲਾ ਟਪਾ ਗਏ। ਲੇਲਾ ਟਪਾ ਗਏ। ਲੇਲਾ ਟਪਾਓ ਬਸ। ਅੱਛਾ ਅੱਛਾ ਨਹੀਂ ਸੱਚੀ ਗੱਲ ਕਰ ਰਹੇ?
ਹਾਂਜੀ 19 ਲੇਲੇ ਡੈਮੇਜ ਹੋਏ ਆ 19 ਬਚੇ ਆ ਬਚੇ ਆ ਲੇਕਿਨ ਡੈਮੇਜ ਹੋ ਗਏ ਵੀ ਹੁਣ 3 ਲੱਤਾਂ ਰਹਿ ਗਈਆਂ ਹਾਂਜੀ ਕੰਨ ਲੱਥ ਗਿਆ ਵਾ ਪੂੰਛ ਪੈਣ ਵਾਲੀ। ਢਿੱਲਾ ਜਾਂਦਾ ਰਿਹਾ ਵਾ ਆ ਢਿੱਡ ਪਾੜ ਉਹ ਗਿਆ ਸਿਰਫ ਰਹਿ ਗਏ ਕਸਾਈਆਂ ਜੋਗੇ ਬਸ ਨਹੀਂ ਕਿਸਾਈਆਂ ਜੋਗੇ ਨਹੀਂ ਮੈਂ ਉਹਨੂੰ ਦੱਸਿਆ ਮੇਰਾ ਜਿਹੜਾ ਦੁੱਖ ਦਾ ਸਹਾਰ ਕਰ ਰੋਇਆ ਮੈਂ ਕਹਿੰਦਾ ਟੈਨਸ਼ਨ ਨਹੀਂ ਆਈ ਮੈਂ ਜਾ ਕੇ ਉਸਤਾਦ ਜੀ ਨਾਲ ਗੱਲ ਕਰਾਂਗਾ ਹਾਂ। ਮੇਰੇ ਉਸਤਾਦ ਜੀ ਬੜੇ ਸੱਟੀ ਦੇ ਲਵਾ ਔਰ ਸ਼ੁਕਰ ਅੱਲਾਹ ਮੈਂ ਕਿਹਾ ਇਹ ਹੱਥ ਨੂੰ ਦਿੰਦੇ ਦੂਜੇ ਹੱਥ ਨੂੰ ਪਤਾ ਲੱਗਣਾ ਦਾ ਸਹੀ ਗੱਲ ਤੂੰ 19 ਲੈ ਲੈ ਮੈਂ ਕਹਿੰਦੇ ਭਰਾ ਡਾਲਾ ਉਸਤਾਦ ਜੀ ਕੋਲ ਆਇਆ ਸੀ ਸਜਾ ਜੀ ਨੇ ਆਫਿਸ ਦੇ ਅੰਦਰ ਰੱਖਾਂਗੇ ਮੈਨੂੰ ਪਤਾ ਜ਼ਖਮ ਕਿੱਦਾਂ ਠੀਕ ਹੋਣੇ ਮੈਨੂੰ ਪਤਾ ਲੱਤ ਇਹ ਚਹਲੇ ਬੜੇ ਦਿਨ ਪਏ ਹਾਂ ਉਹਨਾਂ ਦਾ ਕੰਮ ਕਰਾਵਾਂਗੇ ਇੱਥੋਂ ਯਾਰ ਤੁਸੀਂ ਕੁਝ ਨਹੀਂ ਕਰਨਾ ਮੈਂ ਤੇ ਕਾਲੂ ਰਾਤ ਦਿਨ ਇੱਥੇ ਰਵਾਂਗੇ ਜਾਂ ਦਾਨਸੀ ਵਿੱਚ ਰਹਿ ਕਰ 19 ਲੈ ਲੈ ਉਸਤਾਦ ਜੀ ਸਜਾ ਜੀ ਨੇ ਆਫਿਸ਼ੀਅਲ ਵਜੋਂ ਨਿਕਲਦੇ ਆ ਬਿਲਕੁਲ ਸੈਟਲਮੈਂਟ ਕਰਕੇ ਪੂਰਾ ਬੈ ਕਰਨਗੇ ਟੱਪੜਾ ਕੀ ਪੜੋਸੀਆਂ ਮੰਨ ਕੇ ਸਾਥ ਹੀ ਆ ਪੂੰਛ ਲਾਉਣਗੇ ਮੈਂਗਨ ਕਰ ਤੁਸੀਂ ਸਿਰਫ 31 ਦੇ ਵਿੱਚੋਂ 19 ਹਾਂਜੀ ਹਾਂਜੀ ਪੰਜ ਤਾਂ ਜਿਆਦਾ ਰਹਿੰਦਾ ਲੁੱਟ ਪੈ ਹੋਏ ਗਈ ਹੋਏ ਤੇ ਪੰਜ ਜਿਹੜੇ ਉਹ ਨਹੀਂ ਸੀ ਆਪਣਾ ਰੱਖਣ ਵਾਲੇ ਹੈਗੇ ਠੀਕ ਹੈ। ਉਹ ਹਲਕੇ ਹਲਕੇ ਠੀਕ ਸੀਗੇ ਮੈਂ ਕਿਹਾ ਤੂੰ ਲੈ ਜਾ ਤੇ 19 ਲੈ ਲਿਆ ਤੁਸੀਂ ਪੈਸੇ ਦੇਣੇ ਆ ਉਹਨੇ ਅੱਧੇ ਭਾਜ ਦੇ ਦੇਣੇ ਆਪਾਂ ਮਜਬੂਰੀ ਉਹਨੂੰ ਕੋਈ ਨਹੀਂ ਕਰਨੇ ਕੀ ਆਪਾਂ ਫਿਰ ਠੀਕ ਕਰਾਂਗੇ ਉਹਨੂੰ ਇੱਥੇ ਠੀਕ ਕਰਕੇ ਵੱਡੀ ਕੁਰਬਾਨੀ ਦੇ ਦੇਵਾਂਗੇ ਇੱਥੇ ਬਈ ਬੱਚਾ ਚੱਲ ਯਾਰ ਇੱਕ ਮਿੰਟ ਵੈਸੇ ਤੁਹਾਡੇ ਇਸ ਰੋਲੇ ਦੇ ਵਿੱਚ 2 ਬੱਕਰੇ ਘਟਣ ਦੇ ਕਿੱਦਾਂ 5 ਜਾਂ ਭਾਗ ਹੋ ਗਏ ਹਾਂ 6 ਵਾਪਸ ਲੈ ਗਿਆ 6 ਇਹ ਹੁਣ ਤੂੰ 6 ਗਿਆ ਨਹੀਂ ਤੇ 5 ਸੀ ਨਹੀਂ ਅਸੀਂ 6 ਜੇ ਪੰਜ ਤੇ ਪੰਜ 10 ਹੋਵੇ ਨਾ ਬੰਦਾ ਹਾਏ। ਦੁਖੀ ਹੋਵੇ ਫਿਰ ਲੈ ਘੱਟ ਵੱਧ ਜਾਂਦੇ ਆ ਅੱਛਾ 5 ਤੇ 6 ਵੀ 11 ਹੋ ਗਏ ਹਾਂਜੀ। ਤੇ 19 30 ਹੋ ਗਏ ਇੱਕ ਫੇਰ ਘਟਣ ਦੇ ਆ ਮੈਂ ਦੱਸਦਾ ਇੱਕ ਉਹ ਡਾਲੇ ਵਾਲਾ ਲੈ ਗਿਆ ਕਹਿੰਦਾ ਯਾਰ ਹੁਣ ਤੇਰਾ ਕਿਸ ਤੇਰੇ ਕਿਸ ਕੰਮ ਸਹੀ ਦਾ ਗੱਲ ਹੈ। ਹੁਣ ਸਦਕਾ ਦੇਣਾ ਕਿ ਜਾ ਕੇ ਯਾਰ ਕੀ ਹੋ ਗਿਆ ਫਿਰ ਅੱਛਾ ਹੋ ਗਿਆ ਜਦੋਂ ਬੰਦਾ ਅੰਦਰੋਂ ਦੁਖੀ ਹੋਵੇ ਨਾ ਡਾਲੇ ਤੇ ਲੈ ਲਿਆ ਹਿਸਾਬ ਇਹ ਜਿਹੜਾ ਮੈਂ ਕਹਿਣੀ ਉਹਨੇ ਲੇਲਾ ਟਪਾਇਆ ਇਹ ਡਾਲੇ ਵਾਲੇ ਨੇ ਜਿਹੜਾ ਟਪਾਇਆ ਉਹੀ ਆ ਇਹ ਉਹ ਆ ਡਾਲੇ ਵਾਲੇ ਨੇ ਆਪਣਾ ਇੱਕ ਲੇਲਾ ਟਪਾ ਲਿਆ ਤੈਨੂੰ ਸਾਲ ਨੂੰ ਯਾਰ ਦੇ ਦੇ ਹਾਂ ਉਹਨੇ ਕਿਹਾ ਕਿ ਉਹਨੇ ਕਿਹਾ ਜੀ ਮੈਂ ਲੇਲਾ ਟਪਾਇਆ ਹੁਣ ਹਾਂ। ਜ਼ਖਮ ਤੇ ਮੈਨੂੰ ਪਤਾ ਜ਼ਖਮ ਕਿਦਾਂ ਠੀਕ ਹੁੰਦਾ ਮੈਂ ਹਾਂਜੀ। ਸਾਰਾ ਕਰ ਲਾਂਗੇ ਪਲਾਸਟਿਕ ਦੀਆਂ ਪੂਛਾਂ ਮਿਲਦੀਆਂ ਤੇ ਨਾ ਲੈਣੇ ਦੇ ਪੂਛਾਂ ਹੈ ਨਹੀਂ ਆਪਾਂ ਇੰਜ ਕਰਕੇ ਪੂਛ ਲਾ ਦੇਣੀ ਆ ਪੂੰਛਾਂ ਕਰਾ ਖਾਂਦੇ ਆ ਸਾਰੀ ਪੂੰਛ ਦਾ ਯਾਰ ਇਹ ਫਰਾਡ ਆ ਪਰ ਉਹ ਨਹੀਂ ਫਰਾਡ ਭਾਜੀ ਆਰਟੀਫੀਸ਼ੀਅਲ ਪੂੰਛਾਂ ਆਈਆਂ ਹਿਲਦੀਆਂ ਮੈਂ ਇਹ ਤਾਂ ਆਰਟੀਫੀਸ਼ਲ ਪੁੱਛਾ ਆਪੇ ਹਿਲਦੀਆਂ ਕਹਿੰਦਾ ਮੈਂ ਇਦਾਂ ਦਾ ਕੰਮ ਨਹੀਂ ਕਰਦਾ ਮੈਂ ਤੁਸੀਂ ਨਹੀਂ ਕਰਦਾ ਤੁਸੀਂ 11 ਮੈਂ ਇਸ ਕੰਮ ਚ ਆਉਣਾ ਵੀ ਨਹੀਂ ਇੱਕ ਬੱਕਰੇ ਦੀ ਸ਼ਮਤਾ ਕੀ ਫੋਨ ਕਰ ਹੁੰਦਾ ਆਹੋ ਨਹੀਂ ਸਹੀ ਇਹ ਹੈ ਕਿ ਉਹਦਾ ਇੱਕ ਬੱਕਰੇ ਬੱਕਰੇ ਦੀ ਸ਼ਮਤਾ ਹੈ ਨਹੀਂ ਵਿੱਚ ਉਹ ਨਹੀਂ ਕਰਦੇ ਤੂੜੀ ਖਾ ਕੇ ਉਹ ਨਹੀਂ ਕਰਦਾ ਫਿਰ ਉਹਦੇ ਵਿੱਚ ਆਹ ਕਮੀ ਆ ਬਾਕੀ ਉਹ ਵਿਕ ਜਾਣਾ ਅਸੀਂ ਤੁਸੀਂ ਕਰਨਾ ਇੱਥੇ 8-10 ਦਿਨ ਉਹਨਾਂ ਦੀ ਚੰਗੀ ਤਰ੍ਹਾਂ ਰੱਖਿਆ ਕਰੋ ਉਹਨਾਂ ਨੂੰ ਕਿਹੜੀ ਆ ਕਿਹੜੇ ਆ ਦੇਸੀ ਆ ਜਾਂ ਚੁੱਬੇ ਆ ਟੈਡੀ ਆ ਇਹ ਬੱਕਰੇ ਆ ਜਾਂ ਛਤਰੇ ਆ 4 5 ਦੱਸਿਆ ਉਹਨੇ ਕਜਰੇ ਆ ਹਾਂ ਬੜੇ ਕੰਨ ਵਾਲੇ ਛਤਰੇ 4 5 ਛਤਰੇ ਆ ਜੀ ਕਜਰੇ ਠੀਕ ਆ ਅੱਛਾ ਇੱਕ ਅੱਖ ਬਲੈਕ ਆ ਓਕੇ ਹੈ ਪੂਰਾ ਨਿਜ਼ਾਮ ਆ ਹੂੰ। ਤੇ ਬਾਕੀ ਬੱਕਰੇ ਸਾਰੇ ਰਾਜਪੁਰੀ ਹਾਂਜੀ ਚੱਕੇ ਦੁੰਬੇ ਕੋਈ ਨਹੀਂ ਹੈਗੇ ਆ 2000 ਮੈਨੂੰ ਵੀਡੀਓ ਸੈਂਡ ਕੀਤੀ ਮੈਂ ਤਾਂ ਨਹੀਂ ਦੇਖੇ ਉਹ ਜਿਹੜਾ ਇੱਕ ਚੱਕੀ ਨਹੀਂ ਤੁਕਰੀ ਦਾ ਜਾਂ ਉਹ ਪਤਾ ਨਹੀਂ ਚੱਕੀ ਪਰਲੀ ਸਾਈਡ ਤੇ ਹੋਣੀ ਸੌਰੀ ਕੋ ਚੱਕੀਆਂ ਪਲਿਆਦਾ ਲੱਤ ਕੇ ਹਾਂ ਲੱਥ ਗਈ ਸੀ ਉਹ ਟਰੱਕ ਦੇ ਉਲਟ ਢੱਕ ਬਜ਼ਾਰੋਂ ਹੋਈਆਂ ਸਾਰੀਆਂ ਚੱਕੀਆਂ ਡੈਮੇਜ ਹੋ ਗਏ ਸੀ ਯਾਰ ਤੇ ਹੁਣ ਉਹਦੀ ਜਗ੍ਹਾ ਕੀ ਫੁੱਟਬਾਲ ਬੰਦੀ ਹੈ ਪਿੱਛੇ ਸਾਰੀ ਨਹੀਂ ਉਸਤਾਦ ਜੀ ਛਾਬਿਆਂ ਤੇ ਰੂੰ ਲਾ ਕੇ ਨਾ ਛਾਬਿਆਂ ਤੇ ਰੂੰ ਲਾ ਕੇ ਚਮੇੜ ਦਿਓ ਨਾਲ ਹਾਂਜੀ ਇਹ ਤੋਂ ਤੇ ਰੋਡ ਦਾ ਕੰਮ ਕਰਾਇਆ ਵਿੱਚ ਐਕਸਲ ਪਾ ਕੇ ਨਟ ਟੈਡ ਕੀਤੇ ਆ ਫਿਕਸ ਹੋ ਗਏ ਨਹੀਂ ਉਹ ਚੱਕੀ ਪੂਰੀ ਜਿਹੜੀ ਉਹ ਹਿੱਲਣੇ ਦੇਣੀ ਆਪਾਂ ਲੈ ਚੱਕੀਆਂ ਉੱਥੇ ਹੀ ਆ ਉਹ ਫਿਕਸਰ ਹੋਵੇ ਉਤੇ ਉਹ ਟ੍ਰੈਡ ਚਲਾ ਦੇਣਾ ਨਾ ਨਹੀਂ। ਚੱਕੀਆਂ ਉੱਥੇ ਹੀ ਆ ਮੇਰਾ ਛੋਟਾ ਭਰਾ ਜ਼ਾਹਰੀ ਬੈਗਾਂ ਦਾ ਕੰਮ ਕਰਦਾ ਉਹਨੂੰ ਕਹਾਂਗੇ ਐ ਪੂਰੀ ਗੋਲਾਈ ਜੀ ਕਰਦੇ ਐਂਡ ਜਿਪ ਨਾ ਚੱਕੀ ਉਹ ਨਹੀਂ ਚੱਕੀ ਏਡੀ ਫਿਕਸ ਹੁੰਦੀ ਨਹੀਂ ਵੀ ਉੱਥੇ ਬੰਦਾ ਗਾਹ ਕੋਈ ਆਵੇ ਤੇ ਉਹ ਦੁੰਮੇ ਨੂੰ ਕਹਿੰਦਾ ਮੈਂ ਭਾਈ ਥੋੜੀ ਚੱਕੀ ਢਿੱਲੀ ਕਰ ਦੇਣਾ ਇਹ ਲੜੇ ਨਹੀਂ ਦੇਈ ਡਬਲ ਟੇਪ ਨਾਲ ਵੀ ਜੋੜ ਸਕਦੇ ਹੈ ਡਬਲ ਟੇਪ ਨਾਲ ਵੀ ਉਹ ਨਹੀਂ ਓਏ ਡਬਲ ਟੇਪ ਉਹ ਚੱਕੀ ਹੈ ਯਾਰ। 50 ਗ੍ਰਾਮ ਦੀ ਹੁੰਦੀ ਐਡੀ ਚੱਕੀ ਕਿੱਥੇ ਡਬਲ ਟੇਪ ਨਾ ਉਹ ਅਸੀਂ 에ਅਰ ਬੈਗ ਲਾ ਲੈਣੇ ਪਿੱਛੇ ਸਾਡੀ ਟੈਨਸ਼ਨ ਨਾ ਲਓ ਉਹ ਗਲੋ ਜੋ ਯਾਰ ਲੈ ਇਹ ਪੈਨ ਲਾ ਦੇਣੇ 에ਅਰ ਬੈਗ ਜਾਂ ਫਿਰ ਵੱਡੇ ਵੱਡੇ ਬੁਲਬੁਲੇ ਬੁਲਾ ਕੇ ਨਾ ਪਿੱਛੇ ਟੰਗ ਦਾਂਗੇ ਹਾਂ ਬੁਲਬੁਲੇ ਮਾਰੇ ਕੁਸ਼ਨ ਰੱਖ ਦਾਂਗੇ ਇੱਥੇ ਜਦੋਂ ਨਾਲੇ ਆਪਣਾ ਹੁਣ ਤਾਂ ਘਾਹ ਕਟਾਈ ਦਾ ਹਫ਼ਤੇ ਦਾ 2000 ਰੁਪਏ ਦੇਈਦਾ ਬੱਕਰੇ ਘਾਹ ਵੀ ਖਾਈ ਜਾਣਗੇ ਤੁਹਾਡੇ ਫਾਇਦਾ ਇਹਦੇ ਚ। ਹਾਂ ਸਤਾਜੀ ਕਾਲਾ ਸਾਬਣ ਲੈ ਕੇ ਹੂੰ ਦੇਸੀ ਕੰਡਾ ਸੋਪ ਲੈ ਕੇ ਗਾਇ ਸੋਪ ਦਾ ਕੋਈ ਮਿਕਸ ਕਰਕੇ ਨਸਵਾਰ ਵੀ ਪੋਣੀ ਵਿੱਚ ਭੋਰ ਕੇ ਜ਼ਖਮਾਂ ਦੇ ਲਈ ਲੋੜੀ ਯਾਰ ਠੰਡੀ ਹੁੰਦੀ ਆ ਤੂੰ ਸਾਰੀ ਗੱਲ ਦੱਸਿਆ ਕਰ ਤਾਂ ਥੋੜਾ ਜਿਹਾ ਮਿੱਠਾ ਸੋਟਾ ਵੀ ਬਾਲ ਗਿਆ ਯਾਰ ਕਾਲੂ ਤੂੰ ਸਿਰਫ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਉਹਦਾ ਨੁਸਖਾ ਖਰਾਬ ਕਰਨ ਉਹ ਦੇ ਨੁਸਖਾ ਨਹੀਂ ਸਹੀ ਸਾਜੀ ਨੇ ਮੈਨੂੰ ਸਲਾਹ ਨਹੀਂ ਕੀਤੀ ਤੂੰ ਆਪ ਜ਼ਖਮਾਂ ਦੀ ਅੱਛਾ ਯਾਰ ਫੇਰ ਸਵਾਰ ਅਫਗਾਨੀ ਬੱਕਰੇ ਆ ਵਿੱਚ 4000 ਕੋ ਪਾ ਕੇ ਹਾਂਜੀ ਇਹ ਅੱਛੇ ਤਰੀਕੇ ਨਾਲ ਦਾਦੜ ਕਰਕੇ ਨਾ ਇਹਦੀ ਲੇਪ ਜੀ ਬਣਾ ਕੇ ਅਸਲਾ ਕਰਕੇ ਤੁਸੀਂ ਲੈ ਜ਼ਖਮ ਤੇ ਲਾਉਣੀ ਆ ਹਾਂਜੀ 5 ਦਿਨਾਂ ਦੇ ਵਿੱਚ ਜ਼ਖਮ ਸੈੱਟ ਨਾ ਹੋਵੇ ਤੁਸੀਂ ਮੈਨੂੰ ਪੜਨਾ 6ਵੇਂ ਦਿਨ ਸਟ੍ਰਿੰਗ ਮੰਗੇਗਾ ਬੱਕਰਾ ਖੁਦ ਮੂੰਹ ਤੇ ਜਿਨ੍ਹਾਂ ਦੇ ਸਟ੍ਰਿੰਗ ਬੁਲਾਓ ਕੰਨ ਲੱਥੇ ਅੱਛਾ ਪੂਛ ਜਿੱਥੇ ਉਹਦੀ ਗੱਲ ਮੁੱਕਦੀ ਇਹ ਸਾਲੇ ਦੀ ਅਕਲ ਤੋਂ ਸ਼ੁਰੂ ਹਾਂਜੀ ਇਹ ਤਾਂ ਨਜਾਇਜ਼ ਹੀ ਰਲਿਆ ਨਹੀਂ ਸਹੀ ਹੈ ਸਾਲ ਆਪਣੇ ਵੀ ਹੁਣ ਮੈਂ ਦੱਸਿਆ ਮੈਂ ਕਿ ਉਸਤਾਦ ਜੀ ਸਕੀ ਦਾ ਉਸਤਾਦ ਜੀ ਨੇ ਹਾਲੇ ਸਾਰੀ ਸਾਨੂੰ ਐਡਵਾਂਸ ਦਿਓ ਤੁਸੀਂ ਕਿੰਨਾ? 20,000 ਰੁਪਏ ਐਡਵਾਂਸ ਲੈ ਲੈਣਾ ਕਿੰਨਾ 20000 ਉਸਤਾਦ ਜੀ ਹਰ ਚੈਨਲ ਨਾਲ ਕੁਛ ਨਾ ਕੁਛ ਕੱਢਣ ਡਿਆ ਸਜਾਦ ਜਾਨੀ ਤੇ ਲੈ ਲੈ ਹਾਂ ਲੈ ਲੈ ਵੀ ਲੋਕ ਬਣਾ ਲੈ ਉਹਦੇ ਕਿਉਂ ਲੋਕ ਉਹਦੀ ਫੌਰਨ ਬਾਅਦ ਇਹਦੀ ਗੱਲ ਵਰੀ ਵਰੀ ਸਮਝ ਆਈ ਸਾਲਾ ਕੌਣ ਆ
ਹਾਂਜੀ ਇਹੀ ਲੱਗ ਰਿਹਾ ਇਹੀ ਲੱਗ ਰਿਹਾ ਉਹ ਜੀ। ਥੋੜੀ ਦੇਰ ਬਾਅਦ ਉਹ ਵੀ ਲੱਗੇਗਾ ਹਾਂ ਅੱਜ ਵੀ ਲੋਕ ਬਣਾਵਾਂਗੇ ਨਵਾਂ ਟ੍ਰੈਂਡ ਚੱਲੇਗਾ ਬੱਚੇ ਦੇਖਣਗੇ ਪਾਣੀ ਦੇ ਬੱਕਰੇ ਡਬਿੰਗ ਕਰਨੀ ਉਸਤਾਦ ਜੀ ਨੇ, ਡਬਿੰਗ ਵੀ ਕਰਨੀ ਆ, ਉਹ ਹਾਂਜੀ, ਲੇਲੇ ਵੀ ਆ ਨਹੀਂ ਜਾਣਗੇ। ਨਹੀਂ ਭਾਈ ਡਬਲ ਗੱਲ ਤਕਲੀਫ ਚੋਂ ਹਲੇ 5-7 ਦਿਨ ਹੀ ਹਿਲਾਉਣੇ ਆਪਾਂ 5-7 ਦਿਨ ਆਪਾਂ ਨੂੰ ਢੇਰੀ ਲਾਉਣੀ ਆ ਬਸ ਐ ਲੀਲੇ ਤੇ ਲੀਲਾ ਲਾ 19 ਮੈਂ ਰੱਖਣੇ ਕਿੱਥੇ ਹੈ ਤੁਸੀਂ ਨਹੀਂ ਰੱਖਣੇ ਹਾਂ ਤੁਸੀਂ ਇਤੋਂ ਗੋਬਾ ਕਰ ਜਾਣਾ ਤੁਸੀਂ ਚੱਲ ਜਾਣਾ ਵਾ ਲਓ ਤੇ ਤੂੰ ਕਿੱਥੇ ਰੱਖਣੇ ਇੱਥੇ ਬਾਹਰ ਪਾਰਕ ਹਾਂ ਇਹੀ ਤੇ ਕਹਿ ਰਿਹਾ ਆਹੋ 19 ਲੀਲੇ ਬਣੇ ਹੋਣਗੇ ਸਵੇਰੇ ਜਦੋਂ ਆਉਣਗੇ ਸਤਾਉਂਦਾ ਗਿਆ ਗੜਗੀਲਾ ਸਾਹਿਬ ਨੂੰ ਸਿਖਾਉਣਗੇ ਢੋਡਾ ਹਾਂਜੀ ਐ ਕਰਕੇ ਸਹੀ ਹਾਂ ਦੱਸੋ ਯਾਰ ਪਰ ਡੈਮੇਜ ਜਿਹੜੇ ਹੋ ਗਏ ਉਹ ਤੇ ਨਹੀਂ ਨਾ ਉਹ ਵਿਕਣੇ। ਡੈਮੇਜ ਦੀ ਹੈਗੇ ਨਹੀਂ ਯਾਰ ਨਹੀਂ ਗਿੱਲੇ ਤੈਨੂੰ ਮੈਂ 6 ਬੱਕਰੇ ਲੈ ਰਿਆ ਜੀ ਸਰ ਤੂੰ ਵੇਚੇਂਗਾ ਵੇਚਦੇ ਹਾਂ ਸਰ ਜੀ, ਕਿੱਥੇ ਬਾਜ਼ਾਰ ਹੀ ਵੇਚਾਂਗੇ ਆ ਮੰਡੀ ਖਲੋ ਕੇ ਮੰਡੀ ਇਹਨੂੰ ਜਿਹੜਾ ਮਰਜ਼ੀ ਜਾਨਵਰ ਲੈ ਦਿਓ ਵੇਚ ਦੇਗਾ। ਵੇਚਦਾ ਸਾਡੇ ਮਰਜ਼ੀ। ਕਿਦੋਂ ਉਹਨਾਂ ਦਾ ਵੇਖੋ ਆਪਸ ਵਿੱਚ ਨਾ ਤਫਾਕ ਸਾਲੇ ਭਵਈਏ ਦਾ। ਅੱਜ ਜੁਮੇ ਵਾਲੇ ਦਿਨ 100 ਚਮਚੜੇ ਕ ਵੇਚੀ। ਲੇਕਿਨ ਬੱਕਰੇ ਦੇਸੀ ਹੁਣ ਤਾਂ ਫੇਰ ਆ ਸਾਡੀ ਫਾਰਮੀ ਦੀ ਨਹੀਂ ਨਾ ਮੈਂ ਲੈ ਕੇ ਜਾਣੇ। ਸਹੀ ਗੱਲ ਯਾਰ ਜਿਹੜੇ ਵੀ ਬੱਕਰੇ ਹੋਣਗੇ ਪਹਿਲੇ ਅੱਜ ਤੋੜ ਕੋਈ ਤੇ ਬੱਕਰੇ ਹੁੰਦੇ ਇੱਥੇ ਵਿਕਣ ਵਾਲੇ, ਕੋਈ ਬੱਕਰੇ ਹੁੰਦੇ ਅੱਗੇ ਪਿੱਛੇ ਵਿਕਣ ਵਾਲੇ। ਨਹੀਂ ਅਸੀਂ ਇੱਥੇ ਵੀ ਕਰਾਂ ਨੂੰ ਲੈਣੇ ਹਾਂ ਉਹ ਲੈ ਗਿਆ ਫੇਰ ਲੈ ਜਾਾਂਗੇ ਕੰਨ ਲੰਬੇ ਹੋਣ ਸੋਹਣੇ ਉਹਨਾਂ ਦੀਆਂ ਲੰਮੀਆਂ ਲੱਕ ਹੋਣ। ਸਾਜ ਨੇ ਲੈ ਕੇ ਖਲੋਣੀ ਇਦਾਂ ਗਮਗੀਨ ਵਪਾਰੀ ਆ ਇਹਨੇ ਆ ਖਲੋਣਾ ਉਹਨਾਂ ਕਿਹੜਾ ਪਤਾ ਕਿੰਨੀ ਕੁ ਮਜਬੂਰੀ ਹੈ ਉਹਨੇ ਲੈ ਲੈਣੇ ਨਹੀਂ ਕਾਦ ਲੰਬੇ ਮਜਬੂਰੀ ਨਹੀਂ, ਵੇਚਣ ਦਾ ਵੀ ਤਰੀਕਾ ਵੀ ਹੋਣਾ ਚਾਹੀਦਾ ਵਾ। ਕਿੱਦਾਂ ਗਾਹਕ ਨੂੰ ਗੱਲ ਸੁਣਾਉਣ ਦਾ ਤਰੀਕਾ ਹੋਣਾ ਚਾਹੀਦਾ ਵਾ। ਬੰਦਾ ਕੋਈ ਪਾਈ ਨਹੀਂ ਲੈ ਲਓ ਫਿਰ ਉਹਨੂੰ ਜ਼ਰਾ ਉਹ ਐਂ ਇੰਜ ਕਰਕੇ ਬੱਕਰਾ ਫਿਰੇਗਾ ਉਹਨੂੰ ਪੂਰੀ ਥੋੜੀ ਕੇਅਰ ਕਰਾਂਗੇ। ਇਹਨੇ ਕਿਹਾ ਜਦੋਂ ਕਸਟਮਰ ਅੱਗੇ ਛੱਡਣਾ ਮੈਂ ਰੱਸੀ ਖੋਲ ਕੇ ਬੱਕਰੇ ਨਾਲ ਇੰਜ ਕਰਦਾ ਨਾ ਜਦੋਂ ਉਹ ਬੱਕਰੇ ਨੇ ਪੱਗ ਪੀਤੀ ਹੈ ਉਹ ਇਹ ਦਸਤੀ ਬੱਕਰਾ ਆਵੇ ਕਿ ਜਾਣਾ ਵਾ। ਬੱਕਰੇ ਧੋਣ ਚ ਕੀ ਟਾਂਸ ਬੱਕਰੇ ਨੂੰ 10-15 ਦਿਨ ਬੱਕਰੇ ਨੂੰ ਸਿਖਾਏਗਾ ਵੀ ਕੁਛ ਹਾਂ ਇਹਨੇ ਬੱਕਰਾ ਇੰਜ ਕਰਕੇ ਰੱਖਿਆ ਸੀ ਬੱਕਰਾ ਗਾਹ ਕੋ ਜਗਦਾ ਭਾਜੀ 100 ਭਾਜੀ 50 ਘੱਟ ਵੱਧ ਕਰਕੇ ਇਹਦੇ ਕੋਲ ਜਾਨ ਚੜਾਉਂਦੇ ਇਹ ਕੋਈ ਜਾਨ ਚੜਾ ਨਿਕਲ ਸਾਜੀ ਮਿੱਠੇ ਨੇ ਨੁਕਸਾਨ ਕਰਾ ਦੇਣਾ ਮੇਰਾ। ਬੱਕਰਾ ਕਹਿੰਦਾ ਮੈਂ ਦਿਹਾੜੀ ਦਾ ਕਿਲੋ ਪੱਟੇ ਅੱਛਾ ਜਿਹੜੇ 19 ਬੱਕਰੇ ਨੇ ਉਹਨਾਂ ਦੇ ਦੰਦ ਠੀਕ ਨੇ ਦੋਂਦਾ ਚੋਗਾ ਜੇ ਨਹੀਂ ਜੀ ਤਾਂ ਉਸੇ 5-7 ਦੇ ਪੀੜ ਨਿਕਲ ਗਿਆ ਤੇ ਉਹ ਜਿਹੜਾ ਉਹ ਦੇਖਣਾ ਉਹਨਾਂ ਨੇ ਐ ਕਰਕੇ ਤੇ ਉਹ ਕੀ ਕਰਨਗੇ ਆਰਟੀਫੀਸ਼ੀਅਲ 20 ਦਿਨਾਂ ਬਾਅਦ ਆਪਾਂ ਪੀੜ ਪਵਾਲਣੇ ਚੈਨਾਂ ਦੇ ਪੀੜ ਆਏ ਹੋਏ ਨਵੇਂ ਲੈ ਆਪਾਂ ਉਹਨੂੰ ਬੋਲਣ ਦੇਣਾ ਹੀ ਨਹੀਂ ਆਪਾਂ ਉਹਦਾ ਧਿਆਨ ਤੁਹਾਨੂੰ ਪਤਾ ਵਪਾਰੀ ਧਿਆਨ ਨਹੀਂ ਆਉਂਦਾ ਉਹ ਦੋਂਦਾ ਹੀ ਭਾਈ ਜੀ ਆਓ ਦੋਂਦਾ ਹੀ ਭਾਈ ਜੀ ਗਾਹ ਕਰ ਸੁਣ ਲਓ ਇਹਨਾਂ ਚੱਕਰਾਂ ਜੀ ਭਾਈ ਰੱਖਣਾ ਆਪਾਂ ਨੇ ਦਿਖਾਉਣਾ ਦੋਂਦਾ ਵਾ ਜਿਹਨਾਂ ਦੀ ਪੀੜ ਸਹੀ ਆ ਉਹ ਦਿਖਾ ਲਾਂਗੇ ਜਦੋਂ ਡਾਲੇ ਬਿਠਾਵਾਂਗੇ ਉਹ ਬਿਠਾ ਲਾਂਗੇ ਬੀੜ ਲਾ ਲੈਣੇ ਉਦੋਂ ਹੈ ਜਿਹੜੇ ਉੱਤੇ ਡਾਲੇ ਚੜ੍ਹ ਦੇਣ ਉਹਨਾਂ ਦਾ ਸੌਦਾ ਹੋ ਗਿਆ। ਉਹਨਾਂ ਦੇ ਬੀੜ ਲਾ ਲੈਣੇ ਜਾਂ ਨਾਲ ਲੱਗੇ ਰਹਿਣਗੇ। ਇਹ ਤੇਰੀ ਸੋਚ ਦੇਖੇ ਨੈਗੇਟਿਵ ਦੋ ਨੰਬਰ ਕੰਮ ਉਸਤਾਦ ਜੀ। ਹਰ ਚੀਜ਼ ਤੇ ਮੈਂ ਆ ਨਵਾਂ ਲਾ ਦਾਂਗਾ ਪਤਾ ਪੁੱਛ ਅੰਨੇ ਹੋਣੇ ਗਾਹਕ ਹਾਂ ਟਾਈਮ ਜ਼ਾਇਆ ਕਰਦੇ ਮਾਹੌਲ ਦੇਖ ਕਿਹੜਾ ਬਣਿਆ ਪਿਆ ਤੇ ਉਹ ਮਾਹੌਲ ਹੁਣ ਕੁਰਬਾਨੀ ਦਾ ਜਾਨਵਰ ਤਾਂ ਵੇਚਣੇ ਕਿ ਨਹੀਂ ਉਹਦੀ ਤੂੰ ਰਹਿਣ ਦੇ ਤੂੰ ਆਪ ਲੈ ਲੈ ਤੂੰ 19 ਦੇ ਵਿੱਚ ਤੂੰ ਉਹਨੂੰ ਕਹੇ ਭਾਈ ਮੈਂ ਵੇਚ ਕੇ ਠੀਕ ਕਰਕੇ ਤੈਨੂੰ ਪੈਸੇ ਦੇ ਦਿਆਂਗਾ ਮੈਨੂੰ ਕਹ ਮੈਂ ਕਹ ਤੂੰ ਐਵੇਂ ਲਵਾਂ ਇੱਥੇ ਕਾ ਆ ਗੈਂਡਾ ਵੀ ਤਾਂ ਰੱਖਿਆ ਹੀ ਆ ਬੱਕਰੇ ਵੀ ਰੱਖ ਲਓ ਸਾਜੀ ਤੁਹਾਡੇ ਫਾਇਦੇ ਦੀ ਗੱਲ ਆ ਤੁਸੀਂ ਮਹਿੰਗੇ ਬੱਕਰੇ ਲਿਆਉਣੇ ਆ ਯਾਰ ਤੁਸੀਂ ਨਾ ਕਰੋ ਇਹੋ ਜਿਹੇ ਫਾਇਦੇ ਨਾ ਓਏ ਉਹਨਾਂ ਦੀ ਸੇਵਾ ਅਸੀਂ ਕਰਨੀ ਦੋਵਾਂ ਨੇ ਯਾਰ ਇੱਥੇ ਲੈ, ਦਫ਼ਤਰ ਰੱਖਾਂਗੇ ਸੇਵਾ ਕਰਨੀ ਨੁਕਸਾਨ ਹੋ ਗਿਆ ਫਿਰ ਉਹਦਾ ਕੌਣ ਜ਼ਿੰਮੇਦਾਰ? ਸਾਲੇ ਅੰਮੀਆਂ ਲੈਣਗੀਆਂ 19 ਤੂੰ ਦੱਸ ਸੇਵਾ ਕਦੀ ਕਰਨੀ ਥੋੜਾ ਕਰਕੇ ਰਿਸਕ ਲੈਣ ਲੱਗੇ ਉਹ ਤੂੰ ਮੇਡਾ ਕਰਕੇ ਨਾ ਲੈ ਲਿਸਕ ਉਸਤਾਦ ਜੀ ਦੇਖੋ ਤੁਸੀਂ ਜਾਨੀ ਮਾਰ ਤੇ ਜਦੋਂ ਐਡ ਪਾਉਣੀ ਨਾ ਏ ਤੁਸੀਂ 30,000 ਵਾਲਾ ਬੱਕਰਾ ਤੁਹਾਡੀ ਜ਼ੁਬਾਨ ਤੇ ਲੋਕਾਂ ਨੇ 1.5 ਲੱਖ ਦਾ ਲੈ ਲੈਣਾ ਜਾਨੀ ਦਾ ਬੱਕਰਾ ਨਹੀਂ ਨਹੀਂ ਮੈਂ ਨਹੀਂ ਲੈਂਦਾ ਇਹ ਜਾਨੀ ਦਾ ਬੱਕਰਾ ਨਰਗਸੀ ਲੈ ਲਿਆ ਸੀ ਨਾ ਹੁਣ ਜਾਨੀ ਲੈ ਲਾ ਆਹ ਨਰਗਸੀ ਲੈ 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 ਯਾਰ ਲੇਕਿਨ ਇਹ ਨਾਮ ਖਰਾਬ ਕਰਨ ਵਾਲੀ ਯਾਰ ਗੱਲ ਆ ਇਕੱਠੇ ਤੈਨੂੰ ਮਾਰਕੀਟਿੰਗ ਹੀ ਨਹੀਂ ਕਰਨੀ ਆਈ ਯਾਰ ਤੂੰ ਇਹ ਗੱਲ ਹੁਣ ਉਹ ਸਾਡੇ ਨਾਲ ਦਾ ਹੋ ਗਿਆ ਸਾਡੀ। ਹਾਂ ਹੁਣ ਤੈਨੂੰ ਉਹ ਸਾਰਾ ਲੱਗਦਾ ਹੁਣ ਵੇਖੇ ਹੁਣ ਉਹ ਲੱਗ ਰਿਹਾ। ਹਾਂ ਅੱਛਾ ਤੁਹਾਨੂੰ ਜ਼ਿਆਦਾ ਹੀ ਲੱਗਾ ਸਹੀ ਦੱਸਿਓ ਨਹੀਂ ਇਹਦੇ ਤੋਂ ਫੀਲ ਹੀ ਇਹ ਹੋ ਰਿਹਾ ਸੀ ਮੈਨੂੰ ਇਹ ਲੱਗ ਰਿਹਾ ਸੀ ਲੇਕਿਨ ਹੁਣ ਤੁਸੀਂ ਹੋ ਰਹੇ ਹੋ। ਹਾਂ ਭਾਈ ਦਾ ਤਰੀਕ ਤੇ ਬਚਪਨ ਤੋਂ ਰੇਸ਼ਮ ਫਸੀ ਆ ਜੀ ਬੱਕਰੇ ਵੇਚ ਉਸਤਾਦ ਨੂੰ ਨਾ ਕਰ ਦੋ ਯਾਰ ਕੀ ਕਰਨਾ ਹੁਣ ਫਿਰ ਇਹਦਾ ਜੰਗ ਦਾ ਕੀ ਕਰਨਾ ਜੰਗ ਦਾ ਕੀ ਜੰਗ ਤਾਂ ਕਰਨਾ? ਭਾਈ ਸਾਡੇ ਹੱਥ ਖੜੇ ਆ ਅਸੀਂ ਤਾਂ ਅਮਨ ਦਾ ਪ੍ਰਚਾਰ ਕਰਨਾ ਚਾਹੁੰਦੇ ਹਰ ਪਾਸੇ ਸਾਡੇ ਭਰਾ ਹੀ ਆ ਉਧਰ ਵੀ ਸਾਡੇ ਭਰਾ ਇੱਧਰ ਵੀ ਸਾਡੇ ਭਰਾ ਯਾਰ। ਦਾ ਸਟਾਫ ਨੂੰ ਪਕਾਓ ਖਤਰਨਾਕ ਕੰਮ ਹੈ ਉਹਨਾਂ ਇਹ ਤੇ ਪਤਾ ਕੋਈ ਨਹੀਂ ਮੈਂ ਤੇ ਮਕਬੂਲ ਦੀ ਸੇਵਾ ਦੀ ਕੰਧ ਕਰਦੀ ਜਾਂਦਾ ਯਾਰ ਉਹਦੇ ਮੱਕੂਆਂ ਹੀ ਫਸਿਆ ਜਗ੍ਹਾ ਯਾਰ। ਬਰਾਮਦ ਹੋ ਗਈ ਐ ਪੱਕੀ ਜਗ੍ਹਾ ਉੱਥੇ ਨਾ ਕੋਈ ਮਜਾਇਲ ਕੰਮ ਕਰਦਾ ਤੇ ਨਾ ਕੋਈ ਬੰਬ ਭਰਾ ਤੇ ਹੈ ਉਧਰ ਵੀ ਸਾਡੇ ਇੱਧਰ ਵੀ ਸਾਰੇ ਪਾਸੇ ਸਾਡੇ ਹੀ, ਲੇਕਿਨ ਇਹਦਾ ਸਾਜੀ ਕਰਨੇ ਦਾ ਹੱਲ ਕੀ ਆ ਹੁਣ? ਹੱਲ ਮੈਨੂੰ ਦੱਸੋ ਨਾ ਵੀ ਕੀ ਹਾਲ ਉਹ ਤੈਨੂੰ ਕੀ ਦਸੀਏ ਤੁਹਾਨੂੰ ਮੈਨੂੰ ਤੂੰ ਆਪਣੀ ਇਹ ਗੱਲ ਦਸੀ ਤੂੰ ਵੇਲਾ ਟਪਾਉਣ ਡਿਆ ਵਾ ਉਹ ਮੱਕੂ ਵਾਲਾ ਟਪਾਈ ਜਾਣ ਡਿਆ ਬੰਦਾ ਹੁਣ ਕਿਹੜੀ ਗੱਲ ਕਰੇ ਤੁਹਾਡੇ ਨਾਲ? ਭਾਈ ਦਾ ਤੁਸੀਂ ਸਿਆਣੇ ਬਿਆਣੇ ਹੋ ਅੱਲਾਹ ਨੂੰ ਮਾਫ ਕਰੇ ਜੀ ਉਹ ਇਹ ਗੱਲ ਕਹਿਤੀ ਐ ਸਿਆਣੇ ਬਣੇ ਲੱਗਦੇ ਤੈਨੂੰ ਯਾਰ ਤੇਰੇ ਸਾਹਮਣੇ ਕਿਤੇ ਆ ਯਾਰ ਤੇ ਕਿਉਂ ਗਈ ਗੱਲ ਇਹ ਯਾਰ ਹਾਂ ਵੀ ਤੈਨੂੰ ਹੁਣ ਤੈਨੂੰ ਲੱਗਾ ਇਹ ਸਾਲ ਵੀ ਸਾਲ ਆਏ ਆ ਨਹੀਂ ਸਾਜੀ ਹੁਣੇ ਮੈਨੂੰ ਮੇਰਾ ਸਾਲਾ ਲੱਗਣ ਲੱਗ ਗਿਆ। ਦੱਸ ਇੱਕ ਭੈੜਿਆ ਕੋਈ ਗੱਲ ਕਰਨੀ ਕਹਿੰਦੇ ਲੱਗਦਾ ਗਾਲ ਕੱਢਣ ਲੱਗਾ ਭੈੜਿਆ ਤੂੰ ਸਟਾਈਲ ਇੱਦਾਂ ਸ਼ੁਰੂ ਇੱਦਾਂ ਹੀ ਹੁੰਦਾ ਵਾ। ਆਹੋ ਉਹ ਯਾਰ ਤੈਨੂੰ ਸਮਝਦਾਰ ਕਹਿ ਰਿਹਾ ਮੈਂ ਉਤੋਂ ਥੋੜਾ ਜਿਹਾ ਫੀਲ ਕੀਤਾ ਯਾਰ ਇਸ ਭਾਜੀ, ਮੈਨੂੰ ਬੇਟਾ ਜੀ ਤੁਹਾਨੂੰ ਇੱਕ ਟੈਂਕ ਦਈਏ ਕਿਉਂ ਚੱਲ ਕਿ ਜਾਓ ਜੀ ਦੁਸ਼ਮਣਾਂ ਦੇ ਹਮਲਾ ਕਰਿਓ ਜਾ ਕੇ ਲੋ
ਸਾਰੇ ਪੈਪ 'ਚ ਚੂੜੀਆਂ ਪਾ ਕੇ ਇਹਨੇ ਜਾਂਦੇ ਸਭ ਤੋਂ ਪਹਿਲੇ ਇਹਦੇ ਉੱਤੇ ਕਹਣਾ ਹੋਇਆ ਅਸੀਂ ਪੈਪਾਂ 'ਚ ਚੂੜੀਆਂ ਨਹੀਂ ਪਾਈਆਂ। ਇਹਨੇ 31 ਸਾਲ ਬਾਅਦ ਉਹਦਾ ਢੱਕਣ ਖੋਲ ਕੇ ਨਿਕਲਣਾ ਵਿੱਚੋਂ। ਮੁੱਕ ਗਿਆ ਰੌਲਾ। ਆਹੋ ਨਹੀਂ ਉਸਤਾਦ ਜੀ ਇਹਨੇ ਨਿਕਲਦੇ ਹੀ ਇਹ ਕਹਿਣਾ ਵਾ, ਲਓ ਜੀ ਵੇਖ ਲਓ ਮੈਂ ਵੇਲਾ ਟਪਾਇਆ। ਹਾਂ ਮੈਂ ਮੁਬਿਲ ਵਤਨ ਹੈ ਵਾ, ਮੈਨੂੰ ਆਪਣੇ ਵਤਨ ਨਾਲ ਪਿਆਰ ਆ, ਲੇਕਿਨ ਮੈਂ ਲੜਾਈ ਨਹੀਂ ਚਾਹੁੰਦਾ। ਮੈਂ ਕਹਿੰਦਾ ਵੇਲਾ ਬੁਲਾ ਜਾਓ, ਤੁਸੀਂ ਮੈਨੂੰ ਟੈਂਕ ਦੇਣਾ ਵਾ ਤੇ ਤੁਸੀਂ ਟੈਂਕ ਦੇ ਕੇ ਦੇਖਣਾ ਵਾ ਵੀ ਹੋਣ ਕੀ ਡਿਆ ਵਾ। ਅੱਛਾ ਅੱਛਾ ਤੁਸੀਂ ਆਪ ਬਣਾ ਬਿਠੇ ਨੂੰ ਰੱਖ, ਇਹਨੂੰ ਰੱਖ। ਜੇ ਨਹੀਂ ਚਲਾਣਾ ਤੇ ਆਹੋ ਰੱਖਦੇ, ਹੋਰ ਕਿਸੇ ਨੂੰ ਦੇ ਦਿੰਦੇ। ਉਸਤਾਦ ਜੀ ਕਹਿਣਗੇ ਯਾਰ ਰੱਖ ਲੈ। ਮੂੰਹ ਹੀ ਆਪਣੇ ਮੋਰਚੇ ਵਾਲੇ ਕਰ ਦੇਣਾ, ਉਹਨਾਂ ਨੇ ਡੱਕ ਲਿਆ ਬਾਜੀ ਰਾਤ ਨੂੰ 2 ਘੰਟੇ ਸੋਹਣੇ ਉਹਨੇ 800-900 ਦਿਹਾੜੀ ਲਾ ਲਿਆ ਕਿ ਨਹੀਂ ਬੱਚਿਆਂ ਨੂੰ ਝੂਟੇ ਦੇ ਕੇ। ਕ੍ਰਿਕਟ ਡਰਾਫਟ ਤੇ ਨਹੀਂ ਬੱਚਿਆਂ ਨੂੰ ਊਂਠਾਂ ਨਹੀਂ ਦਿੰਦੇ। ਹਾਂਜੀ ਹਾਂਜੀ 50 ਰੁਪਏ ਲੈ ਕੇ ਊਂਠ ਦਾ ਚੱਕਰ ਲੈਣੇ, ਟੈਂਕ ਤੇ ਚੱਕਰ ਲਵਾਇਆ ਕਿ ਬੱਚਿਆਂ ਨੂੰ। ਟੈਂਕ ਦੇ ਵਿੱਚ ਕਿੰਨੇ ਬੰਦੇ ਦੀ ਜਗ੍ਹਾ ਹੁੰਦੀ ਹੈ? 2 ਦੀ ਕਿਉਂਕਿ ਵੱਡਾ ਲੈ ਲਈ ਕੋਈ 7 ਸੀਟਰ ਲੈ ਲਾਂਗੇ, ਤੂੰ ਪੂਰੀ ਫੈਮਿਲੀ ਲੈ ਕੇ ਜਾਣੀ? ਜਿਹਦੇ ਦਰਵਾਜ਼ੇ ਵੀ ਆਟੋ ਇੰਜ ਖੁੱਲਣਾ ਪਟਣ। ਤਾਂ ਕਿ ਟੈਂਕ ਪਾਇਆ ਹੋਇਆ ਨਾਲ ਜਗਾ ਲੈ ਲਓ, ਹਾਂ ਬਸ ਠੀਕ ਆ। ਉੱਥੇ ਥੋੜਾ ਜਾ ਕੇ ਖੈਬੇ ਲੈ ਕੇ ਇੰਜੋਏ ਕਰਕੇ ਥੋੜਾ ਫੇਰ ਆਵਾਂਗੇ। ਗੜਗੀਲਾ ਜੀ ਜੀ ਸਾਜੀ ਪਹਿਲੇ ਤਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰੋ, ਤੁਹਾਡੇ ਨਾਲ ਬਹੁਤ ਮੁਹੱਬਤ ਕੀਤੀ ਸਾਰਿਆਂ ਨੇ। ਹਰ ਦੂਜਾ ਕਮੈਂਟ ਸੇ ਜੀ ਕਿ ਗੜਗੀਲੇ ਕੋ ਟੀ ਟਾਈਮ में ਲਾਜ਼ਮੀ ਬਿਠਾएं। ਸਰ ਮਿਹਰਬਾਨੀ ਸਭ ਦਾ ਸ਼ੁਕਰੀਆ ਕਿ ਤੁਸੀਂ ਮੇਰੇ ਨਾਲ ਪਿਆਰ ਕਰ ਰਹੇ ਹੋ, ਲੇਕਿਨ ਉਸਤਾਦੀਆਂ ਦੀ ਮਿਹਰਬਾਨੀ, ਸਾਡੇ ਉਸਤਾਦ ਜੀ ਸਾਡੇ ਨਾਲ ਪਿਆਰ ਕਰ ਰਹੇ ਆ ਤੇ ਇੱਥੇ ਬੈਠੇ ਆ। ਗੜਗੀਲਾ ਬਾਕੀ ਜੀ ਜੀ ਤੁਹਾਨੂੰ ਨਾ ਬੱਚੇ ਜ਼ਿਆਦਾ ਪਸੰਦ ਕਰਨਗੇ ਹਾਂ, ਕਿਉਂਕਿ ਸਾਡੇ ਫੈਮਲੀਆਂ ਵੇਖਦੀਆਂ ਨੇ ਨਾ ਜੀ ਸਰ ਬੱਚੇ ਤੁਹਾਨੂੰ ਜ਼ਿਆਦਾ ਪਸੰਦ ਕਰਦੇ ਆ। ਤੁਹਾਡੇ ਐਕਸਪ੍ਰੈਸ਼ਨ, ਤੁਹਾਡੇ ਮੂੰਹ ਦਾ ਸਟਾਈਲ ਬਣਾਉਣਾ ਉਹ ਲੋਕਾਂ ਨੇ ਬਹੁਤ ਪਸੰਦ ਕੀਤਾ ਜੀ, ਉਹਨਾਂ ਦੀ ਮਿਹਰਬਾਨੀ ਹੈ ਜੀ। ਉਂਝ ਔਰ ਤੁਹਾਡੇ 'ਚ ਨਾ ਮੈਂ ਇੱਕ ਹੋਰ ਗੱਲ ਦੱਸਾਂ, ਜਿਹੜੀ ਮੈਂ ਇਹਨੂੰ ਕੀ ਕਹਿੰਦੇ ਨੇ ਅਬਜ਼ਰਵ ਕੀਤੀ, ਕ੍ਰੀਏਟੀਵਿਟੀ। ਹਾਂ ਮੈਂ ਇਹ ਦੇਖਣਾ ਤੁਹਾਡੇ ਚਿਹਰੇ ਤੋਂ ਨਾ, ਤੁਸੀਂ ਉਹ ਬੰਦੇ ਹੁੰਦੇ ਨਾ ਸ਼ਾਤਰ, ਤੇਜ਼ ਲੱਗਣਾ, ਜੀ ਜੀ ਮੀਸਣਾ, ਭੁੰਨਾ ਲੱਗਣਾ, ਉਹ ਨਹੀਂ ਲੱਗਦਾ ਤੇਰੇ ਚਿਹਰੇ ਤੇ ਨਾ ਮਾਸੂਮੀਅਤ ਆ। ਸਹੀ ਗੱਲ ਬਸ ਜੀ ਤੁਹਾਡਾ ਵੱਡਾ ਮਤਲਬ ਬੰਦੇ ਨੂੰ ਗੈਸ ਹੁੰਦਾ ਯਾਰ, ਇਹ ਤੇ ਲੱਗਦਾ ਦਿਲ ਦਾ ਸਾਫ਼ ਆਦਮੀ, ਪਿਆਰ ਕਰਨ ਵਾਲਾ ਜੀ। ਇਸ ਤੋਂ ਵੀ ਲੋਕਾਂ ਨੇ ਤੈਨੂੰ ਜਿਹੜਾ ਨਾ ਤੈਨੂੰ ਉਹ ਵੀ ਲੋਕਾਂ ਨੂੰ ਪਹੁੰਚਿਆ, ਲੋਕਾਂ ਤੱਕ। ਮਿਹਰਬਾਨੀ ਦੂਜੀ ਗੱਲ ਇਹ ਆ, ਬੱਚੇ ਜਿਹੜੇ ਨੇ ਹਾਂਜੀ ਛੋੜ ਸਾਡੇ ਐਸੇ ਮੈਨੂੰ ਲੋਕੀ ਵੀਡੀਓਜ਼ ਭੇਜਦੇ ਨੇ ਬਈ 6 ਮਹੀਨੇ ਦਾ ਬੱਚਾ ਫੀਟਰ ਮੂੰਹ ਚ ਲਿਆ ਟੀ ਟਾਈਮ ਵੇਖਣ ਦੇ ਆ। ਵਾਹ ਵਾਹ ਵਾਕਈ ਹਾਂ ਵਾਹ ਵਾਹ ਤੇ ਟੀ ਟਾਈਮ ਮੁੱਕਾ ਤੋਂ ਰੋਣ ਲੱਗ ਪਿਆ। ਉਹ ਬੰਦਾ ਇੱਕ ਨੇ ਮੈਨੂੰ ਵੀਡੀਓ ਭੇਜੀ, ਕਹਿੰਦਾ ਦੇਖਣਾ, ਉਹਨੇ ਟੀ ਟਾਈਮ ਰੋਕਿਆ ਤੇ ਉਹ ਲੱਤਾਂ ਪੈਰਾਂ ਮਾਰਨ ਲੱਗ ਪਿਆ ਤੇ ਉਹਨੇ ਟੀ ਟਾਈਮ ਲਾਇਆ ਤੇ ਸਟਿਲ ਹੋ ਕੇ ਵੇਖਣ ਲੱਗ ਪਿਆ। ਛੋਟਾ ਜਿਹਾ ਫੀਟਰ ਪੜਿਆ ਨਾਲ ਉਹਨੇ। ਉਹ ਮੈਂ ਤੁਹਾਨੂੰ ਵੀਡੀਓ ਨਹੀਂ ਸੀ ਭੇਜੀ, ਛੋਟਾ ਜਿਹਾ ਬੱਚਾ ਵੇਖ ਰਿਹਾ ਸ਼ੋਅ ਤੇ ਕਹਿੰਦਾ ਉਸਤਾਦ ਜੀ ਦਾ ਸ਼ੋਅ ਦੇਖ ਰਹਾ ਹੂੰ। ਆਹੋ ਉਹਨੂੰ ਨਾਮ ਦੂਜਾ ਕਹਿਣਾ ਹੀ ਨਹੀਂ ਆਇਆ, ਕਹਿੰਦਾ ਉਸਤਾਦ ਜੀ ਦਾ ਸ਼ੋਅ ਤੇ ਦੇਖ। ਉਹ ਬੱਚੇ ਜਦੋਂ ਤੈਨੂੰ ਵੇਖਣਗੇ ਹੱਸਣਗੇ। ਬੱਚੇ ਹੱਥ ਤੂੰ ਜ਼ੇਨ 'ਚ ਰੱਖਿਆ ਕਰਕੇ ਮੈਂ ਜਿਹੜੇ ਬੱਚੇ ਨੇ ਨਾ ਮੈਂ ਉਹਨਾਂ ਵਾਸਤੇ ਕੋਈ ਨਾ ਕੋਈ ਵਿੱਚ ਕੰਟੈਂਟ ਦੇਣਾ ਵਾ। ਜੀ ਹੁਣ ਠੀਕ ਤੇਰਾ ਹੈ ਐਸਾ ਨੈਸ਼ਾ, ਵੱਡੇ ਵੀ ਹੱਸਣ ਲੱਗ ਪਏ ਨੇ। ਸਹੀ ਗੱਲ। ਬਾਕੀ ਸਾਡੀ ਜੀਬ ਗੱਲ ਨਹੀਂ ਕਿਹਾ, ਆ ਬੱਚੇ ਦੇਖ ਕੇ ਹੱਸਦੇ ਤੇ ਸਕੇ ਬੱਚੇ ਦੇਖ ਕੇ ਰੋਂਦੇ ਆ। ਨਹੀਂ ਉਹ ਵੀ ਹੱਸ ਪੈਂਦੇ ਆ, ਰੋਂਦੇ ਹੋਣ ਸੀ। ਨਹੀਂ ਹੱਸ ਪੈਂਦੇ ਆ। ਮੈਂ ਅੱਜ ਇੱਕ ਵਾਕਿਆ ਸੁਣਾਉਣਾ ਚਾਹੁੰਦਾ, ਤੁਹਾਡੀ ਆ ਗੱਲ ਹੀ ਕੈਸੀ ਆ ਗਈ ਵਿੱਚ। ਮਾਈਂਡ ਨਾਲ ਕਰਨਾ ਵੈਸੇ। ਓਏ ਉਸਤਾਦ ਜੀ ਸਾਡੇ ਨਾ ਗਲੀ ਦੇ ਵਿੱਚ ਇੱਕ ਫੌਤਗੀ ਹੋ ਗਈ ਅੱਛਾ ਵੈਸੇ ਤੇ ਮੇਰੀ ਗੁਫਾ ਵਾਲਦਾ ਕਹਿੰਦੇ ਇੱਕ ਸੈਕਿੰਡ, ਹਾਂਜੀ ਮੇਰੀ ਅੰਮੀ ਕਹਿੰਦੇ ਅਮਦਾਦ, ਮੈਂ ਕਿਹਾ ਹਾਂਜੀ ਅੰਮੀ, ਬੇਟਾ ਉਹ ਮੁਸ਼ਤਾਕ ਫੌਤ ਹੋ ਗਿਆ ਵਾ ਕੌਣ? ਦਰਵਾਜ਼ਾ ਖੋਲ ਤੇ ਕੇ ਮੇਰਾ ਪੁੱਤ ਨਾ ਉੱਥੇ ਤੂੰ ਜਾ ਕੇ ਅਫਸੋਸ ਕਰਕੇ ਆ, ਮੈਂ ਵੀ ਚੱਲੀ ਆ ਤੇ ਮੇਰੇ ਮਗਰ ਆ ਜਾਵੀਂ। ਮੈਂ ਕਿਹਾ ਅੰਮੀ ਇਕੱਠੇ ਚੱਲਦੇ ਆ, ਮਹੱਲੇਦਾਰੀ ਆ, ਮਹੱਲੇਦਾਰੀ ਆ, ਉਹਨਾਂ ਦੇ ਮੁੰਡੇ ਮੁਸਲਮਾਨ ਆ, ਉਹਨਾਂ ਦੇ ਘਰ ਦੇ ਵਿੱਚ ਬਹਿਣ ਉੱਠਣਾ ਸੀ। ਫੈਮਿਲੀ ਵਾਲਾ ਘਰ ਆ। ਆਹੋ ਮੈਂ ਗਿਆ ਸਾਜ ਜੀ ਉਹਨਾਂ ਦੇ ਬੂਹੇ ਤੇ ਉਹਨਾਂ ਦੇ ਮੁੰਡੇ ਨਾਲ ਮੈਨੂੰ ਕਹਿੰਦੇ ਅੱਬੂ ਚਲ ਗਏ ਆ, ਚੱਲ ਅੰਦਰ। ਮੈਂ ਗਿਆ ਤੇ ਮੈਂ ਨਾ ਸਾਜੀ ਨੂੰ ਐਮੀਅਤ ਪਈ ਹੈ ਤੇ ਮੈਂ ਇਹਨਾਂ ਨੂੰ ਜਾ ਕੇ ਲਾਗੇ ਸਾਫਾ ਸੁਫਾ ਰੱਖਿਆ ਵਾ। ਸਾਫਾ ਮੇਰੀ ਹਾਲਤ ਹੈ, ਮੈਂ ਸਾਫਾ ਜ਼ਰੂਰ ਰੱਖਦਾ। ਮੈਂ ਲਾ ਕੇ ਤੇ ਮੈਂ ਐਂ ਕਰਕੇ ਨਾ ਹੁਣ ਮੀਂਹ ਦੇ ਲਾਗੇ ਬੈਠਾ ਤੇ ਮੈਂ ਵੇਖ ਰਿਹਾ ਵਾਂ ਤੇ ਸਾਜੀ ਮੈਨੂੰ ਨਾ ਉਹਨਾਂ ਦੀਆਂ ਕੋਈ ਪਿਛਲੀਆਂ ਗੱਲਾਂ ਬਾਤਾਂ ਯਾਦ ਆ। ਦਿਲ ਭਰ ਆਇਆ। ਹਾਂਜੀ ਮੈਂ ਨਾ ਉਸਤਾਦ ਜੀ ਮੈਨੂੰ ਰੋਣਾ ਆਇਆ ਵਾ। ਚਾਚਾ ਮੇਰੇ ਚਾਚਾ ਤੇ ਉਸਤਾਦ ਜੀ ਨਿੱਕੇ ਨਿੱਕੇ ਬੱਚੇ ਜਿੰਨੇ ਸੀ ਨਾ ਸਾਰਿਆਂ ਦਾ ਮੇਰੇ ਤੇ ਫੋਕਸ ਤੇ ਬੱਚੇ ਹੱਸ ਰਹੇ ਆ ਤੇ ਮੇਰੇ ਅੰਮੀ ਨੇ ਮੈਨੂੰ ਐ ਕੋਣੀ ਮਾਰਨੀ ਪੁੱਤਰ ਅਮਦਾਦ ਉਹ ਕਰਾ ਉਹਨਾਂ ਦੀ ਫੌਤਗੀ ਖਰਾਬ ਨਾ ਕਰ, ਉੱਠ ਜਾ ਇੱਥੋਂ। ਅੱਛਾ ਫੌਤਗੀ ਤੋਂ ਅੱਗੇ ਕੀ ਖਰਾਬ ਪੜਾਓ? ਅੱਛਾ ਉਹਨਾਂ ਦੀ ਫੌਤਗੀ ਖਰਾਬ ਨਾ ਕਰ। ਕੋਣੀ ਮਾਰਨੇ ਨੇ ਅੰਮੀ ਮੈਨੂੰ ਤੇ ਮੈਂ ਹੁਣ ਉਸਤਾਦ ਜੀ ਮੈਨੂੰ ਨਹੀਂ ਪਤਾ ਲੱਗ ਰਿਹਾ ਵੀ ਅੰਮੀ ਮੈਨੂੰ ਐ ਕਰਨ ਦੇ। ਬੁੱਢੀਆਂ ਕਿੰਨੀਆਂ ਬੇਟੀਆਂ ਮੈਂ ਰੋ ਰਿਹਾ ਵਾਂ।
ਅੱਛਾ ਮੈਂ ਥੋੜਾ ਜਿਹਾ ਨਾ ਸੀਰੀਅਸ ਹੋਇਆ ਵਾਂ। ਮੈਨੂੰ ਕਿਹਾ ਪੁੱਤਰ ਹੌਸਲਾ ਕਰ, ਨਾ ਰੋ। ਮੈਂ ਮੂੰਹ ਤਾਂ ਚੁੱਕਿਆ ਤੇ ਬੱਚੀਆਂ ਕੋਈ 10-10 ਸਾਲ ਦੇ ਬੱਚੀਆਂ, ਬੱਚੇ 12 ਸਾਲ, ਮੈਨੂੰ ਐਂ ਕਰਕੇ ਵੇਖਣ ਦੇ ਨੇ, ਪੂਰਾ ਫੋਕਸ ਹੈ ਮੇਰੇ ਤੇ। ਵੀ ਹੁਣ ਇਹ ਦੁਬਾਰਾ ਮੈਂ ਮਾੜਾ ਜਿਹਾ ਐਂ ਕੀਤਾ ਹੀ ਆ ਤੇ ਉਹ ਖਾ ਲਾ ਕਾ ਨਾਚ ਚੱਲ ਰਿਹਾ। ਉਹ ਮੈਂ ਕਿਹਾ ਯਾਰ ਇਹ ਕੀ ਮੇਰੇ ਨਾਲ ਸੀਨ ਚੱਲ ਰਿਹਾ ਵਾ। ਇਹ ਕਿਹੜੀ ਫੌਤ ਕੀ ਹੈ? ਅੱਛਾ ਮੈਂ ਸਾਜੀ ਨੂੰ ਰੋ ਨਹੀਂ ਰਿਹਾ, ਮੈਂ ਆਪਣੇ ਆਪ ਨੂੰ ਫੁੱਲ ਕੰਟਰੋਲ ਕੀਤਾ ਵਾ। ਤੇ ਇੱਕ ਨਾ 10 ਸਾਲਾਂ ਦੀ, ਕੋਈ 14 ਸਾਲਾਂ ਦੇ 2 ਬੱਚੇ ਮੇਰੇ ਲਾਗੇ, ਇੱਕ ਬੱਚੀ ਇੱਕ ਬੱਚਾ, ਮੈਨੂੰ ਕਹਿੰਦੇ ਅੰਕਲ ਰੋਈਓ ਜ਼ਰਾ। ਅੰਕਲ ਜੀ ਰੋਈਓ। ਤੇ ਮੈਂ ਉਹਨਾਂ ਨੂੰ ਕਿਹਾ ਉਹ ਜਾਓ ਯਾਰ ਪਰੇ ਚੱਲ ਜਾ, ਤੇ ਉਹ ਹੱਸਣ ਡੇ। ਜਿਹਦਾ ਬਾਪ ਫੌਤ ਹੋਇਆ ਇਹ ਵੀ ਆ ਕੇ ਬਸਦਾਰ ਸੀ, ਕਹਿੰਦਾ ਅੰਕਲ ਜੀ ਥੋੜਾ ਹੀ ਰਹੀ। ਅੰਕਲ ਜੀ ਰੋਇਓ। ਤੇ ਮੈਂ ਕਿਹਾ ਅੱਛਾ ਪੁੱਤ, ਅੱਛਾ ਸਾਜੀ ਹੁਣ ਜਿਹਦਾ ਪਿਓ ਫੌਤ ਹੋਇਆ ਇਹਨਾਂ ਨੇ ਮੈਨੂੰ ਮੇਰਾ ਗੁੱਟ ਫੜਿਆ, ਕਹਿੰਦਾ ਅਮਦਾਦ ਭਾਈ ਯਾਰ ਬਾਹਰ ਆ ਜਾਓ ਯਾਰ, ਸਾਰਾ ਨਾ ਤੁਹਾਡੇ ਫੇਸ ਨੂੰ ਵੇਖ ਕੇ ਮਾਹੌਲ ਹੋਰ ਹੋ ਜਾਂਦਾ ਯਾਰ। ਵਿੱਚ ਕਈ ਜੀ ਖਿੱਚ ਰਹੇ ਨੇ। ਅੱਛਾ ਉਹ ਖਿੱਚਦੇ ਉਹਨੇ ਕਿਹਾ ਵਾ, ਤੇ ਉਹਨਾਂ ਦੀਆਂ ਜਿਹੜੀਆਂ ਮਾਵਾਂ ਨਾ ਬੱਚਿਆਂ ਦੀਆਂ, ਜਿਹੜੇ ਕੋਈ 10-12 ਸਾਲਾਂ ਦੇ ਬੱਚੇ ਸੀ, ਜਿਹੜੀਆਂ ਯੰਗ ਮਾਵਾਂ ਸੀ ਅਜੇ, ਤੇ ਉਹ ਵੀ ਸਾਜੀ ਨੂੰ ਮਾੜਾ ਇੰਜ ਕਰਨ ਡੀਆਂ। ਉਹ ਸੀਗਾ ਨਾ ਸਾਜੀ। ਮੈਂ ਕਿਹਾ ਠੋਠੋ ਯਾਰ ਬਣਦਾ ਇੱਥੋਂ ਉੱਠਣਾ। ਸਾਜੀ ਉਹ ਬੰਦੇ ਨੇ ਮੇਰਾ ਗੁੱਟ ਫੜਿਆ ਤੇ ਬਾਹਰ ਸਫਦ ਲੈ ਗਿਆ ਜਿੱਥੇ ਸਾਰੇ ਬੰਦੇ ਬੈਠੇ। ਅਫਸੋਸ ਬਾਅਦ ਕਹਿੰਦੇ ਮੈਂ ਹੁਣ ਸਾਜੀ ਉੱਥੇ ਜਾ ਕੇ ਬਹਿ ਗਿਆ ਤੇ ਮੈਂ ਬੰਦੇ ਸ਼ਾਮ ਨੇ, ਮੈਂ ਧਿਆਨ ਮੇਰਾ ਥੱਲੇ। ਸਾਜੀ ਅੰਦਰੋਂ 35 ਤੋਂ 40 ਬੱਚੇ ਸਾਰੇ ਮੇਰੇ ਮਗਰ, ਮੇਰੇ ਪਿੱਛੇ ਖਲੋਤੇ ਹੋਏ। ਮੈਂ ਵੇਖ ਰਿਹਾ ਵਾਂ ਵੀ ਯਾਰ ਮੇਰੇ ਪਿੱਛੇ ਬੱਚੇ ਨਹੀਂ ਕਿਤੇ ਇੱਥੇ ਹਸਬੈਂਡ, ਤੇ ਉਹ ਹੁਣ ਖਲੋਤੇ ਮਗਰ ਵੇਖਣ ਡਏ ਆ। ਤੇ ਮੈਂ ਹੁਣ ਸਾਹਮਣੇ ਬੰਦਾ ਬੈਠਾ ਤੇ ਉਹਨੇ ਮੈਨੂੰ ਪੁੱਛਿਆ ਅਮਦਾਦ, ਤੇ ਇਹਨਾਂ ਦੇ ਯਾਰ ਭਾਈ ਮੁਸ਼ਤਾਕ ਦਾ ਬੜਾ ਪਿਆਰ ਸੀ। ਤੇ ਪਿੱਛੋਂ ਹੱਸਣਾ ਸ਼ੁਰੂ, ਬੱਚੇ ਹੱਸ ਰਹੇ ਤੇ ਮੈਂ ਕਿਹਾ ਜਾਓ ਯਾਰ ਆ ਜਾਓ। ਤੇ ਬੱਚੇ 2 ਥੋੜੇ ਕਹਿੰਦੇ ਅੰਕਲ ਜੀ ਥੋੜਾ ਜਿਹਾ ਬਸ, ਅੰਕਲ ਜੀ ਥੋੜਾ ਜਿਹਾ ਰਹੀਓ ਜ਼ਰਾ। ਫਿਰ ਚੱਲ ਜਾ। ਲਓ ਜੀ ਜਿਹਦਾ ਹੁਣ ਪਿਓ ਮਰਿਆ ਮੈਨੂੰ ਕਹਿੰਦਾ ਭਾਈ ਅਮਦਾਦ ਤੂੰ ਇੱਥੋਂ ਵੀ ਉੱਠ, ਆਪਣੇ ਨਾ ਜਨਾਇਆ ਨਹੀਂ ਪੜ ਦਿੱਤਾ। ਘਰ ਚਲ ਜਾ, ਘਰ ਚਲ ਜਾ। ਉਸਤਾਦ ਜੀ ਯਕੀਨ ਕਰੋ ਮੈਂ ਘਰ ਚਲ ਗਿਆ। ਹੁਣ ਮੈਂ ਘਰ ਜਾ ਕੇ ਨਾ ਬੜਾ ਡਿਸਟਰੈਕਟ ਜਿਹਾ ਯਾਰ, ਮੈਂ ਇਹਨਾਂ ਦੀ ਫੌਜਗੀ ਕੀ ਕਰ ਰਿਹਾ। ਮੈਂ ਤੇ ਇਹ ਜਨਾਜ਼ੇ ਤੇ ਵੀ ਜਾਣਾ। ਲੈ ਕਹਿੰਦਾ ਮੈਂ ਉਹਨਾਂ ਦੀ ਫੌਤਗੀ ਤੇ ਕੀ ਕਰਾਇਆ? ਮੈਂ ਉਹਨੇ ਕੁਛ ਨਹੀਂ ਕੀਤਾ ਯਾਰ। ਮੈਂ ਉਹਨਾਂ ਦੀ ਫੌਜਗੀ ਤੇ ਮੈਂ ਕਿਹਾ ਮੈਂ ਜਨਾਜ਼ੇ ਤੇ ਵੀ ਜਾਣਾ। ਮੈਂ ਉਹਨੂੰ ਫੋਨ ਕੀਤਾ ਮੁੰਡੇ ਨੂੰ, ਮੈਂ ਕਿਹਾ ਅਮਰ ਜਨਾਜ਼ੇ ਦਾ ਜਿਹੜਾ ਟਾਈਮ ਹੋਵੇ ਨਾ ਤੂੰ ਮੇਰਾ ਵੀਰ ਮੈਨੂੰ ਨਾ ਫੋਨ ਕਰਦੀ ਤੇ ਮੈਂ ਆ ਜਾਵਾਂਗਾ ਜਨਾਜ਼ੇ ਤੇ। ਕਹਿੰਦਾ ਜਦੋਂ ਤੈਨੂੰ ਮੈਂ ਫੋਨ ਕਰਾਂ ਉਦੋਂ ਹੀ ਆਵੀਂ। ਉਹ ਵੀ ਡਰਿਆ ਵੀ ਇਹ ਆਇਆ ਤੇ ਨਾਲ ਫੌਜਗੀ ਸਾਰੀ ਲਾਫਟਰ 'ਚ ਪੈ ਜਾਣੀ। ਦਿਲ ਕਿਤੇ ਮੈਂ ਤਾਂ ਲਾਫਟ ਦੇਣ ਨਹੀਂ ਹੋਏ। ਅੱਜ ਮੈਂ ਆਇਆ, ਹੁਣ ਉਹਨੇ ਜਨਾਜ਼ੇ ਦਾ ਮੈਨੂੰ ਫੋਨ ਕਰਦਾ ਵੀ ਅਮਦਾਦ ਭਾਈ ਇੰਨੇ ਵਜੇ ਦਾ ਟਾਈਮ ਆ ਜਾਓ। ਅੱਛਾ ਸਾਜੀ ਮੈਂ ਆਪਣੇ ਨੂੰ ਸਾਫਾ ਖੋਲ ਕੇ ਨਾ ਹੁਣ ਇੰਜ ਕਰਕੇ ਲਿਆ ਵਾ, ਤੇ ਉਹ ਸਦੋਂ ਫਨੀ ਹੋ ਗਿਆ। ਮੈਂ ਆਪਣੇ ਉਹਨਾਂ ਨੂੰ ਲੁਕੋਇਆ ਆਪਣਾ ਆਪ ਅਭੀ ਯਾਰ ਮੈਂ ਕਿਸੇ ਤਰੀਕੇ ਨਾਲ ਜਾਣਾ ਵਾ। ਮੈਂ ਆਪਣੇ ਨੂੰ ਐਂ ਕਰਕੇ ਤੇ ਸਾਜੀ ਹੁਣ ਐਂ ਕਰਕੇ ਜਾ ਰਿਹਾ। ਤੇ ਉਹ ਹੁਣ ਸਾਫਾ ਥੋੜਾ ਐਂ ਕਰਕੇ ਅੱਗੇ ਪਿੱਛੇ ਹੋ ਗਿਆ, ਇਹ ਏਦਾਂ ਹੋ ਗਿਆ ਕਿਤੇ ਅੱਲਾ ਵੀ ਸਾਫਾ ਠੀਕ ਹੈ ਜੀ। ਸਾਫਾ ਇੰਝ ਹੋ ਗਿਆ ਤੇ ਮੈਂ ਨਾ ਹੁਣ ਜਨਾਜ਼ੇ ਨੂੰ ਜਾ ਕੇ ਨਾ ਮੋਢਾ ਦੇਣਾ ਵਾ। ਤੇ ਬੱਚੇ ਬੰਦਿਆਂ ਨੂੰ ਬਹੁਤੇ ਬੱਚੇ ਮੇਰੇ ਅੱਗੇ ਨਾਲ ਅੰਕਲ ਜੀ ਨਾਲ ਰੋਵੋ ਵੀ। ਉਹ ਮੈਂ ਕਿਹਾ ਮਰੋ ਯਾਰ ਮੈਨੂੰ ਜਨਾਜ਼ਾ ਚੱਕੋ ਜੋ ਕੰਮ ਕਰੋ ਜਾ ਕੇ ਨਾਲ ਰੋ। ਮੈਨੂੰ ਆਪਣਾ ਮੈਂ ਕਿਹਾ ਜਨਾਬ ਬੰਦਾ ਜਿਹੜਾ ਪਿਓ ਫਿਰ ਕਹਿੰਦਾ ਭਾਈ ਤੁਸੀਂ ਇਹ ਵੀ ਛੱਡ ਦਿਓ। ਸਾਡਾ ਕੰਦਾ ਦੇ ਲਿਆ ਵਾ। ਤੁਸੀਂ ਜਨਾਜ਼ਾ ਵੀ ਰਹਿਣ ਦਿਓ। ਯਕੀਨ ਕਰੋ ਸਾਜੇ ਜੈਨ ਨੂੰ ਵਾਕਿਆ ਉਹਨੇ ਮੈਨੂੰ ਉੱਥੇ ਕੰਦਾ ਵੀ ਨਹੀਂ ਦਿੱਤਾ। ਕਹਿੰਦਾ ਅਮਦਾਦ ਭਾਈ ਤੁਸੀਂ ਐਂਡ ਦੇ ਲਾਸਟ ਪਿੱਛੇ ਚਲੇ ਜਾਓ। ਬੱਚੇ ਪਿੱਛੇ ਲੱਗੇ। ਮੈਂ ਕਿਹਾ ਮਰੋ ਮੈਂ ਪਿੱਛੇ ਠੀਪੇ ਸੁੱਟਣੇ ਜਾ ਕੇ। ਨਹੀਂ ਕਹਿੰਦਾ ਸਾਜੀ ਸਾਰਾ ਜਨਾਜ਼ਾ ਸਾਡਾ ਖਰਾਬ ਹੋਣਾ ਜਾ ਕੇ ਜਾਏ ਸਾਜੀ। ਹੁਣ ਮੈਂ ਇੰਜ ਜਾਣਨੇ ਆ ਸਾਰੇ ਜਨਾਜ਼ੇ ਦਾ ਬੇੜਾ ਕਰ ਕਰਤਾ। ਹੁਣ ਮੈਂ ਇੰਜ ਜਾਣਨੇ ਆ ਸਾਜੀ। ਤੇ ਬੱਚੇ ਮਗਰ ਬੱਚਿਆਂ ਨੂੰ ਕੌਣ ਲਾਵੇ ਮਗਰੋਂ। ਇੱਕ ਬੱਚੇ ਨੇ ਇੱਥੇ ਐਂ ਕਰਕੇ ਖਿੱਚਦਾ ਫੜ ਕੇ ਚੱਲ ਅੰਕਲ ਇੱਥੇ ਰੋਲਾ ਥੋੜਾ ਜਿਹਾ ਤੇ ਰਸ਼ ਘੱਟ। ਇੱਥੇ ਕਹਿੰਦਾ ਇੱਥੇ ਰੋਲਾ ਥੋੜਾ ਰਸ਼ ਇੱਥੇ ਰਸ਼ ਘੱਟ। ਲੋ ਉਸਤਾਦ ਜੀ ਮੈਂ ਕਿਹਾ ਮੈਂ ਪੜ ਲਿਆ ਜਨਾਜ਼ਾ। ਮੈਂ ਕਿਹਾ ਅੱਲਾ ਮੈਨੂੰ ਮਾਫ ਕਰ ਦੀ ਮੇਰੇ ਕੋਲ ਗਲਤੀ ਹੋਈ। ਮੈਂ ਉਹਨਾਂ ਪਹਿਲਾਂ ਦੇ ਆਪਣੇ ਘਰ ਬਾਅਦ ਘਰ ਆ ਕੇ ਮੇਰੀ ਅੰਮੀ ਨੇ ਬਿਸ਼ਤੀ ਕੀਤੀ। ਤੁਸੀਂ ਤਾਂ ਰੋ ਰਹੇ ਸੀ। ਤੂੰ ਤਾਂ ਕੀਤਾ ਹੀ ਕੁਛ ਨਹੀਂ ਨਾ ਯਾਰ ਮੈਂ ਤਾਂ ਨਹੀਂ ਨਾ ਕੀਤਾ ਸਾਜੀ ਕੁਝ, ਲੇਕਿਨ ਅੰਮੀ ਆ ਕੇ ਕਹਿੰਦੀ ਪੁੱਤ ਮੇਰੀ ਗੱਲ ਸੁਣ। ਕਿੱਦਾਂ ਰੋਇਆ ਉੱਥੇ ਮੈਨੂੰ ਦੱਸ। ਮੈਨੂੰ ਹਾਸਾ ਆਉਂਦਾ ਸੀ ਮੇਰਾ ਪੁੱਤ ਵਾ ਜਾਂ ਕੀ ਹੈ। ਅੱਗੇ ਤੋਂ ਮੈਂ ਤੈਨੂੰ ਕਿਸੇ ਫੌਤਗੀ ਦਾ ਅਫਸੋਸ ਨਹੀਂ ਦੱਸਣਾ। ਤੂੰ ਸਾਡੀ ਬਿਸ਼ਤੀ ਕਰਾਉਣੀ ਹੈ
ਉੱਥੇ ਤਾਂ ਪੁੱਤ ਕਾਮੇਡੀ ਰੋ ਰਿਹਾ ਸੀ ਜਾਂ ਜੈਨਮਨ ਰੋ ਰਿਹਾ। ਮੈਂ ਕਿਹਾ ਅੰਮੀ ਜੀ ਕਾਮੇਡੀ ਰੋਣਾ ਹੁੰਦਾ ਵਾ। ਹਾਏ ਤੇ ਮੈਨੂੰ ਭਾਈ ਮੁਸਤਾਫ ਦੀ ਅੰਮੀ ਕਹਿੰਦੀ ਮੇਰਾ ਹੱਥ ਨਾ ਕਰਾਈ। ਮੈਂ ਭਾਈ ਮੁਸਤਾਫ ਚਾਚੂ ਰੋਈ ਸਾਜੀ ਉਹ ਦਿਨ ਗਿਆ ਤੇ ਆ ਦਿਨ ਹੁਣ ਮੇਰੇ ਘਰ ਦੇ ਕਿਤੇ ਆਸੇ ਪਾਸੇ ਕੋਈ ਫੌਤਗੀ ਹੋ ਜੇ ਨਾ ਘਰ ਦੇ ਹੀ ਜਾਂਦੇ ਆ। ਮੈਨੂੰ ਜਦੋਂ ਜਾਣਾ ਮੈਂ ਅੰਦਰ ਮੈਂ ਜਦੋਂ ਕੋਈ ਵੀ ਨਹੀਂ ਜਾਣਾ। ਮੇਰੇ ਰਿਸ਼ਤੇਦਾਰਾਂ ਦੀ ਕੋਈ ਫੌਤਗੀ ਹੋ ਜੇ ਨਾ ਮੈਂ ਅੰਦਰ ਨਹੀਂ ਜਾਣਾ। ਬਾਹਰ ਬੰਦਿਆਂ 'ਚ ਚੁੱਪ ਕਰਕੇ ਬੈਠਾ ਰਹਿਣਾ। ਕੋਈ ਲਾਮਾ ਵੀ ਨਹੀਂ ਦਿੰਦਾ ਕਿ ਯਾਰ ਫੌਤਗੀ ਤੇ ਤੂੰ ਆਇਆ ਨਹੀਂ ਯਾਰ, ਬੜੀ ਮਿਹਰਬਾਨੀ ਤੂੰ ਨਹੀਂ ਆਇਆ। ਯਾਰ ਬਹੁਤ ਭੈੜਾ ਰੋਣਾ ਤੇ ਹਾਂਜੀ ਭਾਜੀ ਬੁੱਗਾ ਹੀ ਹੋ ਰਹਾ ਇਹ ਬੁੱਗਾ ਇੱਧਰ ਤਾਂ ਹੈ ਹੀ ਨਹੀਂ। ਬ੍ਰਾਂਡ ਬੁੱਗਾ ਵੀਰੇ ਇਹ ਬ੍ਰਾਂਡ। ਸਮੁੰਦਰੀ ਬੁੱਗਾ ਵਾ ਇਹ ਫੇਰ ਸਮੁੰਦਰੀ ਆ ਸਾਰਾ ਸਮੁੰਦਰੀ ਕੀ ਫੇਸ ਹੁੰਦਾ? ਸ਼ਾਰਕ ਟੈਪ ਬੁੱਗਾ ਜਿੱਦਾਂ ਆਪ ਕੋ ਟੈਕਸ ਦਾ ਬੁੱਕਾ ਇਹ ਇੱਧਰ ਲੈ ਦਾ ਆਪ ਟੁਕ ਟੈਸਟ ਹਾਂਜੀ ਉਹਦਾ ਟੈਪ ਜੀ ਦਾ ਟੈਪ ਇਹ ਖਲਾਈ ਮਖਲੂਕ ਡਿੱਗੀ ਇੱਕ ਹਾਂ ਇਹ ਕੱਪੜੇ ਨਾ ਪਾਵੇ ਨਹੀਂ ਸਾਡੀ ਮੈਨਾਂ ਕਿੰਨੀ ਦੇਰ ਰੁੱਸੇ ਰਹੇ ਉਹ ਬੰਦੇ। ਕਹਿੰਦੇ ਯਾਰ ਤੂੰ ਸਾਡੇ ਪਿਓ ਮਰਿਆ ਤੇ ਤੂੰ ਇਹ ਕੀ ਕੀਤਾ ਤੂੰ ਕਿਹੜਾ ਰੋਣਾ ਰੋ ਰਿਹਾ ਸੀ ਉੱਥੇ। ਮੈਂ ਕਿਹਾ ਯਾਰ ਮੇਰਾ ਕਸੂਰ ਦੱਸ ਦੇ ਯਾਰ ਤੂੰ ਮੇਰੇ ਨਾਲ ਮੋੜ ਬਣਾਇਆ। ਮੈਂ ਤਾਂ ਭਰਾਵਾ ਰੋਇਆ ਮੈਂ। ਕਹਿੰਦੇ ਸਾਨੂੰ ਦੱਸਣਾ ਵੀ ਨਹੀਂ ਹੈਗਾ ਵੀ ਤੂੰ ਇਦਾਂ ਰੋ ਰਿਹਾ। ਸਾਰੀ ਤੁਸੀਂ ਭਾਈਂਦਾਰ ਨੂੰ ਜੋ ਕੁਛ ਦੁਨੀਆ ਦੇ ਬਾਰੇ ਨਹੀਂ ਪਤਾ। ਇਹ ਪੀਕੇਆਰ ਮੋੜਵਾ ਲੈਣ ਆਇਆ ਹੋਇਆ ਵਾ। ਹੈਂ? ਇਹ ਪੀਕੇਆਰ ਮੋੜਵਾ ਲੈਣ ਆਇਆ ਆਪਣਾ। ਕੀ ਲੈਣਾ ਹੈ? ਉਹ ਮੋੜਵਾ ਨੀ ਜਿਹੜਾ ਉਹ ਪ੍ਰਮੋਟਵਾ ਉਹ ਠੀਕ ਭਾਈ ਉਹ ਮਨ ਕਾ ਟੈਪ। ਆਹ ਇਨਸਾਨ ਨਹੀਂ ਹੈ। ਤੁਸੀਂ ਕਿਤੇ ਦੱਸਿਓ ਤੁਹਾਨੂੰ ਪਤਾ ਵਾ ਤੁਹਾਨੂੰ ਦਿਲ ਕਿਤੇ ਕਿਹੜੀ ਸਾਈਡ ਤੇ ਹੁੰਦਾ ਦਿਲ ਕਿਹਦੀ ਮੈਨੂੰ ਕੋਲ ਦੋ ਤਿੰਨ ਆ ਮੈਂ ਤਦ ਕਰਕੇ ਮੈਨੂੰ ਪਤਾ ਨਹੀਂ ਹੈਗਾ। ਇਹ ਕਿਤੇ ਕਾਕਰੋਚ ਨਸਲ ਚੋਂ ਇਹ ਸੀਰੀਅਸਲੀ ਇਨਸਾਨ ਨਹੀਂ ਹੈਗੇ। ਤੁਸੀਂ ਸਹੀ ਸੋ ਅੱਜ ਤੱਕ ਇੱਦਾਂ ਦਾ ਫਰੇਮ ਦੇਖਿਆ ਤਾਂ ਜੀ ਉਹ ਨਹੀਂ ਯਾਰ ਇਨਸਾਨ ਹੀ ਆ ਤੇ ਬੜੇ ਬੜੇ ਫਰੇਮ ਨੇ ਤੇ ਅੱਲਾ ਨੇ ਬਣਾਇਆ ਚ ਕਿਹੜੀ ਗੱਲ? ਯਾਰ ਤੂੰ ਕੋਣੇ ਯਾਰ ਟ੍ਰੀਟਮੈਂਟ ਕਰਾਉਣਾ ਤੇਰਾ ਲੈ ਮੈਂ ਮੱਕੂ ਵਾਲੇ। ਟ੍ਰੀਟਮੈਂਟ ਕੀ ਉਹਨੂੰ ਹੋਇਆ ਵਾ? ਸਾਜੀ ਸਰਜਰੀ ਕਰਾਉਂਦੇ ਆ ਨਹੀਂ ਉਹ ਇਹੀ ਹੈ ਜਿੱਦਾਂ ਦਾ ਅੱਲਾ ਨੇ ਬਣਾਤਾ ਹੋਈ ਸੋਹਣਾ ਹੈ। ਮਾਸ਼ਾਅੱਲਾ। ਸਾਜੀ ਲੋਕੀ ਕਰਵਾਉਂਦੇ ਨਹੀਂ ਕਿਹੜੇ ਕਿਹੜੇ ਆਰਟਿਸਟ ਉਹ ਕਰਾਉਂਦੇ ਤੇ ਕੀ ਕਰਾਉਣਾ ਉਹਦਾ? ਕਿਹੜਾ ਦਾ ਬੁੱਲ ਕੱਟਿਆ, ਕਿਹੜਾ ਉਹਦਾ ਨੱਕ ਵਿੰਗਾ ਹੋਇਆ? ਉਹ ਦੇਖੋ ਅਸੀਂ ਉਹ ਭੈੜਿਆ ਮੈਂ ਠੀਕ ਆ। ਲੈ, ਮੂੰਹ ਮੋੜਦਾ ਇਦਾਂ ਦਾ ਬੇਸਮੈਂਟ ਚ ਬੰਦੇ ਇਕੱਠੇ ਹੋਏ ਆ ਉਹ ਤਾਂ ਦੇਖ ਮਾਲਕ ਦੀ ਕਰਨੀ ਵੇਖ ਵੀ ਇਸ ਫੇਸ ਤੋਂ ਅੱਲਾ ਨੇ ਮੇਰੀ ਰੋਟੀ ਲਾਈ। ਹਾਂ ਜਦੋਂ 2.5-3 ਸਾਲ ਦੇ ਸੀ ਨਾ ਕਿ ਬਲੋਰ ਚੁੱਕ ਕੇ ਆਪਣੇ ਨੂੰ ਮਾਰ ਰਿਹਾ ਉਹ ਸਾਰੇ ਡਾਇਰੈਕਸ਼ਨ ਤੇ ਵੜ ਗਏ ਨਹੀਂ ਉਹਨੇ ਨਾ ਜਿਹਦੇ ਨਾਲ ਕਾਰਪੇਟ ਸਾਫ਼ ਕਰੀ ਤੇ ਉਹ ਇੱਥੇ ਰੱਖ ਕੇ ਖਿੱਚੋ ਸ਼ਾਇਦ ਠੀਕ ਹੋ ਜਾਏ। ਭਾਜੀ ਇਹ ਅੱਛਾ ਤੁਸੀਂ ਤੁਹਾਨੂੰ ਨਹੀਂ ਲੱਗਦਾ ਵੀ 4 ਬੰਦੇ ਜਾਂ ਵਾਸੀ ਰੋਕੀ ਉਹ ਮੂੰਹ ਦਾ ਗੜਗੀਲੇ ਦੀ ਨਾ ਇੱਕ ਸਟੋਰੀ ਸ਼ੁਰੂ ਕਰਾਈਏ ਜਿੱਦਾਂ ਉਹਦੀ ਸੀ ਤੇ ਜਿੱਦਾਂ ਫੈਸਲ ਦੀ ਸੀ। ਹਾਂਜੀ ਸਿੰਗਲ ਵਾਈਫ ਗੜਗੀਲੇ ਦੀ ਇੱਕ ਸਟੋਰੀ ਸ਼ੁਰੂ ਕਰਾਉਣੇ ਆ ਸਾਜੀ ਕਰਾਓ। ਮਜ਼ੇਦਾਰ ਕੋਈ। ਹਾਂਜੀ ਆਲਾ ਲਾਫਟ ਵਾਲਾ ਸਿਸਟਮ ਦਾ ਇਹ ਕਰਾ ਸ਼ੁਰੂ ਹਾਂ ਹਾਂ ਅੱਛਾ ਮਿੱਠੇ ਸਹੀ ਦੱਸੀ ਬੁੱਚੀਆਂ ਕੱਢਣ ਲੱਗੇ ਇਦਾਂ ਦਾ ਮੂੰਹ ਹੁੰਦਾ। ਲੋ ਜੀ ਡਨ ਹੋ ਗਿਆ ਜੀ। ਗੜਗੀਲੇ ਤੇਰੇ ਮੈਂ ਇੱਕ ਸਟੋਰੀ ਦਿੰਦਾ ਤੂੰ ਉਹ ਸ਼ੁਰੂ ਕਰ। ਨਹੀਂ ਉਹ ਗੱਲ ਹੀ ਫਿਰ ਸ਼ੁਰੂ ਕਰਨੀ ਸਾਜੀ। ਜੇ ਮੇਰੀ ਆਪਣੀ ਇੱਕ ਸਟੋਰੀ ਫੀਲਡ ਦਾ ਟਾਈਮ 26 ਸਾਲ ਹੋ ਗਏ ਫੀਲਡ 'ਚ ਤੇ 2007-8 ਦੇ ਵਿੱਚ ਮਤਲਬ ਕੋਈ ਪ੍ਰੇਮ ਗੀਤ ਬਣ ਗਿਆ ਸੀ। ਰੀਅਲ ਸਟੋਰੀ ਲੱਭ ਗਈ, ਰੀਅਲ ਲੱਭ ਗਈ। ਹਾਂਜੀ ਵਾਕਈ ਬਸ ਠੀਕ ਹਾਂ ਹਾਂਜੀ। ਕੁੜੀ ਨਾ ਹੋਈ ਦੀ ਕਿਸੇ ਦੇ ਪਠਾਣਾ ਦਾ ਮੁੰਡਾ ਸੀ ਕਾਲਜ ਦੀ ਉਹਦੇ ਨਾਲ ਹੈਲੋ ਹੋਈ ਫਿੱਟੇ ਮੂੰਹ ਹੋਰ ਕਿਹਦੇ ਨਾਲ ਹੋਣਾ? ਯਾਰ ਇਹ ਤੁਹਾਨੂੰ ਇਹਨੂੰ ਵੀ ਬਦਲੀ ਯਾਦ ਨਹੀਂ ਉਹ ਲੈ ਉਹਦੇ ਅੰਦਰ ਦਿਲ ਨਹੀਂ ਹੈਗਾ। ਵਾਹ ਬਈ ਵਾਹ ਭੈੜਿਆ ਇਦਾਂ ਦੀ ਮੁਹੱਬਤ ਕੀਤੀ ਵੀ ਮੇਰੀ ਵੀ ਸਟੋਰੀ ਸੁਣਨੀ ਹੈ ਕਿਸ ਦਿਨ ਪੂਰੀ ਇਹਦੀ ਸਟੋਰੀ ਸੁਣਨੀ। ਠੀਕ ਹੈ ਸਰ। ਗਿੜਗੀਲੇ ਦੀ ਮੁਹੱਬਤ ਦੀ ਸਟੋਰੀ ਸੁਣਨੀ। ਲੋ ਜੀ ਨਾਜ਼ਰੀਨ ਖਿਆਲ ਰੱਖੋ ਆਪਣਾ। ਕੱਲ ਵਾਲੇ ਪ੍ਰੋਗਰਾਮ 'ਚ ਫਿਰ ਰੱਬ ਸਾਰਿਆਂ ਤੇ ਆਪਣੀ ਰਹਿਮਤ ਕਰੇ। ਰੱਬ ਸਾਰਿਆਂ ਨੂੰ ਮੁਲਕਾਂ ਨੂੰ ਆਵਾਮ ਨੂੰ ਇਕਨੋਮੀ ਨੂੰ ਸਾਰਿਆਂ ਤੇ ਆਪਣੀ ਰਹਿਮਤ ਕਰੇ। ਜਿਹਦੇ ਲਈ ਜੋ ਬਿਹਤਰ ਆ ਜੋ ਬਿਹਤਰ ਆ ਜੋ ਸਾਡੇ ਸਾਰਿਆਂ ਲਈ ਬਿਹਤਰ ਆ ਅੱਲਾਹ ਪਾਕ ਉਹ ਕਰ ਦੇ। ਤੇ ਫਿਰ ਕੱਲ ਤੁਹਾਡਾ ਮੁਲਾਕਾਤ ਹੋਏਗੀ ਰੱਬ ਨਾਲ। ਇਹ ਮੂੰਹ ਸਹੀ ਕਰਦਾ